वाहिगुरू जी का खालसा वाहिगुरू जी की फतेह अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 13 ਸਤੰਬਰ 2022 29 ਭਾਦੋਂ ਨਾਨਕ ਸ਼ਾਹੀ ਸਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਫੈਕਟਮੰਗ ਕੇਬਲ ਆਰਸੀਐਨ ਕੇਬਲ ਬੈਲਫਾਈਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ देख सकते हो व्यूअर्स जे तुसी टीवी 84 नाल प्रोग्राम सच्चो सच नाल फेसबुक राहीं जुड़े तो इस बात वध लाइक करो ते शेयर करो अते नाल ही यूट्यूब ते सबसक्राइब भी करो ये भी दस दी कि तुसी टीवी 84 दी ऐप नू एंड्रॉयड एंड ऐप स्टोर ते डाउनलोड करके जो टीवी 84 दी लाइव स्ट्रीम है इसनू तुसी 24 आवर्स देख सकते हो व्यूअर्स प्रोग्राम दी शुरुआत करन जा रहे हैं दी स्पॉन्सरशिप दे हवाले ना कि आज दी प्रोग्राम सच्चो सच नू स्पॉन्सर किया गया है सिख स्पिरिचुअल सेंटर टोरंटो वालों सो गुरुद्वारा साहब दी प्रबंधक कमेटी अते समूह सिख संगत ਦਾ ਅਸੀਂ ਟੀਵੀ 84 ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਡਾਕਟਰ ਅਮਰਜੀਤ ਸਿੰਘ ਦੀ ਟੋਰਾਂਟੋ ਫੇਰੀ ਦੌਰਾਨ ਉਹਨਾਂ ਦਾ ਅਤੇ ਨਾਲ ਟੀਵੀ 84 ਦੀ ਟੀਮ ਨੂੰ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਟੀਵੀ 84 ਦੀ ਸਪੋਰਟ ਕੀਤੀ ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਗਲੈਂਡ ਦੀ ਮਹਾਰਾਣੀ ਅਜ਼ਾਬਾਦ ਦੀ ਮੌਤ ਤੋਂ ਬਾਅਦ ਜਿੱਥੇ ਬ੍ਰਿਟਿਸ਼ ਬਸਤੀਵਾਦ ਸੰਬੰਧਿਤ ਡਿਸਕਸ਼ਨ ਹੋ ਰਹੀਆਂ ਹਨ ਉੱਥੇ ਕੋਹਿਨੂਰ ਹੀਰੇ ਨੂੰ ਲੈ ਕੇ ਵੀ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜੀ ਬਹਿਸ ਹੈ ਉਹ ਪੱਕੀ ਹੋਈ ਹੈ ਸੋ ਕੋਹਿਨੂਰ ਹੀਰੇ ਤੇ ਸਿੱਖ ਕੌਮ ਇੰਡੀਆ ਪਾਕਿਸਤਾਨ ਈਰਾਨ ਅਫਗਾਨਿਸਤਾਨ ਆਦਿ ਦੀ ਦਾਅਵੇਦਾਰੀ ਹੈ ਪਰ ਹੁਣ ਉੜੀਸਾ ਸਟੇਟ ਦੀ ਜਿਹੜੀ ਇੱਕ ਜਥੇਬੰਦੀ ਵੱਲੋਂ ਇਸ ਤੇ ਜਗਨਨਾਥ ਮੰਦਿਰ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ ਸੋ ਇਸ ਨਾਲ ਸੰਬੰਧਿਤ ਅੱਡ-ਅੱਡ ਪਹਿਲੂਆਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਉਹਨਾਂ ਦਾ ਸਮੁੱਚੀ ਗੁਰਦੁਆਰਾ ਮੈਨੇਜਮੈਂਟ ਔਰ ਉਹਨਾਂ ਦੀ ਸੰਗਤ ਦਾ ਧੰਨਵਾਦ ਕਰਾਂਗੇ ਜੀ ਸਾਡੀ ਕੈਨੇਡਾ ਫੇਰੀ ਦੌਰਾਨ ਜਿੰਨਾ ਪਿਆਰ ਆਮ ਸਿੱਖ ਸੰਗਤ ਵੱਲੋਂ ਸਾਨੂੰ ਮਿਲਿਆ ਗੁਰਦੁਆਰਾ ਮੈਨੇਜਮੈਂਟਸ ਨੇ ਵੀ ਮੈਂ ਸਮਝਦਾ ਹਾਂ ਕਿ ਬੜੀ ਫਰਾਖ ਦਿਲੀ ਦੇ ਨਾਲ ਜਿਹੜਾ ਉਹ ਵੈਲਕਮ ਵੀ ਕੀਤਾ ਔਰ ਟੀਵੀ 84 ਦੀਆਂ ਸਰਵਿਸਿਜ਼ ਨੂੰ ਸਰਾਇਆ ਫਾਈਨੈਂਸ਼ੀਅਲ ਸਪੋਰਟ ਵੀ ਕੀਤੀ ਔਰ ਸਿੱਖ ਸਪਿਰਿਚੁਅਲ ਸੈਂਟਰ ਜਿਸ ਦੇ ਵਿੱਚ ਭਾਈ ਬਲਕਾਰ ਸਿੰਘ ਜਿਨ੍ਹਾਂ ਦਾ ਆਪਣਾ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਦਾ ਇਤਿਹਾਸ ਹੈ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ 1980 'ਚ ਉਹ ਪਹਿਲੇ ਉਹਨਾਂ ਸਿੱਖਾਂ 'ਚੋਂ ਸਨ ਜਿਹੜੇ ਕੈਨੇਡੀਅਨ ਸਿਟੀਜ਼ਨ ਹੁੰਦਿਆਂ ਵੀ ਪੰਜਾਬ ਦੇ ਵਿੱਚ ਕੁਝ ਕਰਨਾ ਲੋਚਦੇ ਸੀ ਇੰਡੀਅਨ ਸਿਕਿਉਰਿਟੀ ਦਸਤਿਆਂ ਨੇ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੂੰ ਟਾਰਚਰ ਸੈਂਟਰ ਮਾਲ ਮੰਡੀ ਅੰਮ੍ਰਿਤਸਰ 'ਚ ਰੱਖ ਕੇ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਕੀਤਾ ਹੈ ਇਹ ਇੱਕ ਇੰਟਰਨੈਸ਼ਨਲ ਕੇਸ ਬਣਿਆ ਕਿ ਕੈਨੇਡੀਅਨ ਗਵਰਨਮੈਂਟ ਨੇ ਫਿਰ ਇੰਟਰਨੈਸ਼ਨਲ ਲੈਵਲ ਤੇ ਪ੍ਰੈਸ਼ਰ ਬਿਲਡ ਕੀਤਾ ਔਰ ਬਲਕਾਰ ਸਿੰਘ ਕਿਉਂਕਿ ਕੈਨੇਡੀਅਨ ਸਿਟੀਜ਼ਨ ਸਨ ਉਹਨਾਂ ਨੂੰ ਛੱਡਣ ਤੇ ਇੰਡੀਅਨ ਗਵਰਨਮੈਂਟ ਨੂੰ ਮਜਬੂਰ ਹੋਣਾ ਪਿਆ ਪਰ ਬਲਕਾਰ ਸਿੰਘ ਹੋਰਾਂ ਨੇ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਸੀ ਜਿਵੇਂ ਤਸ਼ੱਦਦ ਚੋਂ ਗੁਜ਼ਰੇ ਉਸ ਕਹਾਣੀ ਨੂੰ ਉਹਨਾਂ ਨੇ ਹਿਊਮਨ ਰਾਈਟਸ ਕੌਂਸਲ ਜਿਹੜਾ ਹੁਣ ਕੌਂਸਲ ਕਹਿੰਦੇ ਨੇ ਉਦੋਂ ਹਿਊਮਨ ਰਾਈਟਸ ਕਮਿਸ਼ਨ ਸੀ ਜਨੀਵਾ ਦੇ ਵਿੱਚ ਉਹਦੇ ਸਾਹਮਣੇ ਟੈਸਟੀਫਾਈ ਕੀਤਾ ਹੋਰ ਵੀ ਹਿਊਮਨ ਰਾਈਟਸ ਬਾਡੀ ਦੇ ਸਾਹਮਣੇ ਕੀਤਾ ਔਰ ਹੁਣ ਵੀ ਉਹ ਆਪਣੇ ਢੰਗ ਦੇ ਨਾਲ ਕੌਮੀ ਕਾਰ ਖਾਲਿਸਤਾਨ ਦੇ ਲਈ ਜਦੋਜਹਿਦ ਕਰਦੇ ਨੇ ਸੋ ਉਹਨਾਂ ਨੇ ਹੀ ਸਾਨੂੰ ਇੰਟਰੋਡਿਊਸ ਵੀ ਕਰਵਾਇਆ ਸੰਗਤ ਦੇ ਰੂਬਰੂ ਵੀ ਔਰ ਨਾਲ ਦੀ ਨਾਲ ਗੁਰਦੁਆਰਿਆਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਚੋਂ ਭਾਈ ਗੁਰਮੇਲ ਸਿੰਘ ਜਿਨ੍ਹਾਂ ਦਾ ਸੰਬੰਧ ਸਮਾਣਾ ਕਸਬੇ ਨਾਲ ਹੈ ਇਤਿਹਾਸਕ ਕਸਬਾ ਔਰ ਸਾਡੇ ਨਾਲ ਵੀ ਉਹ ਪਿਆਰ ਕਰਦੇ ਨੇ ਖਾਲਿਸਤਾਨ ਦੇ ਲਈ ਵਚਨਬੱਧ ਨੇ ਉਹਨਾਂ ਦੀ
ਵੀ ਇਸ ਦੇ ਵਿੱਚ ਵੱਡਾ ਯੋਗਦਾਨ ਸੀ। ਔਰ ਕੁਦਰਤਨ ਜਦੋਂ ਮੈਂ ਟੋਰਾਂਟੋ 'ਚ ਸੀ, ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਔਰ ਉਹਨਾਂ ਨੇ ਜਿਹੜਾ ਉਹ ਇੱਛਾ ਜ਼ਾਹਰ ਕੀਤੀ, ਮੈਂ ਉਹਦੇ 'ਚ ਪਾਰਟਿਸਿਪੇਟ ਵੀ ਕੀਤਾ। ਔਰ ਬਰਾਤ ਵੀ ਨਿਊਯਾਰਕ ਤੋਂ ਗਈ ਹੋਈ ਸੀ, ਦੋਵੇਂ ਪਾਸਿਆਂ ਤੋਂ ਸਾਡੇ ਜਾਣੂ ਭੈਣ ਭਰਾ ਹੀ ਸਨ। ਸੋ ਮੈਂ ਸਮਝਦਾ ਕਿ ਵੀ ਜਿੱਥੇ ਗੁਰਦੁਆਰਾ ਮੈਨੇਜਮੈਂਟਸ ਦੇ ਵਿੱਚ ਪੰਥ ਪ੍ਰਸਤ ਵੀਰ ਭੈਣਾਂ ਨੇ ਜਾਂ ਹੋਣਗੇ, ਉੱਥੇ ਕੌਮੀ ਘਰ ਖਾਲਿਸਤਾਨ ਦੀ ਗੱਲ ਵੀ ਹੋਏਗੀ। ਨਹੀਂ ਤਾਂ ਇਹ ਵੀ ਇੱਕ ਰੁਝਾਨ ਹੈ ਕਿ ਗੁਰਦੁਆਰਾ ਕਮੇਟੀਆਂ ਕੰਮ ਤਾਂ ਕਰਦੀਆਂ ਨੇ, ਪਰ ਇਹੀ ਹੁੰਦਾ ਹੈ ਵੀ ਨਾਲ ਲੱਗਦੀ ਜ਼ਮੀਨ ਹੈ, ਇੰਨੇ ਮਿਲੀਅਨ ਦੀ ਮਿਲਦੀ ਹੈ, ਇਹ ਵੀ ਲੈ ਲਓ। ਉਹ ਆਪਣੇ ਤੌਰ ਤੇ ਜਿਹੜਾ ਬਿਲਡਿੰਗ ਵਧਾਉਣ 'ਚ ਤਾਂ ਉਹਨਾਂ ਦਾ ਫੋਕਸ ਹੁੰਦਾ ਹੈ, ਪਰ ਉਹਨਾਂ ਦੀ ਕੋਈ ਪੰਥਕ ਏਜੰਡੇ ਦੇ ਉੱਤੇ ਕੰਮ ਕਰਨ ਦੀ ਚਾਹਨਾ ਨਹੀਂ ਹੁੰਦੀ। ਪਰ ਟੋਰਾਂਟੋ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਇੱਕ ਅੱਧੇ ਨੂੰ ਛੱਡ ਕੇ ਜਿਨ੍ਹਾਂ ਬਾਰੇ ਅਸੀਂ ਅਜੇ ਗੱਲ ਨਹੀਂ ਕੀਤੀ ਹੈ, ਉਹਨਾਂ ਦਾ ਰੁਝਾਨ ਕੌਮੀ ਘਰ ਖਾਲਿਸਤਾਨ ਦੇ ਲਈ, ਔਰ ਇਕੱਲਾ ਰੁਝਾਨ ਹੀ ਨਹੀਂ, ਐਕਟੀਵਿਟੀ ਵੀ ਕਰਦੇ ਨੇ। ਔਰ ਉਹ ਤੁਹਾਨੂੰ ਟੋਰਾਂਟੋ ਦੇ ਵਿੱਚ ਉਹ ਖਾਲਿਸਤਾਨੀ ਜਿਹੜੀ ਐਕਟੀਵਿਟੀ ਹੈ ਗੁਰਦੁਆਰਿਆਂ ਦੇ ਵਿੱਚ ਹੁੰਦੀ ਵੀ ਨਜ਼ਰ ਆਉਂਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਸਿਸਟਮ ਨੇ ਉੱਥੇ ਉਸ ਕਿਸਮ ਦੇ ਆਪਣੇ ਰੇਡੀਓ ਸ਼ੋਅ ਵੀ ਜਿਹੜੇ ਨੇ ਉਹ ਥਾਪੀ ਦੇ ਕੇ ਖੜੇ ਕੀਤੇ ਹੋਏ ਨੇ, ਟੀਵੀ ਸ਼ੋਅ ਵੀ ਨੇ। ਜਿਵੇਂ ਕੱਲ ਅਸੀਂ ਜੋਗਿੰਦਰ ਬਾਸੀ ਦੇ ਸ਼ੋਅ ਦਾ ਜ਼ਿਕਰ ਕੀਤਾ ਸੀ ਕਿ ਆਊਟ ਆਫ ਦਾ ਬਲੂ, ਜਿਹਦੇ ਕੋਲ ਕੋਈ ਜਿਹੜਾ ਉਹ ਸਟੈਂਡਰਡ ਨਹੀਂ ਹੈ, ਕੋਈ ਪੈਮਾਨਾ ਨਹੀਂ ਹੈ, ਉਹਨੇ ਆਪਣੇ ਤੌਰ ਤੇ ਸ਼ੋਅ ਕਰਕੇ ਜੀ ਕਿ ਸਿੱਖ ਰੈਫਰੈਂਡਮ ਰਾਹੀਂ ਖਾਲਿਸਤਾਨ ਬਿਲਕੁਲ ਨਹੀਂ ਚਾਹੁੰਦੇ, ਖਾਲਿਸਤਾਨ ਦਾ ਕੋਈ ਫਾਇਦਾ ਨਹੀਂ। ਸੋ ਉਹ ਆਪਣੇ ਜਿਹੜਾ ਰੋਲ, ਭੜੂਏ ਦਾ ਰੋਲ, ਪਿੰਪ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ, ਉਹ ਅਦਾ ਕਰਦੇ ਨੇ। ਪਰ ਕਿਉਂਕਿ ਗੁਰਦੁਆਰਾ ਕਮੇਟੀਆਂ ਤੇ ਪ੍ਰੈਸ਼ਰ ਵੀ ਹੁੰਦਾ, ਜਿੱਥੇ ਸੰਗਤ ਦੇ ਵਿੱਚ ਅਵੇਅਰਨੈਸ ਹੁੰਦੀ ਹੈ, ਉਦੋਂ ਉੱਥੇ ਗੁਰਦੁਆਰਾ ਕਮੇਟੀਆਂ ਵੀ ਜਿਹੜੀਆਂ ਨੇ ਉਹਨੂੰ ਫੋਲੋ ਕਰਦੀਆਂ ਨੇ। ਔਰ ਅਸੀਂ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਔਰ ਸਮੁੱਚੇ ਹੀ ਵੀਰਾਂ ਦਾ, ਬਹੁਤ ਸਾਰਿਆਂ ਦੇ ਨਾਮ ਮੇਰੇ ਸਾਹਮਣੇ ਨਹੀਂ ਨੇ, ਜਿਹੜੇ ਮੈਨੂੰ ਯਾਦ ਆਏ ਨੇ ਉਹਨਾਂ ਦਾ ਮੈਂ ਜ਼ਿਕਰ ਕੀਤਾ ਹੈ, ਪਰ ਸਮੁੱਚੀ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਇਹ ਡਿਬੇਟ ਕੋਈ ਨਵੀਂ ਨਹੀਂ ਹੈ। ਜਦੋਂ ਕੋਹਿਨੂਰ ਹੀਰੇ ਦੀ ਗੱਲ ਹੁੰਦੀ ਹੈ ਤੇ ਜਦੋਂ ਵੀ ਯੂਕੇ ਨਾਲ ਸੰਬੰਧਿਤ ਕੋਈ ਐਕਟੀਵਿਟੀ ਜਿਹਦਾ ਸੰਬੰਧ ਭਾਰਤ ਨਾਲ ਹੋਏ ਜਾਂ ਅਦਰਵਾਈਜ਼ ਹੁਣ ਰਾਣੀ ਦੇ ਮਰਨ ਤੋਂ ਬਾਅਦ, ਤੇ ਇੱਕ ਡਿਬੇਟ ਜਿਸ ਨੂੰ ਬਹੁਤ ਵਾਰ ਭਾਰਤੀ ਟਵਿੱਟਰ ਵਾਲੇ ਜਾਂ ਸੋਸ਼ਲ ਮੀਡੀਆ ਵਾਲੇ ਜ਼ਿਆਦਾ ਉਛਾਲਦੇ ਨੇ, ਤੇ ਉਸ ਦੇ ਵਿੱਚ ਫਿਰ ਦੂਸਰੇ ਵੀ ਕਲੇਮੈਂਟ ਜਾਂ ਦਾਅਵੇਦਾਰ ਆ ਜਾਂਦੇ ਨੇ। ਔਰ ਇਹ ਦੋ ਇਸ਼ੂ ਹਮੇਸ਼ਾ ਹੀ ਭਾਰਤੀ ਸਿਸਟਮ ਵਾਲੇ ਜਾਂ ਉਹਨਾਂ ਦੇ ਜਿਹੜੇ ਅੱਗੋਂ ਦੁਮ ਛੱਲੇ ਨੇ, ਉਹਨਾਂ ਦੇ ਕੋਲ ਰੈਡੀਮੇਡ ਬਣੇ ਪਏ ਹੁੰਦੇ ਨੇ। ਇੱਕ ਜਲਿਆਂ ਵਾਲਾ ਬਾਗ, ਜਦੋਂ ਵੀ ਕੋਈ ਇੰਗਲੈਂਡ ਦੇ ਕਿਸੇ ਡਿਗਨਿਟਰੀ ਦਾ ਖਾਸ ਤੌਰ ਤੇ ਦਰਬਾਰ ਸਾਹਿਬ ਦਾ ਦੌਰਾ ਹੋਏ, ਉਹਨਾਂ ਦਾ ਪ੍ਰਾਈਮ ਮਿਨਿਸਟਰ ਦਾ, ਜਾਂ ਜਦੋਂ ਕੁਈਨ 1997 ਦੇ ਵਿੱਚ ਗਈ, ਤੇ ਪਹਿਲਾ ਰੌਲਾ ਉਹ ਸ਼ੁਰੂ ਕਰ ਦਿੰਦੇ ਨੇ ਜੇ ਜਲਿਆਂਵਾਲੇ ਬਾਗ ਲਈ ਮਾਫੀ ਮੰਗੇ। ਉਹ ਉਹਨਾਂ ਦਾ ਮਕਸਦ ਜਿਹੜਾ ਦਰਬਾਰ ਸਾਹਿਬ ਦੀ ਫੇਰੀ ਹੈ ਉਹਨਾਂ ਦੀ, ਉਸ ਨੂੰ ਟੋਨ ਡਾਊਨ ਕਰਨਾ ਹੁੰਦਾ ਹੈ, ਜਾਂ ਉਹਦਾ ਡਿਫੈਂਸਿਵ ਕਰਨਾ ਹੁੰਦਾ ਹੈ, ਜਾਂ ਪਹਿਲਾ ਉਹਨਾਂ ਦਾ ਯਤਨ ਹੁੰਦਾ ਕਿ ਉਹ ਕੈਂਸਲ ਹੀ ਕਰ ਦੇਣ। ਔਰ ਇਸ ਦਾ ਅਸੀਂ ਮੁਜ਼ਾਹਰਾ 1997 ਦੇ ਵਿੱਚ ਦੇਖਿਆ, ਜਦੋਂ ਇਹੀ ਕੁਈਨ ਐਲਿਜ਼ਾਬੈਥ ਜਿਹੜੀ ਹੈ ਇਹ ਭਾਰਤ ਦੇ ਦੌਰੇ ਤੇ ਜਾਣ ਦੀ ਇੱਛਕ ਸੀ, ਉਹਨੇ ਜਾਣਾ ਸੀ। ਉਸ ਵੇਲੇ ਆਈ.ਕੇ. ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਔਰ ਰਾਣੀ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ। ਔਰ ਜੇ ਤੁਸੀਂ ਉਸ ਪੀਰੀਅਡ ਦਾ ਉਹ ਸਾਰਾ ਰਿਕਾਰਡ ਕੱਢ ਕੇ ਦੇਖ ਲਓ, ਇੰਨੇ ਇਸ਼ੂ ਖੜੇ ਕੀਤੇ ਗਏ। ਸਭ ਤੋਂ ਵੱਡਾ ਤਾਂ ਸੀ ਕਿ ਜੀ ਸਿਕਿਉਰਿਟੀ, ਕਿ ਉਹਦੀ ਸਿਕਿਉਰਿਟੀ ਜਿਹੜੀ ਹੈ ਉਹਦੀ ਗਰੰਟੀ ਨਹੀਂ ਇੰਡੀਅਨ ਗਵਰਨਮੈਂਟ ਕਰ ਸਕਦੀ, ਜਾਂ ਕਿਉਂਕਿ ਉਹ ਨਹੀਂ ਸੀ ਚਾਹੁੰਦੇ, ਕਿਉਂਕਿ ਰਾਣੀ ਦੀ ਵਿਜ਼ਿਟ ਦਰਬਾਰ ਸਾਹਿਬ ਦੀ ਕੋਈ ਇੱਕ ਸਧਾਰਨ ਵਿਜ਼ਿਟ ਨਹੀਂ ਸੀ। ਵੈਸੇ ਤਾਂ ਜੋ ਵੀ ਗੁਰੂ ਦੇ ਘਰ ਚ ਆਉਂਦਾ ਹੈ ਬਰਾਬਰ ਹੁੰਦਾ ਹੈ, ਪਰ ਉਹ ਚਰਚ ਆਫ, ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਉਹ ਪ੍ਰਾਈਮ ਮਿਨਿਸਟਰ ਹੋਣ ਦੇ ਨਾਲ ਨਾਲ ਚਰਚ ਆਫ ਇੰਗਲੈਂਡ ਜਿਹਦੇ ਇੱਕ ਵੱਡੀ ਮੈਂਬਰਸ਼ਿਪ ਹੈ, ਉਹਦੀ ਹੈੱਡ ਵੀ ਹੈ। ਸੋ ਉਹ ਇੱਕੋ ਵੇਲੇ ਜਦੋਂ ਅਸੀਂ ਆਪਣੇ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਹਾਲਾਂ ਉਸ ਦੀ ਬਿਲਕੁਲ ਵੇਰੀਏਸ਼ਨ ਹੈ, ਉਹ ਚਰਚ ਐਂਡ ਸਟੇਟ ਟੂਗੈਦਰ ਵਾਲੇ ਕਨਸੈਪਟ ਨਾਲੋਂ ਡਿਫਰੈਂਟ ਹੈ। ਪਰ ਯੂਕੇ ਦੇ ਵਿੱਚ ਤਾਂ ਇਹ ਕਨਸੈਪਟ ਮੰਨਿਆ ਹੋਇਆ ਕਿ ਉਹੀ ਜਿਹੜੀ ਰਾਣੀ ਹੈ ਉਹ ਹੈਡ ਆਫ ਦਾ ਚਰਚ ਵੀ ਹੈ, ਔਰ ਚਰਚ ਆਫ ਇੰਗਲੈਂਡ ਦੀ ਮੁਖੀ ਵੱਲੋਂ ਵੀ, ਔਰ ਉਹ ਰਾਣੀ ਜਿਹੜੀ ਕਿ 1953 ਤੋਂ ਤਖਤ ਦੇ ਉੱਤੇ ਬੈਠੀ ਹੋਈ ਹੈ, ਔਰ ਜਿਨ੍ਹਾਂ ਦੇ ਨਾਲ ਸਿੱਖਾਂ ਦਾ ਜਿੱਥੇ ਜੇ ਕਹੀਏ ਕਿ ਹੇਟ ਲਵ ਰਿਲੇਸ਼ਨਸ਼ਿਪ ਵੀ ਰਹੀ ਹੈ, ਉਹ ਸਾਰੇ
ਬ੍ਰਿਟਿਸ਼ ਐਮਪਾਇਰ ਦੀ ਹੇਟ ਇਸ ਲਈ ਕਿ ਜੋ ਕੁਝ ਸਿੱਖ ਰਾਜ ਦੇ ਨਾਲ ਕੀਤਾ, ਡੋਗਰਿਆਂ ਨੂੰ ਸ਼ਹਿ ਦੇ ਕੇ ਸਿੱਖ ਰਾਜ ਹੜੱਪਿਆ, ਮਾਈਨਰ ਦਲੀਪ ਸਿੰਘ ਜਿਹਦੇ ਗਾਰਡੀਅਨ ਬਣੇ, ਉਹਨੂੰ ਕਿਵੇਂ ਆਪਣੀ ਧਰਤੀ ਤੋਂ ਦੂਰ ਕੀਤਾ, ਮਾਂ ਤੋਂ ਅੱਡ ਕੀਤਾ, ਕਿਵੇਂ ਉਸ ਸਿੱਖ ਸਲਤਨਤ ਨੂੰ ਲੁੱਟਿਆ, ਔਰ ਐਨ ਜਿਹੜਾ ਤੋਸ਼ਾਖਾਨਾ ਵੀ ਖਾਲੀ ਕਰਕੇ ਜਿਹਦੇ ਵਿੱਚ ਕੋਹਿਨੂਰ ਹੀਰਾ ਵੀ ਸੀ, ਉਹ ਕਿਵੇਂ ਦਲੀਪ ਸਿੰਘ ਰਾਹੀਂ ਪਹਿਲਾਂ ਲਾਰਡ ਡਲਹੌਜ਼ੀ ਨੇ ਆਪਣੇ ਕਬਜ਼ੇ 'ਚ ਕੀਤਾ, ਫਿਰ ਇੰਗਲੈਂਡ ਪਹੁੰਚਾਇਆ, ਫਿਰ ਜਦੋਂ ਦਲੀਪ ਸਿੰਘ 14 ਸਾਲ ਦੀ ਉਮਰ 'ਚ ਐਗਜ਼ਾਈਲ 'ਚ ਭੇਜ ਕੇ ਇੰਗਲੈਂਡ 'ਚ ਆਉਂਦਾ, ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਜੀ ਇਹ ਨਾ ਲੱਗੇ ਕਿ ਜੀ ਅਸੀਂ ਪਲੰਡਰ ਕੀਤਾ ਜਾਂ ਲੁੱਟਿਆ। ਉਸ ਤੋਂ ਦਲੀਪ ਸਿੰਘ ਤੋਂ ਜਿਹੜਾ ਉਹ ਹੀਰਾ ਕੁਈਨ ਵਿਕਟੋਰੀਆ ਜਿਹੜੀ ਕਿ ਗੋਡ ਮਦਰ ਬਣੀ ਹੋਈ ਸੀ ਉਹਨੂੰ ਦਵਾਇਆ। ਸੋ ਇਹ ਇੱਕ ਪਾਰਟ ਹਮੇਸ਼ਾ, ਕਿਉਂਕਿ ਇਹ ਗੱਲ ਕੱਲੀ ਹੀਰਿਆਂ ਜਵਾਹਰਾਤਾਂ ਨਾਲ ਜੁੜੀ ਹੋਈ ਨਹੀਂ ਹੈ। ਵੈਸੇ ਤਾਂ ਸਾਡੇ ਲਈ ਜਦੋਂ ਅਸੀਂ ਹੀਰਾ ਲਫ਼ਜ਼ ਜਾਂ ਰੂਹਾਨੀ ਦੁਨੀਆ 'ਚ ਕਹਿੰਦੇ ਆ, ਮੈਨੂੰ ਤਾਂ ਈਵਨ ਇਸ ਡਿਬੇਟ 'ਚ ਵੀ ਕੋਈ ਜਿਹੜਾ ਉਹ ਨਹੀਂ ਲੱਗਦਾ ਹੁੰਦਾ, ਲੇਕਿਨ ਮੈਂ ਇਸ ਦਾ ਪਿਛੋਕੜ ਵੀ ਜ਼ਰੂਰ ਦੱਸਣਾ ਚਾਹੁੰਦਾ। ਹਾਲਾਂਕਿ ਸਾਡੇ ਲਈ ਤਾਂ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਰੱਬੀ ਬੰਦਗੀ ਵਾਲਿਆਂ ਦੀ ਗੱਲ ਸੁਣਦੇ ਆ, ਤਾਂ ਉਹਨਾਂ ਦਾ ਤਾਂ ਇਹੀ ਬਾਰ-ਬਾਰ ਮੈਸੇਜ ਹੁੰਦਾ ਹੈ ਕਿ ਭਾਈ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿ ਭਾਈ ਇਹ ਸਾਡੇ ਲਈ ਤਾਂ ਹੀਰਾ ਹੈ, ਉਹ ਜੀਵਨ ਹੈ ਜਿਹੜਾ ਇਨਸਾਨ ਨੂੰ ਰੱਬ ਨੇ ਦਿੱਤਾ ਹੈ। ਔਰ ਕਿਉਂਕਿ ਹੀਰੇ ਤੇ ਕੌਡੀ ਹਾਲਾਂਕਿ ਜਿਨ੍ਹਾਂ ਮਾਈਨਸ 'ਚੋਂ ਹੀਰਾ ਨਿਕਲਦਾ ਹੈ ਉਹਨਾਂ 'ਚੋਂ ਹੀ ਕੋਲਾ ਵੀ ਨਿਕਲਦਾ ਹੈ, ਰੱਬ ਦੀ ਦਰਗਾਹ ਜਾਂ ਦੂਜਾ ਤਾਂ ਨਹੀਂ, ਪਰ ਕਿਉਂਕਿ ਇਨਸਾਨ ਨੇ ਇਹ ਸਾਰਾ ਲਗਜ਼ਰੀ ਔਰ ਇਸ ਦੇ ਨਾਲ ਜੋੜ ਕੇ ਉਸ ਦੀ ਕੀਮਤ ਬਣਾਈ। ਔਰ ਜ਼ਾਹਰ ਹੈ ਫਿਰ ਉਹ ਜਿਹੜੇ ਜਦੋਂ ਅਸੀਂ ਨੌ ਨਿਧ ਦੀ ਗੱਲ ਕਰਦੇ ਹਾਂ, ਨੌ ਖਜ਼ਾਨੇ, ਨਵਨਿਧ ਲਫ਼ਜ਼ ਬਹੁਤ ਵਾਰ ਆਉਂਦਾ, ਤਾਂ ਉਹਨਾਂ ਖਜ਼ਾਨਿਆਂ 'ਚ ਹੀਰੇ ਵੀ ਨੇ, ਜਵਾਹਰਾਤ ਵੀ ਨੇ, ਸੋਨਾ ਵੀ ਹੈ, ਚਾਂਦੀ ਵੀ ਹੈ। ਉਹ ਕਿੰਨਾ, ਕਿਉਂਕਿ ਇਹ ਤਾਂ ਫਿਰ ਇਨਸਾਨ ਨੇ ਆਪਣੀ ਜਿਹੜਾ ਉਸ ਸਾਰੀ ਦੁਨੀਆ ਨੂੰ ਹੀਰਿਆਂ ਜਵਾਹਰਾਤਾਂ ਦੇ ਦੁਆਲੇ ਘੁਮਾਇਆ। ਇਹ ਵੱਖਰੀ ਗੱਲ ਹੈ ਕਿ ਭਾਈ ਅਲਟੀਮੇਟਲੀ ਇਹ ਹੀਰੇ ਜਵਾਹਰਾਤਾਂ ਦੇ ਮਾਲਕ ਵੀ ਜਿਵੇਂ ਦੁਨੀਆ 'ਚ ਆਉਂਦੇ ਨੇ ਨੰਗੇ, ਉਵੇਂ ਹੀ ਜਿਹੜੇ ਨੇ ਖਾਲੀ ਹੱਥ ਜਾਂਦੇ ਨੇ। ਲੇਕਿਨ ਇਸ ਵੇਲੇ ਰੂਹਾਨੀਅਤ ਦੀ ਮੈਂ ਗੱਲ ਨਹੀਂ ਕਰ ਰਿਹਾ। ਅਸੀਂ ਇਹ ਦੇਖਦੇ ਹਾਂ ਕਿ ਇਹ ਸਾਡੀ ਹੇਟਰੇਡ ਹੁੰਦੀ ਹੈ, ਪਰ ਜਿਹੜਾ ਲਵ ਭਾਵੇਂ ਉਹ ਅਰੇਂਜਡ ਲਵ ਸੀ ਜਾਂ ਜਿਹਨੂੰ ਕਹਿੰਦੇ ਨੇ ਵੀ ਮੈਰਿਜ ਆਫ ਕਨਵੀਨੀਅੰਸ ਸੀ, ਕਿ ਜਦੋਂ ਇੱਕ ਵਾਰੀ ਅੰਗਰੇਜ਼ ਆ ਕੇ ਬਹਿ ਗਏ ਪੰਜਾਬ ਦੇ ਵਿੱਚ ਔਰ ਫਿਰ ਉਹਨਾਂ ਨੇ ਸਿੱਖਾਂ ਨੂੰ ਪੈਂਪਰ ਕਰਨ ਵਾਲਾ ਹੱਥ ਵਧਾਇਆ, ਉਹਨਾਂ ਨੂੰ ਵੀ ਰੁਜ਼ਗਾਰ ਚਾਹੀਦਾ ਸੀ। ਫਿਰ ਸਿੱਖ ਫੌਜ ਦੇ ਵਿੱਚ ਵੱਡੀ ਗਿਣਤੀ 'ਚ ਸਿੱਖਾਂ ਦਾ ਜਾਣਾ, ਔਰ ਫਿਰ ਵਰਲਡ ਵਾਰਸ ਦੀ ਕਹਾਣੀ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਉਹ ਇੱਕ ਅੰਗਰੇਜ਼ਾਂ ਪ੍ਰਤੀ ਜਾਂ ਬ੍ਰਿਟਿਸ਼ ਰਾਜ ਪ੍ਰਤੀ, ਇਹ ਤਾਂ ਨਹੀਂ ਹੈ ਕਿ ਉਹ ਪਿਆਰ ਦੀ ਕਹਾਣੀ ਹੈ, ਪਰ ਉਹ ਇੱਕ ਸੰਬੰਧਾਂ ਦੀ ਕਹਾਣੀ ਵੀ ਜੁੜ ਜਾਂਦੀ ਹੈ। ਔਰ ਦਲੀਪ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਇਨ ਐਗਜ਼ਾਈਲ ਆਉਂਦਾ ਹੈ, ਪਹਿਲਾ ਸਿੱਖ ਵੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ 47 ਦਾ ਇੱਕ ਹੋਰ ਹੇਟਰੇਡ ਦਾ ਦੌਰ ਸ਼ਾਮਲ ਹੋ ਜਾਂਦਾ, ਜਿਹਦੇ 'ਚ ਹਾਲਾਂ ਬਹੁਤ ਵਾਰ ਅਸੀਂ ਦੋਸ਼ੀ ਤਾਂ ਆਪਣੀ ਲੀਡਰਸ਼ਿਪ ਨੂੰ ਹੀ ਮੰਨਦੇ ਹਾਂ ਕਿ ਭਾਈ ਉਹਨਾਂ ਨੇ ਕੋਈ ਸਿੱਖ ਕੌਮ ਦੇ ਆਪਣੇ ਘਰ ਦੇ ਲਈ, ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣ ਲਈ ਕੋਈ ਜਿਹੜਾ ਹੈ ਉਹ ਤਰੱਦਦ ਨਹੀਂ ਕੀਤਾ, ਜਾਂ ਜੋ ਚੱਲ ਰਿਹਾ ਸੀ ਉਹਦੇ 'ਚ ਉਹਨਾਂ ਨੇ ਸਿਆਣਪ ਨਹੀਂ ਦਿਖਾਈ। ਪਰ ਉਹਦੇ 'ਚ ਕਿਤੇ ਨਾ ਕਿਤੇ ਜਦੋਂ ਅਸੀਂ ਗੱਲ ਕੀਤੀ ਪਿਛਲੇ 14 ਅਗਸਤ 15 ਅਗਸਤ ਦੇ ਮੌਕਿਆਂ ਦੇ ਉੱਤੇ ਕਿ ਜੇ ਉਸ 47 ਦੀ ਮੁਲਕ ਵੰਡ ਦੇ ਵੇਲੇ 15 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ 'ਚ ਪੰਜਾਬੀ ਸਨ, ਸਿੱਖ, ਹਿੰਦੂ, ਮੁਸਲਮਾਨ, ਔਰ 1.5 ਕਰੋੜ ਤੋਂ ਜ਼ਿਆਦਾ ਬੇਘਰ ਹੋਏ, ਤੇ ਉਹਦੇ ਲਈ ਵੀ ਇਹ ਬ੍ਰਿਟਿਸ਼ ਜਿਹੜੇ ਨੇ ਇਹ ਜ਼ਿੰਮੇਵਾਰ ਨੇ, ਕਿਉਂਕਿ ਜੋ ਇਹ ਵੰਡ ਸਤੰਬਰ 1948 ਜਿਹੜੀ ਡੇਟ ਮਿੱਥੀ ਗਈ ਸੀ, ਮਾਊਂਟ ਬੈਟਨ ਉੱਥੇ ਪਹੁੰਚਿਆ, ਉਹਨਾਂ ਨੇ ਕਾਹਲੀ ਪਾਈ ਔਰ ਉਸ ਨੂੰ ਫਾਰਵਰਡ ਕਰਕੇ ਅਗਸਤ 47 ਤੇ ਲੈ ਆਏ। ਨਤੀਜੇ ਦੇ ਔਰ ਲਗਭਗ 4-6 ਹਫ਼ਤੇ 'ਚ ਰੈੱਡ ਕਲਿਫ ਆਇਆ, ਉਹਨੇ ਲੀਕ ਖਿੱਚੀ ਔਰ ਕਿਸੇ ਅੰਗਰੇਜ਼ ਦੇ ਕਿਸੇ ਨੇ ਚਪੇੜ ਨਹੀਂ ਮਾਰੀ, ਕੋਈ ਗੋਰਾ ਨਹੀਂ ਮਾਰਿਆ ਗਿਆ ਉਸ ਵਾਇਲੈਂਸ ਦੇ ਵਿੱਚ। ਤੇ ਉਹਨਾਂ ਨੇ 15.5 ਲੱਖ ਜਿਹੜੇ ਬੇਗੁਨਾਹ ਲੋਕ ਮਰਵਾਏ ਔਰ 1.5 ਕਰੋੜ ਤੋਂ ਜ਼ਿਆਦਾ ਬੇਘਰੇ ਕੀਤੇ। ਉਹਦੇ ਲਈ ਵੀ ਉਹ ਗੁਨਾਹਗਾਰ ਨੇ ਵੱਡੇ। ਔਰ ਫਿਰ ਅਸੀਂ ਪੋਸਟ 47 ਜਿਵੇਂ ਖਾਸ ਤੌਰ ਤੇ ਫਰਵਰੀ 1984 ਚ ਮਾਰਗਰੇਟ ਥੈਚਰ ਦਾ ਰੋਲ ਹੈ, ਇੰਦਰਾ ਗਾਂਧੀ ਦੇ ਕਹਿਣ ਤੇ ਉਹਨਾਂ ਦੀ MI6 ਨੇ ਜਿਵੇਂ ਆਪਣੇ ਇੰਟੈਲੀਜੈਂਸ ਆਪਰੇਟਿਵ ਭੇਜੇ। ਔਰ ਤਾਜ਼ਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਕੁਝ ਹਫ਼ਤੇ ਪਹਿਲਾਂ ਹੀ ਜਿਹੜਾ ਫੈਕਟ ਸਾਹਮਣੇ ਆਇਆ ਕਿ ਕਿਵੇਂ ਜੱਗੀ ਜੌਲ ਜਿਹੜੇ ਪਿਛਲੇ 5 ਸਾਲ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਨੇ, ਬ੍ਰਿਟਿਸ਼ ਸਿਟੀਜ਼ਨ,
ਕਿ ਉਹਨਾਂ ਦੀ ਟਿਪ ਆਫ ਹੀ MI6 ਨੇ ਦਿੱਤੀ। ਸੋ ਇਸ ਕਿਸਮ ਦੇ ਸਾਰੇ 'ਚ ਜਦੋਂ ਕੋਹਿਨੂਰ ਦੀ ਡਿਬੇਟ ਹੁਣ ਰਾਣੀ ਦੇ ਜਾਣ ਤੋਂ ਬਾਅਦ ਪੂਰਾ ਟਵਿੱਟਰ ਦੇ ਉੱਤੇ ਟ੍ਰੈਂਡ ਰਿਹਾ, ਔਰ ਕੱਲਾ ਇਹੀ ਨਹੀਂ, ਦੋ ਖਬਰਾਂ ਜਿਹੜੀਆਂ ਬਾਕੀ ਵੀ ਥਾਵਾਂ ਤੇ ਆਰਟੀਕਲ ਹੋਣਗੇ, ਪਰ NBC ਨਿਊਜ਼ ਦੇ ਉੱਤੇ ਜਿਹੜਾ ਖਾਸ ਤੌਰ ਤੇ ਵਰਲਡ ਰਿਲੀਜਨ ਸੈਕਸ਼ਨ ਹੈ ਜਾਂ ਕਲਚਰ ਦਾ ਹੈ, ਸਾਡੀ ਬੱਚੀ ਬ੍ਰਹਮਜੋਤ ਕੌਰ ਨੇ ਇੱਕ ਪੂਰਾ ਆਰਟੀਕਲ ਇਸ ਤੇ ਲਿਖਿਆ ਜਿਹੜਾ ਪੂਰਾ ਫੁੱਲੀ ਪਬਲਿਸ਼ ਹੋਇਆ, ਕੋਹਿਨੂਰ ਦੀਆਂ ਪਿਕਚਰਸ ਵੀ ਔਰ ਦੂਸਰੇ ਵੀ, ਔਰ ਉਸ ਦਾ ਟਾਈਟਲ ਹੈ The Kohinoor diamond was obtained by the British Empire. Some argue it should be returned to India. ਕਿ ਬ੍ਰਿਟਿਸ਼ ਬਸਤੀਵਾਦੀਆਂ ਨੇ ਲਿਆਂਦਾ, ਕੁਛ ਦਾ ਆਰਗੂਮੈਂਟ ਹੈ ਵੀ ਭਾਰਤ ਨੂੰ ਵਾਪਸ ਕਰਨਾ ਚਾਹੀਦਾ ਹੈ, ਔਰ ਇਹ ਆਫੀਸ਼ੀਅਲੀ ਵੀ ਇੰਡੀਆ ਨੇ ਮੰਗ ਕੀਤੀ ਹੋਈ ਹੈ। ਔਰ ਫਿਰ ਇਸ ਨੂੰ ਕੋਟ ਕਰਦੇ ਆ, ਜਿਹੜੀ ਇੱਕ ਬੀਬੀ ਹਿਸਟੋਰੀਅਨ ਨੂੰ ਇਸ ਆਰਟੀਕਲ ਦੇ ਵਿੱਚ ਕੋਟ ਕੀਤਾ ਗਿਆ, ਡੈਨੀਅਲ ਕਿਨਸੇ, ਅਸਿਸਟੈਂਟ ਪ੍ਰੋਫੈਸਰ ਆਫ ਹਿਸਟਰੀ, ਜਿਹੜੀ ਹੈ ਜਿਹੜੀ ਕਾਰਲਟਨ ਯੂਨੀਵਰਸਿਟੀ ਆਟਵਾ ਓਨਟਾਰੀਓ 'ਚ ਹੈ। ਉਹਨੇ ਕਿਹਾ ਕਿ ਵੀ ਇਹ ਕੋਹਿਨੂਰ ਹੀਰੇ ਦੇ, ਔਰ ਇਹ ਕਿਉਂਕਿ NBC ਨਿਊਜ਼ ਦੀ ਟਾਈਟਲ ਦੇ ਥੱਲੇ ਸਬ ਟਾਈਟਲ ਹੈ, ਔਰ ਇਸ ਪ੍ਰੋਫੈਸਰ ਨੂੰ ਕੋਟ ਕੀਤਾ ਕਿ ਇਟ ਹੈਜ਼ ਏ ਹਿਸਟਰੀ ਆਫ ਬੀਇੰਗ ਪਾਰਟ ਆਫ ਵਾਰ ਬੂਟੀ ਔਰ ਟਰੋਫੀਜ਼ taken as the result of war in South Asia. So in a lot of way it is a symbol of plunder and represents the long history of plunder imperialism. ਕਿ ਵੀ ਇਹ ਲੁੱਟ ਦਾ ਮਾਲ ਦੇ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਬ੍ਰਿਟਿਸ਼ ਦੀ ਇਹ ਹਿਸਟਰੀ ਹੈ ਕਿ ਉਹਨਾਂ ਨੇ ਕਿਵੇਂ ਸਾਊਥ ਏਸ਼ੀਆ ਚੋਂ ਇਹਨੂੰ ਐਜ਼ ਏ ਟਰੋਫੀ ਲਿਆਂਦਾ ਲੁੱਟ ਕੇ, ਔਰ ਇਹ ਜਿਹੜਾ ਪਲੰਡਰ ਦਾ ਔਰ ਇਹ ਜਿਹੜਾ ਬਸਤੀਵਾਦ ਦੇ ਥੱਲੇ ਲੁੱਟ ਕਸੁੱਟ ਹੋਈ ਉਸ ਦੀ ਇਹ ਰਿਪਰੈਜ਼ੈਂਟੇਸ਼ਨ ਵੀ ਕਰਦੇ। ਸੋ ਇਹਦੇ ਨਾਲ ਇੱਕ ਦਿਲਚਸਪ ਸਟੋਰੀ ਜਿਹੜੀ ਕਿ ਹਾਲਾਂ ਸਿੱਖ ਰਾਜ 'ਚ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਦਿਨਾਂ ਵੇਲੇ ਕੁਛ ਅਕਾਊਂਟਸ ਇਸ ਕਿਸਮ ਦੀ ਰੈਫਰੈਂਸ ਕਰਦੇ ਸੀ, ਪਰ ਇੱਕ ਪੂਰੀ ਨਿਊਜ਼ ਜਿਹੜੀ ਭਾਰਤੀ ਮੀਡੀਆ ਨੇ ਲਾਈ, ਓਡੀਸ਼ਾ ਬੋਡੀ ਕਲੇਮਸ ਕੋਹਿਨੂਰ ਬਿਲੋਂਗਸ ਟੂ ਲਾਰਡ ਜਗਨਨਾਥ, ਸੀਕ ਇਟਸ ਰਿਟਰਨ ਫਰਮ UK। ਇਹ ਜਿਹੜੀ ਹੈ ਕੁਈਨ ਐਲਿਜ਼ਾਬੈਥ II ਔਰ ਪ੍ਰਿੰਸ ਚਾਰਲਸ ਹੁਣ ਕਿੰਗ ਬਣ ਗਿਆ, ਔਰ ਇਸ ਦੇ ਉੱਤੇ ਇਹ ਭੁਵਨੇਸ਼ਵਰ ਡੇਟਲਾਈਨ ਦੀ ਸਟੋਰੀ ਹੈ ਕਿ ਇਹ ਸੋਸ਼ੋ ਕਲਚਰਲ ਆਰਗੇਨਾਈਜੇਸ਼ਨ ਆਫ ਓਡੀਸ਼ਾ ਹੈਜ਼ ਕਲੇਮਡ that Kohinoor diamond belonged to Lord Jagannath and sought the intervention of President Draupadi Murmu for its return to the historic Puri temple from the United Kingdom। और ये मंग भी जी पूरी उदी ऑर्गेनाइजेशन ने इस उत्ते किया कि जी महाराजा रणजीत सिंह ने अखीरले वेले ਜਿਹੜੇ ਜਦੋਂ ਡੈਥ ਬੈੱਡ ਤੇ ਸੀ ਇਹ ਜਗਨਨਾਥ ਮੰਦਿਰ ਨੂੰ ਡੋਨੇਟ ਕੀਤਾ ਸੀ, ਇਸ ਲਈ ਇਸ ਦੇ ਉੱਤੇ ਸਾਡਾ ਮੰਦਿਰ ਦਾ ਹੱਕ ਹੈ, ਔਰ ਭਾਰਤੀ ਗਵਰਨਮੈਂਟ ਨੂੰ ਕਿਹਾ ਕਿ ਇਹ ਜਿਹੜਾ ਉੱਥੋਂ ਮੰਗਵਾਇਆ ਜਾਏ। ਹੁਣ ਤੱਕ ਜਦੋਂ ਅਸੀਂ ਕਲੇਮੈਂਟਸ ਦੀ ਗੱਲ ਕਰਦੇ, ਇਸ ਕੋਹਿਨੂਰ ਹੀਰੇ ਦੇ ਕਲੇਮੈਂਟ ਇੰਡੀਆ ਦੀ ਅਸੀਂ ਗੱਲ ਕੀਤੀ, ਹੁਣ ਮੰਦਿਰ ਵਾਲੇ ਵੀ ਆ ਗਏ, ਪਾਕਿਸਤਾਨ ਉਹਨਾਂ ਦਾ ਕਲੇਮ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਤੋਂ ਇਹਨਾਂ ਨੇ ਧੋਖੇ ਨਾਲ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਆਫ ਜਿਹੜੀ ਸੀਟ ਪਾਵਰ ਸੀ, ਸੀਟ ਆਫ ਪਾਵਰ ਜਿੱਥੋਂ ਉਹਨਾਂ ਨੇ ਗਵਰਨ ਕੀਤਾ ਉਹ ਲਾਹੌਰ ਸੀ, ਔਰ ਬਹੁਤ ਸਾਰਾ ਅੱਜ ਦਾ ਪਾਕਿਸਤਾਨੀ ਪੰਜਾਬ ਔਰ ਖੈਬਰ ਪਖਤੂਨਖਵਾ ਪ੍ਰੋਵਿੰਸ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਸੋ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗੰਗਾ ਜਮਨਾ ਦੇ ਉੱਤੇ ਤਾਂ ਰਾਜ ਨਹੀਂ ਕੀਤਾ, ਨਾ ਹੀ ਈਵਨ ਮਾਲਵੇ ਤੇ ਵੀ ਨਹੀਂ ਕੀਤਾ, ਸਤਲੁਜ ਪਾਰ ਦੀਆਂ ਸਿੱਖ ਜਿਹੜੀਆਂ ਰਿਆਸਤਾਂ ਸੀ। ਸੋ ਪਾਕਿਸਤਾਨ ਦਾ ਕਲੇਮ ਵੀ ਹੈ ਕਿ ਭਾਈ ਇਹ ਜਿਹੜਾ ਸਾਡਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ 'ਚ ਸੀ, ਸੋ ਇਸ ਦੇ ਉੱਤੇ ਸਾਡਾ ਹੱਕ ਬਣਦਾ, ਇਹ ਸਾਨੂੰ ਦਿਓ। ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਲਾਹੌਰ 'ਚ ਉੱਤੋਂ ਤੇ ਨਹੀਂ ਸੀ ਉਤਰਿਆ, ਉਹਨੇ ਜਿਹੜੇ ਉਸ ਵੇਲੇ ਦਾ ਸ਼ਾਹ ਸ਼ੁਜਾ ਭਗੌੜਾ ਸੀ, ਅਫਗਾਨਿਸਤਾਨ ਦਾ ਬਾਦਸ਼ਾਹ ਰਿਹਾ ਸੀ, ਉਹਦੇ ਭਰਾ ਨੇ ਕਬਜ਼ਾ ਕਰਕੇ ਉਹਨੂੰ ਕੈਦ 'ਚ ਰੱਖਿਆ ਸੀ ਕਸ਼ਮੀਰ ਦੇ ਵਿੱਚ, ਤੇ ਉਹਦੀ ਸ਼ਾਹ ਸ਼ੁਜਾ ਦੀ ਰਾਣੀ ਜਿਹੜੀ ਆ ਉਹ ਲਾਹੌਰ ਆਈ, ਔਰ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਈਮ ਮਿਨਿਸਟਰ ਜਿਹੜੇ ਸਨ, ਫੋਰਨ ਮਿਨਿਸਟਰ ਵਾਂਗ ਫੋਰਨ ਮਿਨਿਸਟਰ ਸੀ ਔਰ ਸਭ ਤੋਂ ਟਰਸਟਵਰਦੀ ਫਕੀਰ ਅਜ਼ੀਜ਼ੁਦੀਨ, ਉਹਨਾਂ ਰਾਹੀਂ ਪਹੁੰਚ ਕੀਤੀ ਮਹਾਰਾਜਾ ਰਣਜੀਤ ਸਿੰਘ ਕੋਲ ਕਿ ਵੀ ਜੇ ਮੇਰੇ ਘਰ ਵਾਲੇ ਨੂੰ ਕਸ਼ਮੀਰ 'ਚ ਜਿੱਥੇ ਕਿ ਕਿਉਂਕਿ ਕਸ਼ਮੀਰ ਉਸ ਵੇਲੇ ਦੇ ਅਫਗਾਨਿਸਤਾਨ ਦਾ ਸੂਬਾ ਹੀ ਸੀ ਔਰ ਉਹਦੇ 'ਚ ਸ਼ਾਹ ਸ਼ੁਜਾ ਨੂੰ ਕੈਦ ਰੱਖਿਆ ਹੋਇਆ ਸੀ ਕਿ ਜੇ ਮਹਾਰਾਜਾ ਮੇਰੇ ਹਸਬੈਂਡ ਨੂੰ ਉੱਥੋਂ ਛੁਡਾ ਦੇ ਤੇ ਮੈਂ ਕੋਹਿਨੂਰ ਹੀਰਾ ਮੇਰੇ ਕੋਲ ਹੈ, ਕਿਉਂਕਿ ਉਹ ਰਾਣੀ ਸੀ ਅਫਗਾਨਿਸਤਾਨ ਦੇ ਬਾਦਸ਼ਾਹ ਦੀ, ਕਿ ਉਹਨੂੰ ਮੈਂ ਜਿਹੜੀ ਹੈ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕਰਾਂਗੇ। ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਕਸ਼ਮੀਰ ਐਕਸਪੀਡੀਸ਼ਨ
ਕਿੰਨੀ ਔਖੀ ਸੀ, ਕਿੰਨੇ ਉਹਦੇ 'ਚ ਜਾਨੀ ਨੁਕਸਾਨ ਹੋਇਆ। ਪਰ ਗੱਲ ਕੱਲੀ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਕੱਲੇ ਕੋਹਿਨੂਰ ਹੀਰੇ ਤੇ ਨਹੀਂ ਸੀ। ਉਹਨੂੰ ਇਹ ਵੀ ਪਤਾ ਸੀ ਕਿ ਕਸ਼ਮੀਰ ਜੇ ਅਫਗਾਨ ਕਬਜ਼ੇ ਤੋਂ ਛੁੱਟ ਜਾਂਦਾ ਹੈ ਔਰ ਪੰਜਾਬ ਦਾ ਹਿੱਸਾ ਬਣ ਜਾਂਦਾ ਹੈ ਸਿੱਖ ਐਮਪਾਇਰ ਦਾ, ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੋਏਗੀ। ਬਾਉਂਡਰੀਜ਼ ਜਿਹੜੀਆਂ ਨੇ ਉਹ ਜਾ ਕੇ ਚੀਨ ਦੇ ਨਾਲ ਲੱਗਣਗੀਆਂ ਔਰ ਇਸ ਦੇ ਨਾਲ ਕਸ਼ਮੀਰ ਜਿਹੜਾ ਇੱਕ ਵੱਡਾ ਰੈਵਨਿਊ ਜਨਰੇਟਿੰਗ ਪ੍ਰੋਵਿੰਸ ਵੀ ਸੀ। ਕਸ਼ਮੀਰੀ ਸ਼ਾਲਾਂ, ਕਸ਼ਮੀਰੀ ਟ੍ਰੇਡ ਔਰ ਜਿਹੜਾ ਈਵਨ ਸਿਲਕ ਰਾਊਟ ਵੀ ਚਾਈਨਾ ਦਾ ਸੀ, ਵੱਡਾ ਵਪਾਰਕ ਪਾਰਟ ਸੀ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਦੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕੀਤੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਫਤਹ ਵੀ ਕੀਤਾ। ਸ਼ਾਹ ਸ਼ੁਜਾ ਨੂੰ ਕੈਦ 'ਚੋਂ ਛੁਡਾਇਆ, ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਅੰਨਾ ਕਰ ਦਿੱਤਾ ਗਿਆ ਸੀ, ਲੇਕਿਨ ਉਹ ਸ਼ਾਹ ਸ਼ੁਜਾ ਨੂੰ ਸੇਫਲੀ ਲਾਹੌਰ ਲਿਆ ਕੇ ਜਿਹੜਾ ਉਹਦੀ ਬੇਗਮ ਤੋਂ ਫਿਰ ਅਜ਼ੀਜ਼ੁਦੀਨ ਨੇ ਕਿਹਾ ਵੀ ਤੂੰ ਆਪਣਾ ਇਕਰਾਰ ਪੂਰਾ ਕਰ। ਔਰ ਇਹ ਕਹਿੰਦੇ ਨੇ ਕਿ ਬਈ ਆਨਾਕਾਨੀ ਥੋੜੀ ਬਹੁਤ ਚੱਲ ਰਹੀ ਸੀ, ਕੋਈ ਵੀ ਪੋਜੈਸ਼ਨ ਜਿਹੜੀ ਹੈ ਉਹ ਸੌਖੀ ਤਾਂ ਨਹੀਂ ਹੁੰਦੀ ਛੱਡਣੀ, ਲੇਕਿਨ ਇਹ ਜਿਹੜੀ ਹੈ ਇਹ ਅਲਟੀਮੇਟਲੀ ਉਹਨੂੰ ਦੇਣਾ ਪਿਆ। ਤੇ ਇਸ ਤਰ੍ਹਾਂ ਜਿਹੜਾ ਹੈ ਹੁਣ ਅਫਗਾਨਿਸਤਾਨ ਦਾ ਵੀ ਕਲੇਮ ਬਣਦਾ ਹੈ ਕਿ ਬਈ ਸਾਡਾ ਬਾਦਸ਼ਾਹ ਸੀ ਜਿਹਦੇ ਤੋਂ ਇਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਸੀ ਤੇ ਇਹ ਸਾਡਾ ਹੱਕ ਬਣਦਾ। ਹੁਣ ਜਿਹੜਾ ਉਹ ਹੀਰਾ ਉਹ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਦੇ ਨਾਦਰ ਸ਼ਾਹ ਦੇ ਨਾਲ ਆਇਆ ਸੀ, ਜਦੋਂ ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਦੇ ਉੱਤੇ ਹਮਲਾ ਕੀਤਾ ਔਰ ਉਹ ਉਹਦਾ ਸਪਾਹ ਸਲਾਰ ਸੀ। ਬਾਅਦ ਦੇ ਵਿੱਚ ਨਾਦਰ ਸ਼ਾਹ ਜਿੱਤ ਕੇ ਦਿੱਲੀ ਲੁੱਟ ਕੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਸੀ ਔਰ ਉਸ ਤੋਂ ਉਹਨੇ ਕੋਹਿਨੂਰ ਹੀਰਾ ਖੋਇਆ ਸੀ। ਇਹ ਇੱਕ ਵੱਖਰੀ ਕਹਾਣੀ ਹੈ ਵੀ ਕਿਵੇਂ ਉਹਦੇ ਕਬਜ਼ੇ 'ਚ ਆਇਆ, ਪਰ ਅਸੀਂ ਪੁੱਠੇ ਪਾਸਿਓਂ ਜਾ ਰਹੇ ਹਾਂ ਵੀ ਕਲੇਮ ਕਿੱਧਰ ਨੂੰ ਜਾ ਰਿਹਾ। ਸੋ ਜ਼ਾਹਰ ਹੈ ਕਿ ਨਾਦਰ ਸ਼ਾਹ ਉਸ ਕੋਹਿਨੂਰ ਹੀਰੇ ਨੂੰ ਆਪਣੇ ਨਾਲ ਈਰਾਨ ਲੈ ਗਿਆ ਸੀ, ਜਿਵੇਂ ਉਹ ਤਖਤੇ ਤਾਊਸ ਨੂੰ ਵੀ ਲੈ ਗਿਆ ਸੀ, ਜਿਹੜਾ ਮੁਗਲ ਐਮਪਾਇਰ ਦਾ ਤਖਤ ਸੀ। ਤਾਊਸ ਫਾਰਸੀ ਦੇ ਵਿੱਚ ਮੋਰ ਨੂੰ ਕਹਿੰਦੇ ਨੇ, ਮੋਰ ਦੀ ਸ਼ਕਲ ਦਾ। ਸੋ ਉਹ ਤਖਤੇ ਤਾਊਸ ਵੀ ਨਾਲ ਲੈ ਗਿਆ ਸੀ ਔਰ ਕੋਹਿਨੂਰ ਹੀਰਾ ਵੀ। ਔਰ ਇਹ ਜਿਹੜਾ ਨਾਂ ਹੈ ਕੋਹਿਨੂਰ, ਇਸ ਦਾ ਮਤਲਬ ਫਾਰਸੀ ਦਾ ਨਾਂ ਹੈ ਜਿਸ ਦਾ ਮਤਲਬ ਹੈ ਮਾਊਂਟੇਨ ਆਫ ਲਾਈਟ, ਕਿ ਰੋਸ਼ਨੀ ਦਾ ਪਹਾੜ, ਨੂਰ ਦਾ ਪਹਾੜ। ਕੋ ਫਾਰਸੀ ਦੇ ਵਿੱਚ ਪਹਾੜ ਨੂੰ ਕਹਿੰਦੇ ਨੇ, ਨੂਰਜ਼ਾਰ ਹੈ, ਰੋਸ਼ਨੀ ਹੈ। ਔਰ ਇਹ ਹੈ ਕਿ ਵੀ ਜਦੋਂ ਉਹਨੇ ਨਾਦਰ ਸ਼ਾਹ ਨੇ ਉਹ ਦੇਖਿਆ ਪਹਿਲੀ ਵਾਰ ਤੇ ਉਸਨੇ ਕਿਹਾ ਕੋਹਿਨੂਰ, ਕਿ ਇੰਨੀ ਜਿਹੜਾ ਉਸ ਦੀ ਰੋਸ਼ਨੀ, ਔਰ ਨੇ ਕਿਹਾ ਇਹ ਰੋਸ਼ਨੀ ਦਾ ਪਹਾੜ। ਸੋ ਨਾਦਰ ਸ਼ਾਹ ਕਿਉਂਕਿ ਈਰਾਨ ਲੈ ਗਿਆ ਔਰ ਬਾਅਦ 'ਚ ਅਬਦਾਲੀ ਉਹਨੂੰ ਜਿਹੜਾ ਉਹ ਜਦੋਂ ਨਾਦਰ ਸ਼ਾਹ ਦਾ ਕਤਲ ਹੋ ਗਿਆ ਔਰ ਉਹ ਅਫਗਾਨਿਸਤਾਨ ਪਹੁੰਚਿਆ, ਪਰ ਤਖਤੇ ਤਾਊਸ ਅੱਜ ਵੀ ਜਿਹੜਾ ਤਹਿਰਾਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਿਆ। ਸੋ ਈਰਾਨ ਦਾ ਵੀ ਕਲੇਮ ਹੈ ਕਿ ਭਾਈ ਇਹ ਸਾਡੇ ਨਾਦਰ ਸ਼ਾਹ ਦਾ ਹੀਰਾ ਸੀ ਉਹਦੇ ਕੋਲ ਔਰ ਉੱਥੋਂ ਅਫਗਾਨਿਸਤਾਨ 'ਚ ਗਿਆ, ਅਫਗਾਨਿਸਤਾਨ ਤੋਂ ਲਾਹੌਰ ਸਿੱਖ ਰਾਜ ਕੋਲ ਆਇਆ, ਉੱਥੋਂ ਅੰਗਰੇਜ਼ ਲੈ ਗਏ। ਹੁਣ ਉਸ ਦੀ ਕਹਾਣੀ ਨਾਦਰ ਸ਼ਾਹ ਤੱਕ ਪਹੁੰਚਣ ਤੋਂ ਪਹਿਲਾਂ ਮੁਗਲੀਆ ਤੋਸ਼ੇਖਾਨੇ ਦੇ ਵਿੱਚ ਜਾਂ ਮੁਗਲੀਆ ਸਲਤਨਤ ਕੋਲ ਪਹੁੰਚਿਆ ਔਰ ਮੁਹੰਮਦ ਸ਼ਾਹ ਰੰਗੀਲੇ ਤੋਂ 1739 'ਚ ਨਾਦਰ ਸ਼ਾਹ ਨੇ ਉਹ ਖੋਇਆ। ਔਰ ਇਹ ਮੁਗਲੀਆ ਖਜ਼ਾਨੇ 'ਚ ਕਿਵੇਂ ਪਹੁੰਚਿਆ ਮੁਗਲ ਬਾਦਸ਼ਾਹਾਂ ਕੋਲ, ਇੱਥੇ ਕਾ ਕੇ ਹਿਸਟਰੀ ਜਿਹੜੀ ਹੈ ਉਹ ਕੁਆਇਟ ਹੋ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਇਹਦਾ ਓਰੀਜਨ ਹੈ ਕੋਹਿਨੂਰ ਹੀਰੇ ਦਾ, ਜਿਹੜਾ ਸਾਈਜ਼ ਦੇ ਵਿੱਚ ਇੱਕ ਸਟੇਜ ਤੇ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਸੀ, 186 ਕੈਰਟਸ ਦਾ। ਔਰ ਇਸ ਨੂੰ ਬਾਅਦ 'ਚ ਅਸੀਂ ਦੱਸਾਂਗੇ ਵੀ ਕਿਵੇਂ ਅੰਗਰੇਜ਼ ਰਾਣੀ ਦੇ ਵੇਲੇ ਉਹਨੂੰ ਤੋੜਿਆ ਗਿਆ, ਲੇਕਿਨ ਇਹ ਇਸ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਇਹ 186 ਕੈਰਟ ਦਾ ਹੀਰਾ ਹੈ, ਇਸ ਦਾ ਓਰੀਜਨ ਜਦੋਂ ਅਸੀਂ ਭਾਰਤ ਦਾ ਸਾਊਥ ਦੇਖਦੇ ਹਾਂ, ਸਾਊਥ ਇੰਡੀਆ, ਜਿਹਨੂੰ ਉਸ ਜ਼ਮਾਨੇ ਦੇ ਵਿੱਚ ਮੁਗਲਾਂ ਦੇ ਪੀਰੀਅਡ 'ਚ ਦੱਖਣ ਕਿਹਾ ਜਾਂਦਾ ਸੀ, ਡੈਕਨ, ਔਰ ਅੰਗਰੇਜ਼ੀ 'ਚ ਅੱਜ ਵੀ ਜਦੋਂ ਇਹ ਕਹਿਣਗੇ ਤੇ ਡੈਕਨ ਕਹਿਣਗੇ, DECCAN, ਇਸ ਨਾਲ ਸਪੈਲ ਕਰਨਗੇ। ਔਰ ਇੱਕ ਅਖਬਾਰ ਜਿਹੜੀ ਉਸ ਜ਼ਮਾਨੇ ਦੀ ਹੈ ਦਾ ਡੈਕਨ ਹੈਰਲਡ। ਹੁਣ ਦੱਖਣ ਦੇ ਵਿੱਚ ਹੈਦਰਾਬਾਦ ਔਰ ਇਹ ਸਾਰੀਆਂ ਰਿਆਸਤਾਂ ਸੀ ਔਰ ਇੱਥੇ ਹੀ ਦੱਖਣ ਦੇ ਵਿੱਚ ਬੜੀਆਂ ਪਪੂਲਰ ਮਾਈਨ ਜਿੱਥੋਂ ਅੱਜ ਵੀ ਸੋਨਾ ਔਰ ਹੀਰੇ ਨਿਕਲਦੇ ਨੇ, ਗੋਲਕੁੰਡਾ। ਔਰ ਗੋਲਕੁੰਡਾ ਮਾਈਨਸ ਔਰੰਗਜ਼ੇਬ ਨੇ ਵੀ ਕਬਜ਼ਾ ਕੀਤਾ ਸੀ ਇਸ ਦੇ ਉੱਤੇ, ਲੇਕਿਨ ਇਹ ਜਿਹੜਾ ਕਦੋਂ ਪਹੁੰਚਿਆ, ਲੇਕਿਨ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕੋਹਿਨੂਰ ਹੀਰੇ ਦਾ ਹੀਰਾ ਨਿਕਲਿਆ ਹੈ ਇਹ ਗੋਲਕੁੰਡਾ ਮਾਈਨਸ 'ਚੋਂ ਨਿਕਲਿਆ, ਗੋਲਕੁੰਡਾ ਗੋਲਡ ਮਾਈਨਸ 'ਚੋਂ। ਔਰ ਉੱਥੋਂ ਜਿਹੜਾ ਇਹ ਮੁਗਲੀਆ ਜਿਹੜਾ ਦਰਬਾਰ ਦੇ ਵਿੱਚ ਆਇਆ ਔਰ ਇਸ ਦੀ ਸ਼ੋਭਾ ਤਾਂ ਉਦੋਂ ਤੋਂ ਹੀ ਹੋਈ ਕਿ ਭਾਈ ਇਹ ਇਸ ਲੈਵਲ ਦੇ ਉੱਤੇ ਹੈ।
ਔਰ ਜਦੋਂ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ ਉਹਨੇ 1700 ਉਹ ਬਾਦਸ਼ਾਹ ਸੀ ਦਿੱਲੀ ਦਾ, ਔਰ ਨਾਦਰ ਸ਼ਾਹ ਹਮਲਾਵਰ ਹੋਇਆ 1739 ਚ। ਉਹ ਆਪਣੀ ਐਸ਼ੋ ਇਸ਼ਰਤ ਗਜ਼ਲਾਂ ਔਰ ਦੂਜੇ ਤੀਜੇ ਦੇ ਵਿੱਚ ਹੀ ਮਸ਼ਰੂਫ ਸੀ, ਔਰ ਉਹਨੇ ਨਾਦਰ ਸ਼ਾਹ ਨੇ ਕਤਲੇਆਮ ਵੀ ਕੀਤਾ ਦਿੱਲੀ ਦਾ, ਖਜ਼ਾਨੇ ਨੂੰ ਵੀ ਰੱਜ ਕੇ ਲੁੱਟਿਆ। ਉਹਦੀ ਪੂਰੀ ਕਹਾਣੀ ਹੈ, ਕਿੰਨੇ ਊਂਟ, ਕਿੰਨੇ ਗੱਡੇ, ਹੀਰੇ ਜਵਾਹਰਾਤ। ਜਦੋਂ ਉਹਨੇ ਮੁਗਲਿਆ ਉਹਨੇ ਤੋਸ਼ੇਖਾਨੇ ਨੂੰ ਦੇਖਿਆ ਤਾਂ ਉਹਦੀਆਂ ਤਾਂ ਅੱਖਾਂ ਚੋਂ ਦੇ ਆ ਗਈਆਂ ਕਿ ਇੰਨਾ ਮਾਲ ਉਸ ਦੇ ਵਿੱਚ। ਸੋ ਉਹ ਲੁੱਟਦਾ ਰਿਹਾ, ਪਰ ਉਹਨੂੰ ਇਹ ਪਤਾ ਸੀ ਕਿ ਕੋਹਿਨੂਰ, ਜਿਹਦਾ ਨਾਂ ਤਾਂ ਉਹਨੇ ਹੀ ਦਿੱਤਾ ਨਾਦਰ ਸ਼ਾਹ ਨੇ, ਕਿ ਬਹੁਤ ਵੱਡਾ ਹੀਰਾ ਨਾਯਾਬ ਹੈ, ਉਹ ਉਹਨੂੰ ਤੋਸ਼ੇਖਾਨੇ ਚੋਂ ਨਹੀਂ ਮਿਲਿਆ। ਉਹਨੇ ਹੋਰ ਵੀ ਦੇਖਿਆ, ਨਹੀਂ ਮਿਲਿਆ। ਫਿਰ ਕਿਸੇ ਢੰਗ ਨਾਲ ਉਹਨੇ ਜਿਹੜੀ ਕੋਈ ਕਲੋਜ਼ ਦਰਬਾਰੀ ਸੋਰਸ ਸੀ ਉਸ ਤੋਂ ਉਹਨੇ ਇਹ ਕਰਾਇਆ ਪਤਾ। ਉਹ ਤੋਂ ਉਹਨੂੰ ਪਤਾ ਲੱਗਾ ਕਿ ਵੀ ਜਦੋਂ ਹਮਲੇ ਦੀ ਖਬਰ ਉਹਨੂੰ ਮਿਲੀ ਔਰ ਹਾਰ ਦੀ ਖਬਰ ਹੋਈ ਕਿ ਵੀ ਮੁਹੰਮਦ ਸ਼ਾਹ ਰੰਗੀਲਾ ਬਹੁਤ ਵੱਡੀ ਪੱਗ ਜਿਹੜੀ ਆ ਉਹ ਸਾਰੇ ਬੰਦੇ ਸੀ ਜਿੰਨੇ ਵੀ ਇਹਨਾਂ ਦੇ ਬਾਦਸ਼ਾਹ ਨੇ, ਤੇ ਉਹਨੂੰ ਇਹ ਪਤਾ ਲੱਗਾ ਕਿ ਵੀ ਉਸ ਨੇ ਪੱਗ ਦੇ ਵਿੱਚ ਉਹਨੂੰ ਛੁਪਾਇਆ ਹੋਇਆ। ਹਾਲਾਂ ਮੈਨੂੰ ਕਈ ਵਾਰੀ ਲੱਗਦਾ ਵੀ ਇੰਨਾ ਜਿਹੜਾ ਨੂਰ ਦਾ ਪਹਾੜ ਸੀ, ਪੱਗ ਦੇ ਵਿੱਚ ਨੂਰ ਕਿਵੇਂ ਛੁਪ ਗਿਆ ਹੋਣਾ। ਪਰ ਇਹ ਇੱਕ ਕਹਾਣੀ ਹੈ ਪੋਪੂਲਰਲੀ, ਕੀ ਸੋਰਸ ਸੀ। ਹਾਲਾਂ ਇਹਦੇ ਬਾਰੇ ਕੋਈ ਦੋਰਾਵਾ ਨਹੀਂ ਕਿ ਨਾਦਰ ਸ਼ਾਹ ਨੇ ਇਹਨੂੰ ਨਾਂ ਕੋਹਿਨੂਰ ਦਿੱਤਾ ਔਰ ਉਹਨੇ ਹੀ ਲੁੱਟਿਆ। ਪਰ ਦੂਸਰੀ ਕਹਾਣੀ ਇਹ ਹੈ ਕਿ ਵੀ ਜਦੋਂ ਐਨ ਪੂਰਾ ਹੋ ਗਿਆ ਫਿਰ ਉਹਨੇ ਲੁੱਟ ਖਸੁੱਟ ਪੂਰੀ ਕਰ ਲਈ, ਲੱਦ ਲਿਆ ਸਮਾਨ, ਕਿਉਂਕਿ ਨਾਦਰ ਸ਼ਾਹ ਨੇ ਕਬਜ਼ਾ ਤਾਂ ਨਹੀਂ ਦਿੱਲੀ 'ਚ ਕੀਤਾ। ਔਰ ਉਹਨੇ ਜਿਹੜਾ ਇੱਕ ਦਰਬਾਰ ਕੀਤਾ ਅਗਲੇ ਦਿਨ, ਔਰ ਉਹਦੇ 'ਚ ਉਹਨੇ ਜਿਹੜਾ ਕੁਛ ਜਿਹੜੀ ਉਹਦੀ ਸਲਤਨਤ ਉਹਨੂੰ ਵਾਪਸ ਕਰਦਿਆਂ ਮੁਹੰਮਦ ਸ਼ਾਹ ਰੰਗੀਲੇ ਜਾਂ ਉਹਨੂੰ ਜੱਫੀ ਪਾਈ, ਉਹਨੂੰ ਕਿਹਾ ਵੀ ਹੁਣ ਤੂੰ ਭਰਾ ਹੈ ਅਤੇ ਆਓ ਅਸੀਂ ਪੱਗਾਂ ਵਟਾ ਲਈਏ। ਹੁਣ ਇਹ ਜਿਹੜੇ ਪੱਗ ਵੱਟ ਭਰਾ ਬਣਦੇ ਨੇ ਇਵੇਂ ਹੀ ਹੁੰਦੇ ਸੀ ਕਿ ਇੱਕ ਆਪਣੀ ਪੱਗ ਉਹਦੇ ਸਿਰ ਤੇ, ਇਵੇਂ ਉਹਨੇ ਨਾਦਰ ਸ਼ਾਹ ਨੇ ਆਪਣੀ ਪੱਗ ਜਿਹੜੀ ਆ ਉਹਦੇ ਸਿਰ ਤੇ ਰੱਖੀ ਤੇ ਉਹਦਾ ਪੱਗੜ ਆਪਣੇ ਸਿਰ ਤੇ ਰੱਖਿਆ, ਤੇ ਇਵੇਂ ਕੋਹਿਨੂਰ ਉਹਦਾ ਹੋਇਆ। ਸੋ ਇਹ ਇੱਕ ਕਹਾਣੀ ਹੈ, ਮੈਨੂੰ ਲੱਗਾ ਵੀ ਇਹ ਵੀ ਦਿਲਚਸਪ ਹੈ ਕਿ ਵੀ ਲਟੇਰਿਆਂ ਨੂੰ ਵੀ ਲੁੱਟਣ ਦੇ ਕਿੰਨੇ ਤਰੀਕੇ ਹੁੰਦੇ ਨੇ। ਸੋ ਗੋਲਕੁੰਡਾ ਤੋਂ ਮੁਗਲਿਆ ਸਲਤਨਤ ਕੋਲ ਦਿੱਲੀ ਪਹੁੰਚਿਆ, ਮੁਗਲਿਆ ਸਲਤਨਤ ਤੋਂ ਨਾਦਰ ਸ਼ਾਹ ਕੋਲ ਪਹੁੰਚਿਆ, ਨਾਦਰ ਸ਼ਾਹ ਤੋਂ ਅਬਦਾਲੀ ਕੋਲ ਪਹੁੰਚਿਆ, ਅਬਦਾਲੀ ਤੋਂ ਸ਼ਾਹ ਸ਼ਾਹ ਕੋਲ ਪਹੁੰਚਿਆ, ਸ਼ਾਹ ਸ਼ਾਹ ਤੋਂ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ। ਔਰ ਮਹਾਰਾਜਾ ਰਣਜੀਤ ਸਿੰਘ ਖਾਸ ਮੌਕੇ ਦੇ ਉੱਤੇ ਉਹਨੂੰ ਡੋਲੇ ਦੇ ਉੱਤੇ ਬੰਨ੍ਹਦੇ ਸੀ, ਉਹਨੇ ਆਪਣੇ ਪੱਗ ਜਾਂ ਤਾਜ ਜਾਂ ਦੂਜੇ 'ਚ ਨਹੀਂ ਲਾਇਆ। ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਣ ਤੋਂ ਬਾਅਦ ਜਿਹੜਾ ਉਹ ਦਲੀਪ ਸਿੰਘ ਔਰ ਉਸ ਤੋਂ ਲਾਰਡ ਡਲਹੌਜ਼ੀ ਲੈ ਕੇ ਉਹ ਇੰਗਲੈਂਡ ਪਹੁੰਚ ਗਿਆ। ਇਹ 186 ਕੈਰਟ ਦਾ ਹੀਰਾ ਜਦੋਂ ਉੱਥੇ ਪਹੁੰਚਿਆ, ਔਰ ਕੁਈਨ ਵਿਕਟੋਰੀਆ ਦੇ ਪੀਰੀਅਡ 'ਚ 1851 ਦੇ ਵਿੱਚ ਇੱਕ ਐਗਜ਼ੀਬਿਸ਼ਨ ਲਾਈ ਗਈ ਇਹ ਦੱਸਣ ਦੇ ਲਈ ਕਿ ਵੀ ਉਹ ਨਾਯਾਬ ਹੀਰਾ ਹੈ, ਔਰ ਉਹਨੂੰ ਉੱਥੇ ਕੋਈ ਬਹੁਤਾ ਪਸੰਦ। ਇੱਕ ਤਾਂ ਵੈਸੇ ਵੀ ਸਕੈਂਡਲ ਜੁੜ ਗਿਆ ਕਿ ਵੀ ਇਹ ਲਾਰਡ ਡਲਹੌਜ਼ੀ, ਔਰ ਉਸ ਜ਼ਮਾਨੇ 'ਚ ਈਵਨ ਇੰਡੀਆ 'ਚ ਜਿਹੜਾ ਬ੍ਰਿਟਿਸ਼ ਜਰਨਲ ਸੀ ਕਲਾਈਵ, ਉਸ ਦੇ ਉੱਤੇ ਤਾਂ ਮੁਕੱਦਮਾ ਚੱਲਿਆ ਸੀ ਵੀ ਕਿਵੇਂ ਲੁੱਟ ਖਸੁੱਟ ਦਾ ਸਮਾਨ ਇਹਨਾਂ ਨੇ ਚੁੱਕਿਆ। ਔਰ ਇਹ ਈਵਨ ਡਲਹੌਜ਼ੀ ਨੇ ਵੀ ਘੱਟ ਨਹੀਂ ਕੀਤੀ, ਜਿਹਨਾਂ ਨੂੰ ਇਹ ਯਾਦ ਹੋਏ ਕਿ 1966 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਵੱਡੇ, ਜਿਨ੍ਹਾਂ ਦੇ ਵਿੱਚ 5 ਸ਼ਸਤਰ ਜਿਹੜੇ ਇੰਗਲੈਂਡ ਤੋਂ ਲਿਆਂਦੇ ਗਏ ਸੀ ਔਰ ਬੜਾ ਉਹਨਾਂ ਦਾ ਸਨਮਾਨ ਹੋਇਆ ਸੀ। ਔਰ ਦੂਸਰੇ ਇਹ ਵੀ ਕਿ ਵੀ ਉਹ ਜਿਹੜੇ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀ ਉਹ ਵੀ ਲਾਰਡ ਡਲਹੌਜ਼ੀ ਜਿਹੜਾ ਹੈ ਉਹ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ 'ਚੋਂ ਲੈ ਗਿਆ, ਔਰ ਉਹਨੂੰ ਕੋਈ ਸਰਕਾਰੀ ਖਜ਼ਾਨੇ 'ਚ ਨਹੀਂ ਪਾਇਆ, ਆਪਣੀ ਪਰਸਨਲ ਬਣਾਇਆ। ਔਰ ਬਾਅਦ ਦੇ ਵਿੱਚ ਉਹਦੇ ਡਿਸੈਂਡੈਂਟਸ ਦੇ ਕੋਲੋਂ ਹੀ ਜਦੋਂ ਇਹ ਮਿਲੇ ਔਰ ਉਸ ਦਾ ਕਿਵੇਂ ਆਏ ਜਾਂ ਕਿਵੇਂ ਨਹੀਂ, ਲੇਕਿਨ ਉਹ ਸ਼ਸਤਰ ਅੱਜ ਵੀ ਦੱਸੋ। ਔਰ ਭਾਰਤ ਭਰ ਦੇ ਵਿੱਚ ਉਹਨਾਂ ਦਾ ਫਿਰ ਵੱਡੇ ਨਗਰ ਕੀਰਤਨ ਕੱਢੇ ਗਏ ਸੀ, ਔਰ ਉਸ ਨੂੰ ਜਦੋਂ ਉਹ ਸ਼ਸਤਰ ਦਿੱਲੀ 에ਅਰਪੋਰਟ ਤੇ ਵੀ ਉਤਰੇ ਔਰ ਵੱਡੇ ਖਾਸ ਜਹਾਜ਼ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹ ਖੁਦ ਰਿਸੀਵ ਕਰਨ ਗਿਆ। ਔਰ ਮੈਨੂੰ ਵੀ ਬਚਪਨ ਦੇ ਵਿੱਚ ਉਹ ਦਿਨ ਯਾਦ ਨੇ ਕਿ ਕਿਵੇਂ ਉਹਨਾਂ ਸ਼ਸਤਰਾਂ ਦਾ ਸਾਰੇ ਪਾਸੇ ਸਵਾਗਤ ਔਰ ਪੂਰੇ ਜਿਹੜਾ ਮੁਲਕ ਜਿਹੜਾ ਉਹ ਸੜਕਾਂ ਤੇ ਨਿਕਲਿਆ ਹੁੰਦਾ ਸੀ। ਪਰ ਮੈਂ ਇਹ ਸਾਬਤ ਕਰਨ ਲਈ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਜਿਹੜੀ ਲੁੱਟ ਪਾਈ ਕੱਲਾ ਇਹੀ ਨਹੀਂ ਕਿ ਵੀ ਉਸ ਪਾਰਟ ਨੂੰ ਲੁੱਟਿਆ, ਈਵਨ ਜਿਹੜਾ ਸਾਡਾ ਧਾਰਮਿਕ ਵਿਰਸਾ ਸੀ, ਜਿਹਨਾਂ ਜੀਵਨ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਬੀੜਾਂ ਜਿਹੜੀਆਂ ਉਹਨਾਂ ਦੇ ਹੁਣ ਵੀ ਉਹਨਾਂ ਦੇ ਕੁਝ ਮਿਊਜ਼ੀਅਮਸ ਦੇ ਵਿੱਚ ਪਈਆਂ ਹੋਈਆਂ ਨੇ, ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਵੀ। ਔਰ ਇੱਕ ਚੀਜ਼ ਦੀ ਸਿੱਖ ਹਮੇਸ਼ਾ ਮੰਗ ਕਰਦੇ ਨੇ ਕਿ ਉਹ ਕਿੱਥੇ ਰੱਖੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ, ਔਰ ਇਹ ਹੈ ਕਿ ਔਰ ਓਰੀਜਨਲ ਰੈਕਡ 'ਚ ਹੈ ਕਿ ਕਲਗੀ ਤੋਸ਼ੇਖਾਨੇ 'ਚ ਸੀ। ਔਰ ਮਹਾਰਾਜਾ ਰਣਜੀਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਉਹ ਰੋਜ਼ਾਨਾ ਜਦੋਂ ਸਵੇਰੇ ਉੱਠ ਕੇ ਪਾਠ ਸੁਣਦਾ ਸੀ, ਫਿਰ ਇਸ਼ਨਾਨ ਕਰਕੇ ਜਾਂ ਦੂਜਾ ਉਸ ਕਲਗੀ ਨੂੰ ਆਪਣੇ ਮੱਥੇ ਤੇ ਛੁਆਉਂਦਾ ਸੀ। ਔਰ
ਇਹ ਕਿ ਭਾਈ ਮੈਂ ਜੋ ਕੁਝ ਵੀ ਹੈ ਇਹ ਗੁਰੂ ਦੀ ਬਦੌਲਤ ਮੈਨੂੰ ਰਾਜ ਮਿਲਿਆ। ਸੋ ਇਹ ਹਮੇਸ਼ਾ ਸਿੱਖਾਂ ਦੀ ਅੱਜ ਵੀ ਇਹ ਡਿਬੇਟ ਹੁੰਦੀ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ ਕਿੱਥੇ ਹੈ, ਕਿਹਦੇ ਕੋਲ ਹੈ, ਕਿੱਥੇ ਲੁਕੋਈ ਹੋਈ ਹੈ, ਇਹ ਇੱਕ ਵੱਖਰਾ ਵਿਸ਼ਾ ਹੈ। ਸੋ ਹੁਣ ਇਸ ਸਾਰੇ ਚੋਂ ਜਦੋਂ ਇਹ ਹੋਇਆ ਕਿ ਜੀ ਉਸ ਹੀਰੇ ਨੂੰ ਜਿਵੇਂ ਉਹਨਾਂ ਨੇ ਐਗਜ਼ੀਬਿਸ਼ਨ 'ਚ ਲਿਆਂਦਾ ਔਰ ਫਿਰ ਅਗਲੀ ਰਾਣੀ ਤੱਕ ਪਹੁੰਚਦਿਆਂ ਉਹਨਾਂ ਨੇ ਉਸ ਨੂੰ 3 ਹਿੱਸਿਆਂ ਦੇ ਵਿੱਚ ਤੋੜਿਆ, 105 ਕੈਰਟ ਦਾ ਕਰ ਦਿੱਤਾ, ਉਹਨੂੰ ਹੋਰ ਚਮਕਾਇਆ ਔਰ ਬਾਅਦ ਦੇ ਵਿੱਚ ਉਹ 3 ਹਿੱਸੇ ਜਿਹੜੇ ਨੇ ਉਸ ਤਾਜ ਦੇ ਵਿੱਚ ਕੁਈਨ ਦੇ ਜਿਹੜੇ ਗਏ। ਔਰ ਇਸ ਪੀਰੀਅਡ ਦੇ ਵਿੱਚ ਇੱਕ ਕਹਾਣੀ ਜਿਹੜੀ ਹੋਰ, ਕਿਉਂਕਿ ਅੰਗਰੇਜ਼ ਜਿੰਨੇ ਮਰਜ਼ੀ ਇਹਨਾਂ ਨੇ ਸਾਇੰਸ ਦੀਆਂ ਕਾਢਾਂ ਕੱਢੀਆਂ ਜਾਂ ਦੂਜੇ, ਪਰ ਇਹ ਕਰਸ ਦੇ ਵਿੱਚ ਜਾਂ ਬੈਡ ਓਮਨ ਔਰ ਦੂਜੇ 'ਚ ਵੀ ਯਕੀਨ ਰੱਖਦੇ ਸੀ। ਇਹ ਗੱਲ ਘੁੰਮ ਗਈ ਕਿ ਭਾਈ ਇਹ ਜਿਹਦੇ ਕੋਲ ਕੋਹਿਨੂਰ ਹੀਰਾ ਜਾਂਦਾ ਹੈ, ਜਿਹੜੇ ਬੰਦੇ ਕੋਲ ਜਿਹੜਾ ਵੀ ਹੈ ਉਹਦੀ ਤਬਾਹੀ ਆ ਜਾਂਦੀ ਹੈ ਔਰ ਉਹਦਾ ਹੋਣਾ ਹੀ ਹੁੰਦਾ ਹੈ। ਸੋ ਕਿਸੇ ਉਹਨਾਂ ਦੇ ਰਾਜੇ ਨੇ ਤਾਂ ਨਹੀਂ ਪਹਿਨਿਆ, ਫਿਰ ਰਾਣੀਆਂ ਨੇ ਵੀ ਉਹਦਾ ਤੋੜ ਤਾੜ ਕੇ ਜਿਹੜਾ ਉਹਦੇ 3 ਹਿੱਸੇ ਕਰਕੇ ਪਹਿਨੇ। ਔਰ ਇਹ ਵੀ ਸੀ ਇੱਕ ਜਿਹੜਾ ਮੈਂ ਸਮਝਦਾ ਵੀ ਮੋਰ ਨੈਚੁਰਲ ਗੱਲ ਹੈ ਕਿ ਜਿਹਦੇ ਕੋਲ ਇਹ ਪਹੁੰਚ ਗਿਆ ਉਸ ਤੋਂ ਬਾਅਦ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ ਹੈ। ਹੁਣ ਮਿਲਦਾ ਹੀ ਉਦੋਂ ਹੈ ਜਦੋਂ ਕਿਸੇ ਦਾ ਕਲਾਈਮੈਕਸ ਹੁੰਦਾ ਹੈ, ਤੇ ਉਹ ਕਿਸੇ ਦੇ ਕਲਾਈਮੈਕਸ ਤੋਂ ਬਾਅਦ ਇਹ ਜਿਹੜੇ ਵੱਡੇ ਵੱਡੇ ਐਮਪਾਇਰ ਨੇ ਜਾਂ ਦੂਜੇ ਨੇ ਉਹਨਾਂ ਨੇ ਜਾਣਾ ਹੀ ਹੁੰਦਾ। ਸੋ ਇਸ ਬਹਾਨੇ ਨਾਲ ਇਹ ਵੀ ਜਿਹੜਾ ਰਾਜ ਦਾ ਤਾਂ ਬ੍ਰਿਟਿਸ਼ ਐਮਪਾਇਰ ਦਾ ਜਿਹੜਾ ਉਹ ਡਿਕਲਾਈਨ ਸ਼ੁਰੂ ਹੋ ਜਾਂਦਾ ਹੈ। 1857 ਚ ਭਾਰਤ 'ਚ ਰਿਬੈਲੀਅਨ ਹੁੰਦਾ ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ। ਹਾਲਾਂ ਇਹਨਾਂ ਦਾ ਅਸਲ ਫਿਰ 100 ਸਾਲ ਲੱਗ ਗਿਆ, 1945 ਸੈਕੰਡ ਵਰਲਡ ਵਾਰ ਤੋਂ ਬਾਅਦ ਇਹਨਾਂ ਦਾ ਟੁੱਟਿਆ। ਅਜੇ ਵੀ 16-17 ਮੁਲਕਾਂ ਦੀ ਇਹ ਰਾਣੀ ਸੀ ਜਿਹੜੀ ਗਈ ਹੈ। ਸੋ ਇਹ ਇਸ ਸਾਰੇ ਦੀ ਜਿਹੜੀ ਹੈ ਇਸ ਕਹਾਣੀ ਚੋਂ ਜਿਹੜੀ ਖਾਸ ਤੌਰ ਤੇ ਆਟਵਾ ਦੀ ਹਿਸਟੋਰੀਅਨ ਨੇ ਕਿਹਾ ਕਿ ਵੀ ਇਹ ਸਿੰਬਲ ਹੈ ਆਫ ਪਲੰਡਰ ਔਰ ਔਰ ਇਹ ਤਾਂ ਜਦੋਂ ਕਹਿੰਦੇ ਨੇ ਕਿ ਜੀ ਅਸੀਂ ਤਾਂ ਜਿੱਥੇ ਗਏ ਅਸੀਂ ਸਿਵਲਾਈਜੇਸ਼ਨ ਨੂੰ ਅਪਲਿਫਟ ਕੀਤਾ ਕਿ ਵੀ ਇਹ ਪਲੰਡਰ ਹੈ ਕਿ ਅਪਲਿਫਟਿੰਗ ਆਫ ਸਿਵਲਾਈਜੇਸ਼ਨ ਹੈ। ਪਰ ਜੇ ਹੁਣ ਦਾਅਵੇਦਾਰੀ ਦੀ ਗੱਲ ਕਰੀਏ ਸੋ ਇਹ ਇੰਨੇ ਦਾਅਵੇਦਾਰ ਨੇ ਔਰ ਉਹਨਾਂ ਸਾਰਿਆਂ ਜ਼ਾਹਰ ਹੈ ਸਿੱਖ ਨੇਸ਼ਨ ਬਿਲਕੁਲ ਉਹ ਕਹਿੰਦੇ ਨੇ ਜੀ ਬੇਸ਼ੱਕ ਅੱਜ ਸਾਡੇ ਕੋਲ ਮੁਲਕ ਨਹੀਂ ਹੈ ਪਰ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਸੀ ਔਰ ਸਾਡਾ ਰਾਜ ਸੀ ਔਰ ਅਸੀਂ ਔਰ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕੁਝ ਉਹਨਾਂ ਦੇ ਡਿਸੈਂਡੈਂਟ ਨੇ ਇਮੀਡੀਏਟ ਫੈਮਿਲੀ ਚੋਂ ਤਾਂ ਬਹੁਤੇ ਨਹੀਂ ਹੈ, ਉਹਨਾਂ ਦਾ ਵੀ ਕਲੇਮ ਹੈ ਕਿ ਜੀ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਸੀ ਜਿਹਨੂੰ ਇਹ ਲੈ ਕੇ ਗਏ। ਸੋ ਅਸੀਂ ਇਸ ਨੂੰ ਇੱਕ ਇਸ ਅੰਦਾਜ਼ ਦੇ ਵਿੱਚ ਦੇਖਦੇ ਹਾਂ। ਹਾਲਾਂ ਜਿਹੜੀ ਇਹਦੀ ਕੀਮਤ ਪਾਈ ਜਾਂਦੀ ਹੈ ਕਿ ਇਹ ਲਗਭਗ $200 ਮਿਲੀਅਨ ਮੌਜੂਦਾ ਪੀਰੀਅਡ ਦੇ ਵਿੱਚ ਇਸ ਦੀ ਕੀਮਤ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਚੋਂ ਕੱਢਣ ਪਾਉਣ ਨੂੰ ਤਾਂ ਕੁਝ ਨਹੀਂ ਹੈ। ਦਾਅਵੇਦਾਰ ਇੰਨੇ ਕੁ ਨੇ ਔਰ ਜਿਨ੍ਹਾਂ ਦੇ ਕੋਲ ਹੈ ਉਹਨਾਂ ਦਾ ਕਹਿਣਾ, ਜਦੋਂ ਡੇਵਿਡ ਕੈਮਰੋਨ ਤੋਂ ਇੱਕ ਵਾਰੀ ਇਹ ਕਿਹਾ ਗਿਆ ਸੀ ਕਿ ਜੀ ਆਹ ਸਾਨੂੰ ਵਾਪਸ ਕਰੋ ਜਾਂ ਉਹ ਕਰੋ, ਉਹਨੇ ਕਿਹਾ ਜੀ ਜੇ ਇਵੇਂ ਹੀ ਅਸੀਂ ਲਿਆਂਦਾ ਤਾਂ ਅਸੀਂ ਸਭ ਕੁਝ ਇਵੇਂ ਹੀ ਆ, ਫਿਰ ਤਾਂ ਸਾਡੇ ਸਾਰੇ ਮਿਊਜ਼ੀਅਮ ਹੀ ਖਾਲੀ ਹੋ ਜਾਣਗੇ। ਕੋਈ ਯੁਗਾਂਡਾ ਦਾ ਚੁੱਕਿਆ, ਕੋਈ ਕੀਨੀਆ ਦਾ ਚੁੱਕਿਆ, ਕੋਈ ਇੱਥੋਂ ਲਿਆਂਦਾ, ਕੋਈ ਸੈਰਾ ਲਿਓਨ, ਦੂਜੇ ਤੀਜੇ ਵੀ ਇਸ ਨਾਲ ਕੁਝ ਵੀ ਜਿਹੜਾ ਉਹ ਜੁੜਿਆ ਹੋਇਆ ਨਹੀਂ ਰਹੇਗਾ ਸਾਡੇ ਕੋਲ। ਪਰ ਇਸ ਚੋਂ ਇੱਕ ਗੱਲ ਔਰ ਸਿੱਖ ਕੌਮ ਦੇ ਲਈ ਉਹ ਕੋਹਿਨੂਰ ਦੀ ਗੱਲ ਹੋਏ ਜਾਂ ਈਵਨ ਲਾਹੌਰ ਦੇ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀ ਗੱਲ ਹੁੰਦੀ ਹੈ, ਅਸੀਂ ਤਾਂ ਆਪਣੀ ਗੁਆਚੀ ਸੋਵਰਨਟੀ ਲੱਭਦੇ ਹਾਂ। ਔਰ ਮੈਂ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਮੇਰੇ ਲਈ ਇਹ ਇੱਕ ਹੋਰ ਵੀ ਜਿਹੜਾ ਹੈ ਇਸ ਦਾ ਰਿਹਾ, ਪਤਾ ਨਹੀਂ ਬਚਪਨ 'ਚ ਤੁਹਾਡੇ ਕੀ ਇੰਟਰਸਟ ਹੁੰਦੇ ਨੇ, ਪਰ ਮੈਂ 11ਵੀਂ ਦਾ ਸਟੂਡੈਂਟ ਸੀ। ਸਾਡੇ ਵੇਲੇ ਹਾਇਰ ਸੈਕੰਡਰੀ ਸਿਸਟਮ ਹੁੰਦਾ ਸੀ, ਉਦੋਂ 10+2 ਨਹੀਂ ਸੀ। ਤੇ ਜਿਸ ਸਕੂਲ 'ਚ ਮੈਂ ਪੜ੍ਹਦਾ ਸੀ ਉਸ ਦਾ ਜਿਹੜਾ ਮੈਗਜ਼ੀਨ ਹੈ ਉਹ ਪਾਈਨ, ਕਿਉਂਕਿ ਸਾਡਾ ਸਕੂਲ ਪਾਈਨਸ ਦੇ ਚੀਲ ਦੇ ਦਰਖਤਾਂ ਦੀ ਪੂਰੇ ਝੁੰਡ ਦੇ ਵਿੱਚ ਸੀ, ਉਹਦਾ ਨਾਂ ਹੀ ਮੈਗਜ਼ੀਨ ਦਾ ਪਾਈਨ ਸੀ। ਔਰ ਉਸ ਦਾ ਐਨੂਅਲ ਜਿਹੜਾ ਉਹ ਮੈਗਜ਼ੀਨ ਨਿਕਲਦਾ ਸੀ 3 ਸੈਕਸ਼ਨ, ਅੰਗਰੇਜ਼ੀ, ਹਿੰਦੀ, ਪੰਜਾਬੀ। ਔਰ ਪੰਜਾਬੀ ਸੈਕਸ਼ਨ ਦਾ ਮੈਂ ਪਹਿਲਾ ਐਡੀਟਰ ਬਣਿਆ। ਉਹਦੀ ਪਹਿਲਾ ਉਹਦਾ ਅੰਕ ਕੱਢਣਾ ਸੀ ਉਸ ਵਰੇ ਦਾ। ਔਰ ਮੈਂ ਜਿਹੜਾ ਪਹਿਲਾ ਆਰਟੀਕਲ ਲਿਖਿਆ, ਹੁਣ ਤਾਂ ਇੰਟਰਨੈਟ ਤੇ ਦੂਜੇ ਇੰਨੀ ਕੁ ਜਾਣਕਾਰੀ ਹੈ, ਪਰ ਉਦੋਂ ਇਹ ਅੱਧੀ ਸਦੀ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਤੇ ਉਸ ਦਾ ਟਾਈਟਲ ਹੀ ਇਹ ਸੀ, ਉਹ ਕੋਹਿਨੂਰ ਹੀਰੇ ਦੇ ਉੱਤੇ ਹੀ ਰਿਸਰਚ ਆਰਟੀਕਲ ਸੀ। ਔਰ ਪਰ ਉਸ ਦਾ ਹੈਡਿੰਗ ਸੀ ਕਿ ਵਤਨੋਂ ਹਜ਼ਾਰਾਂ ਮੀਲ ਦੂਰ ਬੈਠੇ ਪਰ ਆਪਣੇ ਵਤਨ ਪੰਜਾਬ ਪਰਤਨ ਦੀ ਤਾਂਗ ਲਾਈ ਬੈਠੇ, ਕੋਹਿਨੂਰ ਹੀਰੇ ਦੀ ਕਹਾਣੀ, ਉਸ ਦੀ ਆਪਣੀ ਜ਼ਬਾਨੀ। ਸੋ ਮੈਂ ਉਸ ਨੂੰ ਫਸਟ ਪਰਸਨ ਬਣਾ ਕੇ ਕੋਹਿਨੂਰ ਹੀਰੇ ਨੂੰ ਕਿ ਮੈਂ ਕਿਵੇਂ ਗੋਲਕੁੰਡਾ ਚੋਂ ਨਿਕਲਿਆ, ਕਿਵੇਂ ਦਿੱਲੀ ਆਇਆ, ਕਿਵੇਂ ਕੀ ਆਇਆ। ਔਰ ਕਨਕਲੂਜਨ ਦਾ ਪੈਰਾਗ੍ਰਾਫ ਇਹ ਹੀ ਸੀ ਕਿ ਭਾਈ
ਮੈਨੂੰ ਜਿਹੜਾ ਹੈ ਇੱਕ ਮਾਸੂਮ ਦਲੀਪ ਸਿੰਘ ਤੋਂ ਖੋਹ ਕੇ ਜਿਸ ਨੂੰ ਆਫਰ ਕਿਹਾ ਗਿਆ, ਭੇਜਿਆ ਗਿਆ, ਔਰ ਇਸ ਦੇ ਨਾਲ ਹੀ ਸਿੱਖ ਕੌਮ ਦੀ ਸੋਵਰਨਿਟੀ ਵੀ ਖਤਮ ਹੋਈ। ਔਰ ਮੈਂ ਬੇਸ਼ੱਕ ਜਲਾਵਤਨੀ ਚ ਹੈ, ਮੇਰੀ ਮਹਾਰਾਣੀ ਵੀ ਜਲਾਵਤਨੀ ਚ ਆਈ, ਜਿੰਦ ਕੌਰ ਵੀ, ਕਿਉਂਕਿ ਉਹਦੇ ਚ ਦਲੀਪ ਸਿੰਘ ਜਿੰਦ ਕੌਰ ਐਂਗਲ ਨੂੰ ਜ਼ਿਆਦਾ ਪਲੇ ਕੀਤਾ ਗਿਆ ਸੀ। ਪਰ ਅੱਜ ਵੀ ਮੇਰੀ ਤਾਂਘ ਹੈ ਕਿ ਮੈਂ ਆਪਣੇ ਆਜ਼ਾਦ ਵਤਨ ਦੇ ਵਿੱਚ ਪਰਤਾਂ। ਸੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਕੋਏ ਨੂਰ ਹੈ ਜਿੱਥੇ ਵੀ ਹੈ ਉੱਥੇ ਹੀ ਰਹੇ ਔਰ ਸਾਡੀ ਸੋਵਰਨਿਟੀ ਅਸੀਂ ਹਾਸਲ ਕਰੀਏ। ਬਾਕੀ ਇਹ ਹੀਰਿਆਂ ਜਵਾਹਰਾਤਾਂ ਦੂਜੇ ਤੀਜਿਆਂ ਦੇ ਕਲੇਮ ਬਾਦਸ਼ਾਹਤਾਂ ਬਣਦੀਆਂ ਨੇ, ਆਉਂਦੀਆਂ ਨੇ, ਜਾਂਦੀਆਂ ਨੇ। ਇਹੀ ਗੱਲ ਸਾਬਤ ਕਰਦੀ ਹੈ ਕਿ ਇਨ ਦਾ ਐਂਡ ਜਿਹੜੀ ਗੱਲ ਸਿਕੰਦਰ ਨੇ ਕਹੀ ਸੀ ਕਿ ਭਾਈ ਹੀਰੇ ਵੀ ਜਿਹੜੇ ਨੇ ਵਿਛਾ ਦਿਓ ਜਿੱਥੋਂ ਦੀ ਮੇਰੀ ਮਈਅਤ ਲੰਘਣੀ ਹੈ, ਹੱਥ ਵੀ ਮੇਰੇ ਬਾਹਰ ਕੱਢ ਦਿਓ ਤੇ ਮੇਰੀ ਮਈਅਤ ਨੂੰ ਵੀ ਜਿਹੜਾ ਹੈ ਉਹ ਹਕੀਮ ਚੁੱਕਣ, ਤਾਂ ਕਿ ਇਹ ਹੋਏ ਕਿ ਬੇਬਸ ਹੋ ਕੇ ਜਾ ਰਿਹਾ। ਸੋ ਕਿਸੇ ਨੂੰ ਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ इत्ते पे तो कहाँ पे भूपत अंत को नांगे ही पाए पधारे। जी डॉक्टर साहब तुहाडा बहुत बहुत शुक्रिया, तुसीं अपने विचार साडे दर्शਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦਾ ਦੂਸਰੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਪੰਜਾਬ ਰੈਫਰੈਂਡਮ ਬਾਰੇ। ਕਿ ਭਾਰਤ ਸਰਕਾਰ ਵੱਲੋਂ ਪੰਜਾਬ ਰੈਫਰੈਂਡਮ ਮੁਹਿੰਮ ਨੂੰ ਬਦਨਾਮ ਕਰਨ ਲਈ ਇਸ ਮੁਹਿੰਮ ਨਾਲ ਜੁੜੇ ਸਿੰਘਾਂ ਨੂੰ ਦਹਿਸ਼ਤਗਰਦ ਦੱਸ ਕੇ ਭਾਰਤੀ ਗੈਂਗਸਟਰਾਂ ਨਾਲ ਜੋੜਨ ਦੀ ਕਵਾਇਤ ਜਿਹੜੀ ਹੈ ਜ਼ੋਰ ਸ਼ੋਰ ਨਾਲ ਵਿੱਢ ਦਿੱਤੀ ਗਈ ਹੈ। ਸੋ ਇਸ ਬਾਰੇ ਗੱਲਬਾਤ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡਾ ਕੱਲ੍ਹ ਦਾ ਜਿਹੜਾ ਪਹਿਲਾ ਸੈਗਮੈਂਟ ਸੀ, ਖਾਸ ਤੌਰ 'ਤੇ ਪੰਜਾਬ ਰੈਫਰੈਂਡਮ ਔਰ ਉਹਨਾਂ ਦੇ ਪੂਰੇ ਜਿਹੜੀ ਟੀਮ ਵੱਲੋਂ ਪ੍ਰੈਸ ਰਿਲੀਜ਼ ਜਿਹੜੀ ਦਿੱਤੀ ਗਈ ਉਸ ਦੇ ਉੱਤੇ ਗੱਲ ਕਰਦੇ ਹਾਂ ਅਸੀਂ ਡਿਟੇਲ
ਦੇ ਵਿੱਚ ਸਾਰੀ ਪ੍ਰੋਸੈਸ ਨੂੰ ਵੀ ਦੱਸਿਆ ਔਰ ਉਹ ਸਾਰੇ ਦਾ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਨੂੰ ਪਰਸਨਲ ਮੈਸੇਜ ਵੀ ਆਏ ਨੇ, ਈਮੇਲਸ ਵੀ ਆਈ ਹੈ ਜੀ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਨੇ YouTube ਦੇ ਉੱਤੇ ਉਸ ਜਿਹੜਾ ਸੈਗਮੈਂਟ ਹੈ ਔਰ ਟੋਟਲ ਸ਼ੋਅ ਵੀ ਹੈ ਕੱਲ ਦਾ ਉਸ ਨੂੰ ਦੇਖਿਆ। ਔਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਇਹ ਤਾਂ ਨਹੀਂ ਹੈ ਕਿ ਸਿਆਸਤ ਦੇ ਵਿੱਚ ਜਾਂ ਜਦੋਂ ਤੁਸੀਂ ਚੇਂਜਸ ਦੇਖ ਰਹੇ ਹੁੰਦੇ ਹੋ ਬਹੁਤ ਵਾਰ ਤੁਹਾਡੀ ਆਬਜ਼ਰਵੇਸ਼ਨ ਹੀ ਹੁੰਦੀ ਹੈ, ਹਾਲਾਂਕਿ ਇਹ ਇੱਕ ਆਪਣੀ ਕਿਸਮ ਦੀ ਆਬਜ਼ਰਵੇਸ਼ਨ ਹੁੰਦੀ ਹੈ। ਇੱਕ ਰੂਹਾਨੀ ਦੁਨੀਆ ਦੇ ਵਿੱਚ ਜਿਹੜੇ ਰੂਹਾਨੀਅਤ ਵਾਲੇ ਲੋਕ ਹੁੰਦੇ ਨੇ ਉਹਨਾਂ ਦੇ ਤਾਂ ਆਪਣੇ ਡਿਵਾਈਨ ਜਿਹੜੇ ਨੇ ਐਕਸਪੀਰੀਐਂਸਿਸ ਹੁੰਦੇ ਨੇ, ਉਸ ਚੋਂ ਉਹ ਪਾਸਟ ਫਿਊਚਰ ਨੂੰ ਦੇਖਣ ਦੀ ਸਮਰੱਥਾ ਵੀ ਰੱਖਦੇ ਨੇ। ਲੇਕਿਨ ਅਸੀਂ ਇੱਕ ਸਿਆਸੀ ਐਕਟਿਵਿਸਟ ਔਰ ਪੰਥਕ ਐਕਟਿਵਿਸਟ ਹੋਣ ਦੇ ਨਾਤੇ ਔਰ ਕਿਉਂਕਿ ਇੰਡੀਅਨ ਸਿਸਟਮ ਨੂੰ ਅਸੀਂ ਪਿਛਲੇ ਆਲਮੋਸਟ 4 ਦਹਾਈਆਂ ਤੋਂ ਜਿਨ੍ਹਾਂ ਦੇ ਨਾਲ ਸਾਡਾ ਦਸਤ ਪੰਜਾ ਪੰਜਾ ਲੜਾ ਰਹੇ ਹਾਂ ਅਸੀਂ, ਸੋ ਉਹਨਾਂ ਦੀਆਂ ਅੱਖਾਂ 'ਚ ਦੇਖ ਕੇ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਵੀ ਕੀ ਚੱਲ ਰਿਹਾ ਔਰ ਇਹ ਸਾਰੇ ਦੇ ਚਲਦਿਆਂ ਹੀ ਜਿਹੜਾ ਹੈ ਉਹ ਇਹਨਾਂ ਦੀਆਂ ਨੀਤੀਆਂ ਦੇ ਵੀ ਥੋੜ੍ਹੀ ਬਹੁਤ ਸਮਝ ਆ ਜਾਂਦੀ ਹੈ। ਜਦੋਂ ਤੁਹਾਡਾ ਵਾਹ ਪੈਂਦਾ ਹੈ ਤੇ ਜਿਵੇਂ ਐਵੇਂ ਨਹੀਂ ਕਿਹਾ ਸਾਡੇ ਪੰਜਾਬੀ ਦਾ ਇਹ ਜਿਹੜਾ ਅਮੀਰ ਅਖਾਣ ਹੈ ਕਿ ਜਾਂ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ। ਬਿਲਕੁਲ ਜਦੋਂ ਤੁਹਾਡਾ ਵਾਹ ਪੈਂਦਾ ਹੈ ਕਿਸੇ ਨਾਲ ਫਿਰ ਤੁਹਾਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹ ਅਸਲੀਅਤ ਕੀ ਹੈ। ਤੇ ਇਵੇਂ ਹੀ ਰਾਹ ਤੁਹਾਨੂੰ ਜਿੰਨਾ ਮਰਜ਼ੀ ਹੁਣ ਤਾਂ ਚਲੋ GPS ਨੇ ਸੌਖਾ ਕਰਤਾ ਕੰਮ, ਲੇਕਿਨ ਈਵਨ GPS ਵੀ ਜਦੋਂ ਖਾਸ ਤੌਰ ਤੇ ਅਰੀਜ਼ੋਨਾ ਜਾਂ ਡੈਜ਼ਰਟ ਦੇ ਵਿੱਚੋਂ ਦੀ ਲੰਬਾ ਰਸਤੇ ਵਾਲਾ ਹੁੰਦਾ ਤੇ ਉਹਨਾਂ ਦੀ ਐਡਵਾਈਸ ਹੁੰਦੀ ਹੈ ਕਿ ਵੀ ਹਮੇਸ਼ਾ ਉਹਨੂੰ ਨਾ ਫੋਲੋ ਕਰੋ ਜੀ, ਪਹਿਲਾਂ ਪੁੱਛੋ ਕਿਸੇ ਨੂੰ, ਕਿਉਂਕਿ GPS ਨੇ ਤਾਂ ਸਭ ਤੋਂ ਛੋਟਾ ਰਸਤਾ ਦੱਸਣਾ ਹੁੰਦਾ ਹੈ ਔਰ ਉਹਦੇ 'ਚ ਛੋਟੇ ਰਸਤੇ 'ਚ 100 ਮੀਲ ਤੱਕ ਕੋਈ ਡੈਜ਼ਰਟ ਹੀ ਡੈਜ਼ਰਟ ਹੈ, ਰੇਤ ਹੀ ਰੇਤ ਹੈ, ਕੋਈ ਗੈਸ ਸਟੇਸ਼ਨ ਨਹੀਂ, ਕੋਈ ਤੁਹਾਡੀ ਗੱਡੀ ਬ੍ਰੇਕ ਡਾਊਨ ਹੋ ਗਈ, ਤੁਹਾਡੇ ਕੋਲ ਪਾਣੀ ਔਰ ਇਵੇਂ ਹੁੰਦਾ ਹੈ ਕਿੰਨੇ ਪਿਆਸੇ ਭੁੱਖੇ ਜਾਂ ਉੱਥੇ ਹੀ ਰੁਕੇ ਹੋਏ ਨੇ ਮਰ ਜਾਂਦੇ ਨੇ। ਸੋ ਉਹ ਰਿਕਮੈਂਡ ਸੋ ਇਸ GPS ਦੇ ਜ਼ਮਾਨੇ 'ਚ ਵੀ ਰਾਹ ਪੁੱਛਣਾ ਜ਼ਰੂਰੀ ਹੁੰਦਾ। ਸੋ ਜਿਨ੍ਹਾਂ ਇਹ ਰਾਹ ਪਿਆ ਜਾਣੀ ਦਾ ਮਤਲਬ ਇਹ ਹੁੰਦਾ ਸੀ ਕਿ ਭਾਈ ਤੁਹਾਡਾ ਪਿੰਡ ਜਦੋਂ ਤੁਸੀਂ ਤੁਰਨਾ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਵੀ ਕਿੱਥੇ ਕੀ ਹੋਣਾ ਹੈ, ਕਿੱਥੇ ਜਿਹੜਾ ਕਿੰਨੀਆਂ ਕਸ਼ਟ ਨੇ ਜਾਂ ਦੂਜੇ ਨੇ। ਉਦੋਂ ਤਾਂ ਕੋਈ ਇਹ ਮੈਟਲ ਰੋਡ ਨਹੀਂ ਸੀ ਹੁੰਦੀਆਂ, ਪਗਡੰਡੀਆਂ ਔਰ ਪਹਾੜ ਔਰ ਹਾਲਾਤ ਚੋਂ ਨਿਕਲਦੇ ਹੋ। ਸੋ ਸਿਆਸੀ ਸਫ਼ਰ ਵੀ, ਕਿਉਂਕਿ ਅਸੀਂ ਜਦੋਂ ਕਿਸੇ ਨੂੰ ਬਹੁਤ ਮਾਣ ਦਿੰਦੇ ਹਾਂ ਜਾਂ ਆਪਣਾ ਸਾਥੀ ਕਹਿਣ ਲਈ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਸਾਡੇ ਸਿਆਸੀ ਰਾਹਾਂ ਦਾ ਕੌਮੀ ਘਰ ਦਾ ਹਮਸਫ਼ਰ ਹੈ। ਹੁਣ ਹਮਸਫ਼ਰ ਬਹੁਤ ਇੰਪੋਰਟੈਂਟ ਹੁੰਦਾ, ਇਕੱਲਾ ਜ਼ਿੰਦਗੀ ਦਾ ਨਹੀਂ ਕਿ ਜ਼ਿੰਦਗੀ 'ਚ ਤੁਹਾਡਾ ਉਹ ਤਾਂ ਹੈ ਹੀ ਹੈ ਇੰਪੋਰਟੈਂਟ। ਈਵਨ ਜਦੋਂ ਤੁਸੀਂ ਇੱਕ ਡਗਰ 'ਤੇ ਚੱਲਦੇ ਹੋ ਜਾਂ ਜਿਹੜੇ ਕੌਮੀ ਪਿਆਰ ਵਾਲੇ ਕਿਸੇ ਵੀ ਰੂਪ ਦੇ ਵਿੱਚ ਕੌਮ ਦੇ ਲਈ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਦਿੰਦੇ ਨੇ ਤਾਂ ਉਹ ਸਾਡੇ ਲਈ ਭਰਾਵਾਂ ਨਾਲੋਂ ਵੀ ਅਜ਼ੀਜ਼ ਹੁੰਦੇ ਨੇ। ਭਰਾ ਭੈਣਾਂ ਤਾਂ ਇੱਕ ਆਪਣਾ ਬਲੱਡ ਰਿਲੇਸ਼ਨ ਹੈ, ਉਹ ਤਾਂ ਤੁਹਾਡਾ ਕੰਟਰੋਲ ਨਹੀਂ ਹੈ। ਰੱਬ ਨੇ ਬਣਾ ਦਿੱਤਾ ਕੌਣ ਤੁਹਾਡਾ ਭਰਾ ਹੈ ਭੈਣ ਹੈ, ਉਹ ਤੁਹਾਡੇ ਤੋਂ ਲਾਂਭੇ ਵੀ ਜਾ ਸਕਦੇ ਨੇ। ਬਹੁਤ ਵਾਰ ਭਰਾ ਭੈਣਾਂ ਤਾਂ ਸਹਿਮਤ ਹੀ ਨਹੀਂ ਹੁੰਦੇ ਤੁਹਾਡੇ ਨਾਲ ਕਿ ਜੋ ਤੁਸੀਂ ਕਰ ਰਹੇ ਹੋ, ਪਰ ਸਭ ਤੋਂ ਅਹਿਮ ਤੁਹਾਡੇ ਲਈ ਹਮਸਫ਼ਰ ਹੁੰਦੇ ਨੇ ਸਿਆਸੀ ਪਿੜ ਦੇ ਵਿੱਚ ਕਿ ਜਿਨ੍ਹਾਂ ਦੀ ਉਹੀ ਕਨਵਿਕਸ਼ਨ ਹੈ ਜੋ ਤੁਹਾਡੀ ਹੈ ਉਵੇਂ ਹੀ। ਔਰ ਕਿਉਂਕਿ ਜਿਹੜੀ ਪਹਿਲੀ ਲੜਾਈ ਤੁਸੀਂ ਇਸ ਸਫ਼ਰ ਤੇ ਤੁਰਨ ਵੇਲੇ ਤੁਹਾਡੀ ਹੁੰਦੀ ਹੈ ਉਹ ਪਹਿਲਾਂ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਤੁਸੀਂ ਵਿਆਹੇ ਹੋਏ ਹੋ ਤਾਂ ਜ਼ਾਹਰ ਹੈ ਕਿ ਤੁਸੀਂ ਆਪਣੀ ਘਰਵਾਲੀ ਦਾ ਆਪਣੇ ਬੱਚਿਆਂ ਦਾ ਟਾਈਮ ਦੇ ਰਹੇ ਹੋ, ਖਤਰੇ 'ਚ ਵੀ ਪਾ ਰਹੇ ਹੋ, ਆਪ ਨੂੰ ਵੀ ਪਾ ਰਹੇ ਹੋ, ਉਹਨਾਂ ਨੂੰ ਵੀ ਪਾ ਰਹੇ ਹੋ। ਇਸੇ ਤਰ੍ਹਾਂ ਜੇ ਤੁਸੀਂ ਆਪਣਾ ਸਭ ਕੁਝ ਛੱਡ ਛਡਾ ਕੇ ਤੁਰਦੇ ਫਿਰ ਤੁਸੀਂ ਉਹਨਾਂ ਨੂੰ ਆਰਥਿਕ ਮੁਸ਼ਕਲਾਂ 'ਚੋਂ ਵੀ ਲੰਘਾ ਰਹੇ ਹੋ। ਸੋ ਇਹ ਇਸ ਲਈ ਇੰਪੋਰਟੈਂਟ ਹੈ ਔਰ ਅਸੀਂ ਇਹ ਸਮਝਦੇ ਹਾਂ ਵੀ ਵਕਤ ਦੇ ਨਾਲ ਜਦੋਂ ਤੁਸੀਂ ਇੰਡੀਅਨ ਸਟੇਟ ਕਿਸ ਹੱਦ ਤੱਕ, ਵੈਸੇ ਤਾਂ ਸਟੇਟ ਹਮੇਸ਼ਾ ਹੀ ਜਦੋਂ ਵੀ ਤੁਸੀਂ ਸਟੇਟ ਦੇ ਨਾਲ ਲੜਨਾ ਹੈ, ਤਾਕਤ ਦੇ ਨਾਲ ਲੜਨਾ ਹੈ, ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ ਕਿ ਤੁਹਾਡਾ ਪੈਂਡਾ ਜਿਹੜਾ ਹੈ ਉਹ ਬੜਾ ਔਖਾ ਹੁੰਦਾ ਹੈ। ਔਰ ਮੈਂ ਅਕਸਰ ਸਰ ਕਪੂਰ ਸਿੰਘ ਹੋਰਾਂ ਨੂੰ ਕੋਟ ਕਰਦਾ, ਉਹਨਾਂ ਨੇ ਵੀ ਕਿਸੇ ਫਿਲਾਸਫਰ ਦੇ ਹਵਾਲੇ ਨਾਲ ਇਹ ਗੱਲ ਕਹੀ ਸੀ ਕਿ ਦੁਨੀਆ ਦੇ ਵਿੱਚ ਹਰ ਇਨਸਾਨ ਦੀ ਕੀਮਤ ਹੈ ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ। ਬਿਲਕੁਲ। ਜਿਹੜੇ ਕੀਮਤ ਪਾਉਣ ਤੋਂ ਇਨਕਾਰੀ ਨੇ, ਵਿਕਣ ਤੋਂ ਇਨਕਾਰੀ ਹੁੰਦੇ ਨੇ, ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਸਿਰਾਂ ਦੇ ਮੁੱਲ ਉਹਨਾਂ ਦੇ ਹੀ ਰੱਖੇ ਜਾਂਦੇ ਨੇ। ਦਹਿਸ਼ਤਗਰਦ ਉਹਨਾਂ ਨੂੰ ਹੀ ਘੋਸ਼ਿਤ ਕੀਤਾ ਜਾਂਦਾ ਹੈ, ਉਹਨਾਂ ਦੇ ਉੱਤੇ ਹੀ ਸਾਰੇ ਕੇਸ ਪਾਏ ਜਾਂਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਵਿਕਣ ਲਈ ਤਿਆਰ ਨਹੀਂ ਨੇ। ਤੇ ਜਿਨ੍ਹਾਂ ਨੇ ਸੌਦੇਬਾਜ਼ੀਆਂ ਕੀਤੀਆਂ ਹੁੰਦੀਆਂ ਨੇ, ਜਿਹੜੇ ਇਸ ਰਸਤੇ ਨੂੰ ਧਿਆ ਜ਼ਰੂਰ ਜਾਂਦੇ ਨੇ ਲੇਕਿਨ ਖਲੋਣ ਤੇ ਹਿੰਮਤ ਨਹੀਂ ਰੱਖਦੇ, ਕੁਝ ਬਹਿ ਜਾਂਦੇ ਨੇ, ਕੁਝ ਵਿਕ ਜਾਂਦੇ ਨੇ, ਕੁਝ ਜਿਹੜੇ ਨੇ ਆਪਣੇ ਭਰਾਵਾਂ ਦੇ ਖਿਲਾਫ ਭੁਗਤਣ ਦੇ ਲਈ
ਭੜੂਏ ਬਣਨ ਨੂੰ ਤਿਆਰ ਹੁੰਦੇ ਨੇ। ਮੈਂ ਇਹ ਲਫ਼ਜ਼ ਭੜੂਆ 2 ਵਾਰੀ ਇਸਤੇਮਾਲ ਪਹਿਲੇ 'ਚ ਵੀ ਕੀਤਾ ਹੈ। ਇਹ ਪਿੰਪ ਦੀ ਪੰਜਾਬੀ ਹੈ। ਜਦੋਂ ਤੁਸੀਂ ਦੇਖੋਗੇ ਪਿੰਪ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਵੀ ਇਹ ਲਫ਼ਜ਼, ਔਰ ਅੱਜ ਬਹੁਤ ਸਾਰੇ ਇਸ ਨਸਲ ਦੇ ਜਿਹੜੇ ਨੇ ਉਹ ਬਾਹਰਲੇ ਮੁਲਕਾਂ 'ਚ ਵੀ ਖੜੇ ਕੀਤੇ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਕੱਲ ਜਦੋਂ ਅਸੀਂ ਇਹ ਡਿਸਕਸ ਵੀ ਕਰ ਰਹੇ ਸੀ ਪੰਜਾਬ ਰੈਫਰੈਂਡਮ ਦੇ ਹਵਾਲੇ ਨਾਲ, ਔਰ ਕਨਕਲੂਜਨ ਦੇ ਵਿੱਚ ਮੈਂ ਇਹ ਕਿਹਾ ਸੀ ਕਿ ਵੀ ਇੱਕ ਪਾਸੇ ਜਦੋਂ ਅਸੀਂ ਇਹ ਦੇਖ ਰਹੇ ਹੁੰਦੇ ਆ, ਔਰ ਇਹ ਵੀ ਵਿਜ਼ਡਮ ਓਵਰ ਏ ਪੀਰੀਅਡ ਆਫ ਟਾਈਮ, ਸਾਡੇ ਮਿੱਤਰ, ਜਦੋਂ ਮੈਂ ਸ਼ੇਖ ਸਾਹਿਬ ਦਾ ਜ਼ਿਕਰ ਕਰਦਾ ਜਿਨ੍ਹਾਂ ਨਾਲ 18 ਸਾਲ ਦੀ ਸਾਂਝ ਰਹੀ, ਹਾਈਲੀ ਐਜੂਕੇਟਿਡ, ਬੜੇ ਜ਼ਹੀਨ ਸੋਚ ਵਾਲੇ, ਤੇ ਉਹ ਹਮੇਸ਼ਾ ਇਹ ਕਹਿੰਦਾ ਸੀ ਜਦੋਂ ਕੋਈ ਚੀਜ਼ ਪੋਜ਼ਿਟਿਵ ਹੋ ਰਹੀ ਹੁੰਦੀ ਹੈ ਜਾਂ ਸਾਡੇ ਮੂਵਮੈਂਟ ਦੇ ਹਵਾਲੇ ਨਾਲ, ਤੇ ਉਹ ਇਹ ਕਹਿੰਦੇ ਸੀ ਕਿ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਸੋਚੋ ਵੀ ਦੁਸ਼ਮਣ ਕੀ ਕਰੇਗਾ। ਜੇ ਤੁਹਾਨੂੰ ਲੱਗਦਾ ਵੀ ਇਸ ਚੋਂ ਤੁਹਾਡੀ ਗੱਲ ਅੱਗੇ ਵਧੀ ਹੈ, ਤੁਹਾਨੂੰ ਫਾਇਦਾ ਹੋਇਆ, ਦੁਸ਼ਮਣ ਕੀ ਕਰੇਗਾ। ਉਹਨਾਂ ਨੇ ਕਿਹਾ ਜੀ ਆਪਣੇ ਬਹੁਤ ਵਾਰੀ ਅਸੀਂ ਚਾਅ 'ਚ ਭੁੱਲ ਜਾਂਦੇ ਹਾਂ ਵੀ ਦੁਸ਼ਮਣ ਨੇ ਵਾਰ ਕਿੱਥੋਂ ਕਰਨੇ ਨੇ। ਔਰ ਇਹੀ ਗੱਲ ਜਦੋਂ ਕੱਲ ਮੈਂ ਇਹ ਡਿਸਕਸ ਕਰ ਰਿਹਾ ਸੀ ਕਿ ਵੀ ਕਿਵੇਂ ਜਿਹੜਾ ਇਸ ਚੋਂ, ਔਰ ਇੰਨੇ ਇਹ 100 ਸਾਲ ਦੇ ਵਿੱਚ ਇੰਨੇ ਦੁਨੀਆ ਦੇ ਵਿੱਚ ਜਿਹੜੇ ਆਪਣੇ ਜਿਹੜਾ ਨੌਨ ਬਾਈਂਡਿੰਗ ਕਿਸਮ ਦੇ ਰੈਫਰੈਂਡਮ ਹੋਏ, ਉਹਨਾਂ 'ਚੋਂ ਕਿੰਨੇ % ਸਕਸੈਸ ਉਸ ਕਮਿਸ਼ਨ ਦੀ ਰਿਪੋਰਟ 'ਤੇ ਹੀ ਬੇਸ ਸੀ। ਔਰ ਕਨਕਲੂਜਨ 'ਚ ਮੈਂ ਇਹ ਕਿਹਾ ਸੀ ਕਿ ਭਾਈ ਹੁਣ ਜਦੋਂ ਕਿ ਨਾਲ ਦੀ ਨਾਲ ਉਹਨਾਂ ਨੇ ਜੋਗਿੰਦਰ ਬਾਸੀ ਦਾ ਇੱਕ ਜਿਹੜਾ ਪਿੰਪ ਹੈ ਉਸ ਦਾ ਸ਼ੋਅ ਕਰਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਖਾਲਿਸਤਾਨ ਬਾਹਰਲੇ ਸਿੱਖ ਨਹੀਂ ਚਾਹੁੰਦੇ। ਮੈਨੂੰ ਸੀ ਕਿ ਗੱਲ ਇੱਥੇ ਨਹੀਂ ਰੁਕੇਗੀ, ਇਹ ਕੀ ਕਰਨਗੇ ਅਜੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਜਦੋਂ ਤੱਕ 18 ਤਰੀਕ ਨੂੰ ਇਸ ਦੀਆਂ ਵੋਟਾਂ ਟੋਰਾਂਟੋ 'ਚ ਪੈਣੀਆਂ ਨੇ, ਇਹ ਕਿਸੇ ਨਾ ਕਿਸੇ ਕਿਸਮ ਦੀ ਕੋਈ ਵਾਇਲੈਂਟ ਇਨਸੀਡੈਂਟ ਵੀ ਕਰਵਾ ਸਕਦੇ ਨੇ, ਕਿਉਂਕਿ ਇਹਨਾਂ ਦੀ ਪਰ ਉਹਨਾਂ ਨੇ ਆਲਰੇਡੀ ਇਹਦਾ ਅਮਲ, ਹਾਲਾਂਕਿ ਇਹ ਨਹੀਂ ਹੈ ਵੀ ਇਹ ਅਮਲ ਹੁਣ ਸ਼ੁਰੂ ਕੀਤਾ, ਇਹ ਪਹਿਲਾਂ ਵੀ ਉਹਨਾਂ ਨੇ ਜਿਹੜਾ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਜਿਨ੍ਹਾਂ 'ਚ ਹਰਜੀਤ ਸਿੰਘ ਨਿੱਜਰ ਖਾਸ ਤੌਰ ਦੇ ਉੱਤੇ ਬੜੀ ਤਨਦੇਹੀ ਦੇ ਨਾਲ ਕੰਮ ਕਰਦੇ ਨੇ, ਗੁਰਦੁਆਰਾ ਕਮੇਟੀ ਪ੍ਰੈਜ਼ੀਡੈਂਟ, ਉਹਨਾਂ ਨੂੰ ਕਿੰਨੇ ਪਾਸੇ ਘੜੀਸਣ ਦੀ ਕੋਸ਼ਿਸ਼ ਕੀਤੀ। ਰਿਪਦਮਨ ਸਿੰਘ ਮਲਕ ਦਾ ਕੇਸ ਆਇਆ ਔਰ ਉਸ ਵੇਲੇ ਵੀ ਨਾਂ ਡ੍ਰੌਪ ਕੀਤਾ। ਉਸ ਤੋਂ ਪਹਿਲਾਂ ਵੀ ਜਿਹੜਾ ਕਿਸੇ ਨਾਮ ਨਿਹਾਦ ਜਿਹੜੀ ਹੈ ਉਹ ਤਨਜ਼ੀਮ ਨਾਲ ਜੋੜ ਕੇ ਦਹਿਸ਼ਤਗਰਦੀ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਪ੍ਰੋਮੀਨੈਂਟ ਖਬਰ ਜਿਹੜੀ ਹੈ ਉਹਨਾਂ ਦੇ ਪੂਰੇ ਮੀਡੀਆ ਨੈਟਵਰਕ ਰਾਹੀਂ ਸਾਰੇ ਪਾਸੇ ਲੱਗੀ ਹੋਈ ਹੈ, ਜੇਲਡ ਗੈਂਗਸਟਰ ਨੀਰਜ ਬਵਾਨਾ, ਕੈਨੇਡਾ ਬੇਸਡ ਖਾਲਿਸਤਾਨੀ ਟੈਰਰਿਸਟ, ਐਕਸਟ੍ਰॉर्ट ਦਿੱਲੀ ਬਿਜ਼ਨਸਮੈਨ। ਉਹਨਾਂ ਨੇ ਜੋੜਿਆ ਕਿ ਜੀ ਸੰਨੀ ਡਾਗਰ ਇਹ ਗੈਂਗਸਟਰ ਹੈ ਜਿਹੜਾ ਹੁਣ ਪੰਜਾਬ ਦੀ ਪਟਿਆਲਾ ਜੇਲ੍ਹ 'ਚ ਹੈ, ਔਰ ਇਹ ਬਵਾਨਾ ਗੈਂਗ ਜਿਹੜੀ ਦਿੱਲੀ ਬੇਸਡ ਹੈ ਉਹਦੇ ਨਾਲ ਹੈ, ਔਰ ਉਹਨਾਂ ਨੇ ਇੱਕ ਖਾਲਿਸਤਾਨੀ ਜਿਹੜਾ ਦਹਿਸ਼ਤਗਰਦ ਲਫ਼ਜ਼ ਕਿਹਾ ਕਿ ਉਹਦੇ ਰਾਹੀਂ ਇੱਕ ਦੁਆਰਕਾ ਦੇ ਵਪਾਰੀ ਨੂੰ ਜਿਹੜਾ ਕਾਲ ਕਰਕੇ 5 ਕਰੋੜ ਰੁਪਏ ਦੀ ਜਿਹੜੀ ਹੈ ਉਹ ਫਿਰੌਤੀ ਮੰਗੀ। ਔਰ ਇੱਕ ਕੈਨੇਡਾ ਬੇਸਡ ਖਾਲਿਸਤਾਨੀ ਟੈਰਰਿਸਟ ਜੁਆਇੰਡ ਹੈਂਡਸ ਵਿਦ ਦਿੱਲੀ ਗੈਂਗਸਟਰ ਨੀਰਜ ਬਵਾਨਾ ਕਰੰਟਲੀ ਸਰਵਿੰਗ a term in Tihar jail to extort money from a businessman in the national capital and use the money to buy weapons to attack their rival the Delhi police। ਉਹਨਾਂ ਨੇ ਉਹਦੇ ਨਾਲ ਵੀ ਗੈਂਗਸਟਰ ਨਾਲ ਵੀ ਜੋੜਤਾ, ਫਿਰੌਤੀ ਨਾਲ ਵੀ ਜੋੜਤਾ, ਹਥਿਆਰ ਖਰੀਦਣ ਨਾਲ ਵੀ ਜੋੜਤਾ। ਔਰ ਇਹਦੇ 'ਚ ਹੋਇਆ ਜੀ ਪੁਲਿਸ ਨੇ 2 ਬੰਦਿਆਂ ਨੂੰ ਫੜ ਲਿਆ, ਔਰ ਖਾਲਿਸਤਾਨੀ ਟੈਰਰਿਸਟ ਜਿਹੜੇ ਨੇ ਉਹਨਾਂ ਨੇ ਉਹ ਪਲਾਨ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਕਾਲਾ ਜਥੇਡੀ ਗੈਂਗ ਦੇ ਉੱਤੇ ਜਿਹੜਾ ਉਹ ਬਵਾਨਾ ਦੀ ਮਦਦ ਦੇ ਨਾਲ ਜਿਹੜਾ ਕ੍ਰਿਮੀਨਲ ਐਕਟ, ਉਹ ਜਿਹੜੀ ਬਾਕੀ ਸਾਰੀ ਕਹਾਣੀ ਉਹਨਾਂ ਨੇ ਬਣਾਈ ਹੁੰਦੀ ਹੈ। ਔਰ ਇਸ ਦੇ ਵਿੱਚ ਦਿੱਲੀ ਦੇ ਕਿਸੇ ਵਸੰਤ ਕੁੰਜ ਜਿਹਦੀ ਫੈਕਟਰੀ ਦੁਆਰਕਾ ਏਰੀਆ 'ਚ ਹੈ ਉਸ ਨੂੰ ਥ੍ਰੈਟ ਕਰਨ ਦੀ ਜਿਹੜੀ ਹੈ ਗੱਲ ਕੀਤੀ। ਔਰ ਇਹ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਪਟਿਆਲਾ ਜੇਲ੍ਹ ਦਾ ਦਿੱਲੀ ਦੀ ਗੈਂਗ ਨਾਲ ਔਰ ਉੱਥੋਂ ਜਿਹੜਾ ਉਹਨਾਂ ਦਾ ਕੈਨੇਡਾ ਦੇ ਜਿਹੜਾ ਉਸ ਨਾਲ ਸੰਬੰਧ ਜੋੜਿਆ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਲਾਰੈਂਸ ਬਿਸ਼ਨੋਈ ਕਾਲਾ ਜਥੇਬੰਦੀ ਗੈਂਗ ਨੂੰ ਜੇ ਸਟੇਟ ਆਫ ਦਾ ਆਰਟ ਵੈਪਨ ਚਾਹੀਦੇ ਸੀ, ਔਰ ਇਸ ਲਈ ਉਹਨਾਂ ਨੇ ਬਿਜ਼ਨਸਮੈਨ ਤੋਂ 5 ਕਰੋੜ ਮੰਗਿਆ। ਔਰ ਇਹ ਉੱਤੇ ਸਾਰੀ ਕਹਾਣੀ ਕਰਕੇ ਔਰ ਥੱਲੇ ਜਿਹੜੀਆਂ 2 ਲਾਈਨਾਂ 'ਚ ਉਹਨਾਂ ਨੇ ਆਪਣੀ ਜਿਹੜੀ ਸ਼ੈਤਾਨੀ ਲਈ ਇਹ ਸਾਰੀ ਕਹਾਣੀ ਕਨਕੌਕਟ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਕੋਰਡਿੰਗ ਟੂ ਪੁਲਿਸ ਡਾਲਾ ਐਸਕੇਪਡ ਫਰੋਮ ਇੰਡੀਆ ਟੂ ਕੈਨੇਡਾ, ਕਿ ਉੱਥੋਂ ਡਾਲਾ ਜਿਹੜਾ ਹੈ ਉਹ ਉੱਥੇ ਪਹੁੰਚਿਆ ਵੇਅਰ ਹੀ ਕੇਮ ਇਨ ਕੰਟੈਕਟ ਵਿਦ ਖਾਲਿਸਤਾਨੀ ਟੈਰਰਿਸਟ, ਜਿਵੇਂ ਕੈਨੇਡਾ ਦੇ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਕੈਂਪ ਲੱਗੇ ਹੋਣ ਔਰ ਉੱਥੇ ਆ ਕੇ ਕੈਂਪ ਦੇ ਵਿੱਚ ਜਿਹੜਾ ਡਾਲਾ ਰੁਕਿਆ। ਹੀ ਇਜ਼ ਅਕਿਊਜ਼ਡ ਆਫ ਸੈਵਰਲ ਟਾਰਗੇਟ ਕਿਲਿੰਗਸ ਇਨ ਪੰਜਾਬ
and has over 13 cases registered against him कि जी वो उन्होंने कीता है। He was radicalized by the Khalistan Tiger Force terrorist Hardeep Singh Nijjar, after which Dala killed 2 followers of Dera Sacha Sauda in 2020। ਹੁਣ ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਨਾਲ ਜੋੜ ਕੇ ਔਰ ਫਿਰ ਉਹ ਡਾਲਾ ਤੇ ਉਹਦੇ ਰਾਹੀਂ ਉਹ ਫਲਾਣਾ ਤੇ ਢਿਮਕਾ ਤੇ ਇਹ ਉਹ। ਸੋ ਮੈਂ ਸਮਝਦਾ ਕਿ ਵੀ ਇਹ ਹੁਣ ਤੱਕ ਇਹਨਾਂ ਦਾ ਪ੍ਰਚਾਰ ਤਾਂ ਇਸ ਲੈਵਲ ਦਾ ਹੀ ਰਿਹਾ ਔਰ ਇਹਨਾਂ ਦਾ ਭਗਵੰਤ ਮਾਨ ਉਹ ਚੇਚਾ ਦਿੱਲੀ ਜਾ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਕਿ ਜੀ ਤੁਹਾਡੇ ਜਿਹੜੇ ਨੇ ਉੱਥੋਂ ਦਹਿਸ਼ਤਗਰਦ ਇੱਧਰ ਕਰ ਰਹੇ ਨੇ ਔਰ ਤੁਸੀਂ ਪੰਜਾਬ ਪੁਲਿਸ ਦੇ ਨਾਲ ਜਿਹੜਾ ਕੋਈ ਸਮਝੌਤਾ ਕਰੋ, ਸਾਡੀ ਬੜੀ ਐਫੀਸ਼ੀਐਂਟ ਔਰ ਬੜੀ ਪੁਲਿਸ ਹੈ ਇਹ ਉਹ। ਸੋ ਉਦੋਂ ਤੋਂ ਹੀ ਇਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਹੈ ਕਿ ਉਹਨਾਂ ਨੇ ਪਹਿਲਾਂ ਤਾਂ ਇਸ ਨੂੰ ਇਹ ਐਜ਼ ਏ ਪ੍ਰੈਸ਼ਰ ਟੈਕਟਿਕ ਵੀ ਵਰਤ ਰਹੇ ਨੇ ਕੈਨੇਡੀਅਨ ਗਵਰਨਮੈਂਟ ਨੂੰ ਇਨ ਪਲੇਸ ਰੱਖਣ ਦੇ ਲਈ, ਕਿਉਂਕਿ ਜ਼ਾਹਰ ਹੈ ਸਿੱਖਾਂ ਦਾ ਪੋਲੀਟੀਕਲ ਇਨਫਲੂਐਂਸ ਕੈਨੇਡਾ 'ਚ ਹੈ। ਹਾਲਾਂਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਜਸਟਿਨ ਟਰੂਡੋ ਆਪਣੀ ਭਾਰਤ ਫੇਰੀ ਤੋਂ ਬਾਅਦ ਜਿੱਥੇ ਉਹਨਾਂ ਨੂੰ ਹਿਊਮਿਲੇਟ ਕੀਤਾ ਗਿਆ, ਉਹਨਾਂ ਨੇ ਆਪਣਾ ਟੈਰਰਿਸਟ ਜਿਹੜਾ ਸੀ ਇੰਡੀਅਨ ਏਜੰਸੀਆਂ ਦਾ ਅਟਵਾਲ ਉਹਨੂੰ ਉਸ ਟੀਮ ਦੇ ਵਿੱਚ ਲਿਆਂਦਾ ਜਸਟਿਨ ਟਰੂਡੋ ਔਰ ਉਹਦੀ ਟਰੂਡੋ ਦੀ ਵਾਈਫ ਦੇ ਨਾਲ ਉਹਦੀ ਫੋਟੋ ਖਿਚਵਾਈ ਔਰ ਫਿਰ ਉਹਨੂੰ ਬਾਹਰ ਕੱਢ ਕੇ ਜੀ ਇਹ ਤਾਂ ਖਾਲਿਸਤਾਨੀ ਦਹਿਸ਼ਤਗਰਦ ਸੀ, ਇਹਨੂੰ ਤਾਂ ਸਜ਼ਾ ਹੋਈ ਸੀ ਔਰ ਜਸਟਿਨ ਟਰੂਡੋ ਨੂੰ ਉਹਦਾ ਡਿਫੈਂਸਿਵ ਕੀਤਾ ਔਰ ਉਸ ਸਾਰੇ ਤੋਂ ਬਾਅਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਨੂੰ ਲਿਬਰਲ ਗਵਰਨਮੈਂਟ ਕੈਨੇਡਾ ਵਾਲਿਆਂ ਦਾ ਕੋਈ ਬਹੁਤੀ ਜਿਹੜਾ ਹਾਂ ਦਾ ਨਾਅਰੇ ਵਾਲੀ ਗੱਲ ਨਹੀਂ ਸੁਣਦੀ ਹੈ। ਹਾਲਾਂਕਿ ਕਿਉਂਕਿ ਕੈਨੇਡਾ ਇੱਕ ਮੁਲਕ ਜਿਹੜਾ ਆਇਨ ਦੇ ਤਹਿਤ ਚੱਲਦਾ ਹੈ, ਕਾਨੂੰਨ ਹੈ ਔਰ ਜੇ ਰੈਫਰੈਂਡਮ ਹੋਣਾ ਜਿਹੜਾ ਕੈਨੇਡਾ ਖੁਦ ਕਿਊਬੈਕ ਦੇ ਵਿੱਚ 1980 ਔਰ 1995 ਦੇ ਵਿੱਚ ਜਿਨ੍ਹਾਂ ਨੇ ਰੈਫਰੈਂਡਮ ਕਰਵਾਇਆ ਔਰ ਜੇ ਪੀਸਫੁਲ ਤਰੀਕੇ ਨਾਲ ਜਿਹੜੇ ਸਿੱਖ ਨੇ ਕੈਨੇਡਾ ਦੇ ਕੈਨੇਡੀਅਨ ਸ਼ਹਿਰੀ ਨੇ ਇਹ ਉਹਨਾਂ ਦਾ ਆਪਣਾ ਮਾਮਲਾ ਹੈ ਔਰ ਕਿ ਵੀ ਉਹ ਕਰ ਰਹੇ ਨੇ, ਇਹ ਰੋਕ ਤਾਂ ਨਹੀਂ ਸਕਦੇ। ਸਿਰਫ ਇੱਕੋ ਹੀ ਤਰੀਕਾ ਹੈ ਕਿ ਵੀ ਇਸ ਸਾਰੇ ਮੂਵ ਨੂੰ ਉਹ ਦਹਿਸ਼ਤਗਰਦੀ ਦੇ ਵਿੱਚ ਲਪੇਟਣ, ਦਹਿਸ਼ਤਗਰਦੀ ਦੀ ਕੋਈ ਘਟਨਾ ਵੀ ਕਰਵਾਉਣ ਔਰ ਹੁਣ ਉਹਦੇ ਲਈ ਗਰਾਊਂਡ ਤਿਆਰ ਕਰ ਰਹੇ ਨੇ ਆਲਰੇਡੀ ਦੱਸਣ ਦੇ ਲਈ ਕਿ ਜੀ ਉਹ ਜਿਹੜਾ ਇਹ ਫਰੋਤੀਆਂ ਵੀ ਇੱਕ ਤਾਂ ਡਿਸਕ੍ਰੈਡਿਟ ਕਰਨ ਲਈ ਕਿ ਜੀ ਇਹ ਔਰ ਜਿਵੇਂ ਉਹ ਸਾਰੇ ਇਸ ਕਿਸਮ ਦੇ ਜਿਹੜੇ ਇਹਨਾਂ ਦੇ ਆਰਟੀਕਲ ਹੁੰਦੇ ਨੇ ਉਹ ਖਾਲਿਸਤਾਨੀ ਐਕਟਿਵਿਜ਼ਮ ਨੂੰ ਦਹਿਸ਼ਤਗਰਦੀ ਨਾਲ ਜੋੜਦੇ ਨੇ। ਫਿਰ ਕੱਲੀ ਦਹਿਸ਼ਤਗਰਦੀ 'ਚੋਂ ਉਹਨਾਂ ਦੀ ਤਸੱਲੀ ਨਹੀਂ ਹੁੰਦੀ, ਉਸ ਨੂੰ ਫਿਰ ਇਹ ਅੱਗੋਂ ਫਿਰੌਤੀਆਂ ਨਾਲ ਔਰ ਦੂਸਰੇ ਨਾਲ ਔਰ ਆਚਰਣਹੀਨਤਾ ਨਾਲ ਜੋੜ ਕੇ ਇਸ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਇਹ ਸਮਝਦਾ ਕਿ ਵੀ ਇਸ ਪ੍ਰਤੀ ਸਿੱਖ ਤਾਂ ਜਾਗਰੂਕ ਨੇ, ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਨਾਂ ਮੁਲਕਾਂ 'ਚ ਕਿਸੇ ਵੀ ਕਿਸਮ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਏਜੰਟ ਪ੍ਰੋਵੋਕੇਟਿਵ ਨੇ ਜਿਹੜੇ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਸੀਂ ਵੀ ਉਹ ਮਾਹੌਲ ਦੇਖਿਆ, ਹੁਣ ਤਾਂ ਈਵਨ ਪ੍ਰੋਟੈਸਟ ਦੇ ਵੇਲੇ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਕਿਉਂਕਿ ਸਾਹਮਣੇ ਆ ਕੇ ਉਹ ਪ੍ਰੋਵੋਕ ਕਰਦੇ ਨੇ ਕਿ ਅਲਟੀਮੇਟਲੀ ਤੁਸੀਂ ਜਿਹੜਾ ਕੋਈ ਨਾ ਕੋਈ ਐਸੀ ਕਾਰਵਾਈ ਕਰੋ। ਹਾਲਾਂਕਿ ਇਹਨਾਂ ਦਾ ਐਕਸਪੋਜ਼ਰ ਹੁੰਦਾ ਹੀ ਹੈ ਕਿ ਭਾਈ ਇਹ ਸਾਰੇ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ ਜਿਹੜੇ ਦੋ ਇੱਕ ਵਿਸ਼ਾਲ ਸੂਦ ਔਰ ਅੱਜ ਹੀ ਮੇਰੀ ਆਸਟ੍ਰੇਲੀਆ ਗੱਲ ਹੋ ਰਹੀ ਸੀ ਵੀਰ ਨਾਲ, ਉਹ ਦੱਸ ਰਹੇ ਸੀ ਕਿ ਵੀ ਜਿਹੜਾ ਇਹਦਾ ਦੂਸਰਾ ਸਾਥੀ ਸੀ ਉਹੀ ਸੂਦ ਦਾ ਜਿਨ੍ਹਾਂ ਨੇ ਹਮਲੇ ਵੀ ਕੀਤੇ ਔਰ ਭੜਕਾਟ ਵੀ ਕੀਤੀ, ਉਹ ਵੀ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਡਿਪੋਰਟ ਹੋਣ ਜਾ ਰਿਹਾ। ਉਹਨੂੰ ਜਿਸ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਉੱਥੇ ਵੀ ਹੁੰਦਿਆਂ ਉਹਨੇ ਜਿਹੜੀ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਸਿੱਖਾਂ ਦੇ ਖਿਲਾਫ ਕੋਈ ਨਫ਼ਰਤ ਭਰੀ ਪੋਸਟ ਪਾਈ, ਹਾਲਾਂਕਿ ਉਹਦਾ ਸੋਸ਼ਲ ਮੀਡੀਆ ਅਕਾਊਂਟ ਬਲੌਕ ਕੀਤਾ। ਸੋ ਉਹਦੀ ਖਬਰ ਵੀ ਜਦੋਂ ਆਈ ਅਸੀਂ ਡਿਸਕਸ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇੱਥੇ ਵੀ ਸਾਡੇ ਜਿਹੜੇ ਐਕਟਿਵਿਸਟ ਨੇ ਅਮਰੀਕਾ, ਕੈਨੇਡਾ, ਦੂਜੇ 'ਚ ਇਹ ਸਾਰੀਆਂ ਜਿਹੜੀਆਂ ਖਬਰਾਂ ਇੰਡੀਅਨ ਇੰਟੈਲੀਜੈਂਸ ਦੀ ਇੰਟਰਫੀਅਰੈਂਸ ਦੀਆਂ ਨੇ, ਜਿਵੇਂ ਜਰਮਨ ਦੇ ਵਿੱਚ 2 ਕਨਵਿਕਸ਼ਨਸ ਹੋਈਆਂ ਜਿਹਦੇ 'ਚ ਕਿ ਉਹਨਾਂ ਦੇ ਜਿਹੜੇ ਰਾਹ ਦੇ ਅਫੀਸ਼ੀਅਲ ਸੀ ਕੌਂਸੂਲੇਟਸ ਔਰ ਐਮਬੈਸੀ 'ਚ ਉਹਨਾਂ ਨੇ ਹਾਇਰ ਕਰਕੇ ਕਿਵੇਂ ਸਿੱਖਾਂ 'ਚ ਇੰਟਰਫੀਅਰੈਂਸ ਕੀਤੀ। ਆਸਟ੍ਰੇਲੀਆ ਦੇ ਵਿੱਚ ਇੱਕ ਆਲਰੇਡੀ ਇਸ ਦੇ ਉੱਤੇ ਵਿਸ਼ਾਲ ਸੂਦ ਜਿਹੜਾ ਹੈ ਉਹ ਡਿਪੋਰਟ ਹੋਇਆ ਔਰ ਕੱਲਾ ਹੀ ਡਿਪੋਰਟ ਨਹੀਂ, ਕਿਵੇਂ ਹਿੰਦੂਤਵੀ ਉਹਦੀ ਪਿੱਠ ਤੇ ਹੈ ਹਕੂਮਤ ਜਦੋਂ ਉਹ ਦਿੱਲੀ 에ਅਰਪੋਰਟ ਤੇ ਉਤਰਦਾ ਹੈ ਔਰ ਉੱਥੋਂ ਹਰਿਆਣੇ ਦੇ ਆਪਣੇ ਪਿੰਡ ਜਾਣ ਤੱਕ ਉਹਨੂੰ ਕਿਵੇਂ ਹੀਰੋਜ਼ ਵੈਲਕਮ ਦਿੱਤੀ ਜਾਂਦੀ ਹੈ। ਔਰ ਇਸ ਸਾਰੇ ਨੂੰ ਸਾਨੂੰ ਹਾਈਲਾਈਟ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਨੇ ਅਸੀਂ ਜੇ ਬਿਲਕੁਲ ਡਿਫੈਂਸਿਵ ਹੋ ਕੇ ਇਹੀ ਕਿ ਨਹੀਂ ਜੇ ਅਸੀਂ ਪਰ ਨਹੀਂ, ਸਾਨੂੰ ਉਹਦਾ ਅਫੈਂਸਿਵ ਹੋ ਕੇ ਇਹਨਾਂ ਨੂੰ ਐਕਸਪੋਜ਼ ਕਰਨਾ ਹੋਏਗਾ ਕਿ ਇਹ ਕਿਸ ਲੈਵਲ ਦੀ ਦਹਿਸ਼ਤਗਰਦੀ ਇਹਨਾਂ ਬਾਹਰਲੇ ਮੁਲਕਾਂ 'ਚ ਲਿਆ ਰਹੇ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੇ ਇੱਕ ਪੈਨਲ ਵੱਲੋਂ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ ਗਿਆ। ਸੋ ਵਿਸ਼ਾ ਕੋਵਿਡ-19 ਦੌਰਾਨ ਲੱਖਾਂ ਮਰੀਜ਼ਾਂ ਦਾ ਆਕਸੀਜਨ ਦੀ ਘਾਟ ਨਾਲ ਮਰਨਾ ਹੈ। ਹਾਲਾਂਕਿ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਵੀ ਮਰੀਜ਼ ਆਕਸੀਜਨ ਦੀ ਕਮੀ ਕਰਕੇ ਨਹੀਂ ਮਰਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੋਵਿਡ-19 ਨੇ ਦੁਨੀਆ ਦੇ ਵਿੱਚ 1.5 ਕਰੋੜ ਲੋਕਾਂ ਦੀ ਜਾਨ ਲਈ। ਇਹ ਵਰਲਡ ਹੈਲਥ ਆਰਗੇਨਾਈਜੇਸ਼ਨਸ ਦੀਆਂ ਫਿਗਰਸ ਨੇ, UN ਨੇ ਅਪਰੂਵ ਕੀਤਾ ਇਹਨਾਂ ਨੂੰ। ਤੇ ਉਹਨਾਂ 1.5 ਕਰੋੜ ਲੋਕਾਂ ਚੋਂ 43 ਲੱਖ ਮਰਨ ਵਾਲੇ ਭਾਰਤ ਦੇਸ਼ ਦੇ, ਜਿਸ देश में गंगा बहती है हम उस देश के वासी हैं। मेरे देश की धरती सोना उगले उगले हीरे मोती मेरे देश की धरती। किस किस्म ਦੇ ਉਹ ਪੈਸੇ ਦੇ ਕੇ 65 ਤੋਂ ਬਾਅਦ ਮਨੋਜ ਕੁਮਾਰ ਨੂੰ ਕਹਿ ਕੇ ਲਾਲ ਬਹਾਦਰ ਸ਼ਾਸਤਰੀ ਨੇ ਫਿਲਮ ਬਣਵਾਈ ਸੀ ਤੇ ਉਹਦੇ ਉਹ ਸਾਰੇ गाने और ये वो कि जी मेरे देश की धरती, जय जवान जय किसान कर रहे। पर तुसी हकीकत ये देखो कि आलमोस्ट 75 साल बाद, जे असी 2020 की गल करिए तो 2-3 साल घटा लो, 2 साल, कि किस हद तक ये सिस्टम कलैप्स होया है। हुण 43 लाख बंदा मर जाता है एक मुल्क दे विच, दुनिया के कई मुल्कों की आबादी नहीं है 43 लाख, और हर तीसरा बंदा मरने वाला है। और दूसरे पासे जदों असी ब्राह्मणवाद ਜਾਂ ਹਿੰਦੂਤਵਾਦ ਦੀ ਗੱਲ ਕਰਦੇ ਹਾਂ ਤੇ ਮੈਨੂੰ ਉਹ ਕਹਾਣੀ ਕੀ ਘਟਨਾ ਹੀ ਯਾਦ ਆਉਂਦੀ ਹੈ। ਮੇਰੇ ਮਿੱਤਰ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਸ਼ੇਖ ਸਾਹਿਬ, ਉਹ ਇੱਕ ਵਾਰ ਕਿਚਨ ਦੇ ਵਿੱਚ ਘਰ ਦੇ ਖਲੋਤੇ ਔਰ ਜ਼ੋਰ-ਜ਼ੋਰ ਦੀ ਹੱਸ ਰਹੇ ਤੇ ਮੈਂ ਦੂਸਰੇ ਪਾਸਿਓਂ ਆਇਆ ਤੇ ਮੈਂ ਦੇਖਿਆ ਵੀ ਕੀ ਹੈ, ਤੇ ਉਹਨਾਂ ਦੇ ਹੱਥ 'ਚ ਇੱਕ ਰਸਗੁੱਲਿਆਂ ਦਾ ਡੱਬਾ ਫੜਿਆ ਹੋਇਆ, ਕੈਨੇਡਾ ਤੋਂ ਹੀ ਆਉਂਦੇ ਸੀ, ਤੇ ਉਹਦੇ ਉੱਤੇ ਲਿਖਿਆ ਹੋਇਆ ਕੈਲੋਰੀਜ਼ 0। ਤੇ ਉਹ ਹੱਸਣ ਕੇ ਕਹਿੰਦੇ ਵੀ ਬੜੇ ਬੜੇ ਝੂਠ ਦੇਖੇ ਹੈ ਵੀ ਇਹ। ਮੈਂ ਕਿਹਾ ਜੀ ਉਹਨੇ ਕਹਿਣਾ ਇਹ ਚਾਹਿਆ ਵੀ ਇਹਨੂੰ ਜਦੋਂ ਖਾਣ ਲੱਗਿਆ ਕੈਲਰੀਆਂ ਨਾ ਗਿਣੋ, ਇਹ ਮੰਨ ਕੇ ਤੁਰੋ ਕਿ ਕੈਲਰੀ। ਪਰ ਕਹਿੰਦੇ ਜੀ ਇੰਨਾ ਝੂਠ ਵੀ ਬੋਲਿਆ ਜਾ ਸਕਦਾ। ਮੈਂ ਕਿਹਾ ਜੀ ਬਿਲਕੁਲ ਬੋਲਿਆ ਜਾ ਸਕਦਾ। ਹੁਣ ਉਹ ਘਟਨਾ ਕਿੰਨੇ ਸਾਲ ਪੁਰਾਣੀ ਹੈ। ਹੁਣ ਜਦੋਂ ਇਹ 43 ਲੱਖ ਮੌਤਾਂ ਦੀ ਖਬਰ ਵੀ ਔਰ ਇੰਨੀ ਵੱਡੀ ਟ੍ਰੈਜਡੀ ਔਰ ਇੰਨੀਆਂ ਸਟੋਰੀਜ਼ ਵਰਲਡ ਮੀਡੀਆ ਦੇ ਵਿੱਚ, ਲਾਸ਼ਾਂ ਦੇ ਡੈਥ ਬੈੱਡ ਜਿਹੜੇ ਨੇ, ਦਰਿਆਵਾਂ ਦੇ ਕੰਢੇ ਜਿਹੜੇ ਨੇ ਉਹ ਗੰਗਾ ਜਮਨਾ ਅਟੀਆਂ ਹੋਈਆਂ ਲਾਸ਼ਾਂ, ਔਰ ਲੋਕ ਛੱਡ ਕੇ ਦੌੜ ਰਹੇ ਨੇ, ਔਰ ਇਹਦੇ 'ਚ ਦਿੱਲੀ ਤੋਂ ਲੈ ਕੇ ਵੱਡੇ ਵੱਡੇ ਸ਼ਹਿਰਾਂ 'ਚ ਆਕਸੀਜਨ ਦੀ ਕਮੀ ਕਰਕੇ ਮੌਤਾਂ, ਵੱਡੇ ਵੱਡੇ ਹਸਪੀਟਲਸ ਜਿਹੜੀਆਂ ਨੇ SOS ਦੇ ਰਹੇ ਨੇ, ਸੇਵ ਆਵਰ ਸੋਲਸ, ਕਿ ਵੀ ਹੈ ਨਹੀਂ ਆਕਸੀਜਨ, ਮਰ ਰਹੇ ਨੇ। ਫਿਰ ਸਿੱਖ ਨਿੱਤਰਦੇ ਨੇ ਫਿਰ ਕਿ ਭਾਈ ਆਕਸੀਜਨ ਲੰਗਰ ਲੱਗ ਰਿਹਾ, ਕਈ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਗੁਰਦੁਆਰਿਆਂ ਦੇ ਬਾਹਰ ਦੂਜੇ ਤੀਜੇ। ਹੁਣ ਇਹਨੂੰ ਜ਼ਮਾਨੇ ਨੇ ਦੇਖਿਆ, ਦੁਨੀਆ ਨੇ ਦੇਖਿਆ ਕਿਵੇਂ ਜਿਹੜੇ ਨੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਲੈਕ ਆਫ ਆਕਸੀਜਨ ਕਰਕੇ ਡੈਥਸ ਹੋਈਆਂ। ਪਰ
ਉਹ 0 ਕੈਲਰੀਜ਼ ਰਸਗੁੱਲਿਆਂ ਦੀ ਗੱਲ ਇਹ ਹੈ ਕਿ ਜਦੋਂ ਇੰਡੀਅਨ ਪਾਰਲੀਮੈਂਟ ਦੇ ਵਿੱਚ ਹੈਲਥ ਮਿਨਿਸਟਰੀ ਨੂੰ ਸਵਾਲ ਪੁੱਛਿਆ ਗਿਆ ਜਦੋਂ ਇਹ ਪਾਰਲੀਮੈਂਟ ਦਾ ਸੈਸ਼ਨ ਹੋਇਆ ਇਸ ਪੋਸਟ ਕੋਵਿਡ ਅੱਛਾ ਕਿ ਜੀ ਇਹ ਦੱਸਿਆ ਜਾਏ ਕਿ ਕਿੰਨੀਆਂ ਮੌਤਾਂ ਆਕਸੀਜਨ ਦੀ ਕਮੀ ਨਾਲ ਹੋਈਆਂ, ਤੇ ਉਹਦਾ ਜਵਾਬ ਸੀ ਨਨ, ਇੱਕ ਵੀ ਨਹੀਂ। ਉਹਨੇ ਕਿਹਾ ਜੀ ਆ ਸਟੇਟਾਂ ਦੇ ਰਿਕਾਰਡ ਦੇਖ ਲਓ ਔਰ ਉਹਦੇ 'ਚ 20 ਸਟੇਟਾਂ ਦਾ ਔਰ ਇਹਦੇ 'ਚ ਕੋਈ ਇੱਕ ਵੀ ਮੌਤ ਜਿਹੜੀ ਹੈ ਉਹ ਆਕਸੀਜਨ ਡੈਫੀਸ਼ੀਐਂਸੀ ਨਾਲ ਨਹੀਂ ਹੋਈ। ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਰਸਗੁੱਲਿਆਂ 'ਚ ਰਸਗੁੱਲਿਆਂ 'ਚ ਕੋਈ ਕੈਲਰੀਜ਼ ਨਹੀਂ ਹੈ। ਹੁਣ ਔਰ ਇਹੀ ਨਹੀਂ ਕਿ ਵੀ ਇਹਨਾਂ ਦੀ ਤੁਸੀਂ ਹਕਾਮਤ ਦੇਖੋ, ਇਹਨਾਂ ਨੇ UN ਨੂੰ ਚੈਲੰਜ ਕੀਤਾ ਕਿ ਜੀ ਤੁਸੀਂ 43 ਲੱਖ ਦੀ ਫਿਗਰ, ਕਿਉਂਕਿ ਉਹਨਾਂ ਨੇ ਤਾਂ 3 ਤੋਂ 5 ਲੱਖ ਦੱਸੀ ਹੋਈ ਸੀ, ਪਹਿਲਾਂ ਹੀ ਡਿਨਾਇਲ 'ਚ ਸੀਗੇ। ਲੇਕਿਨ ਇਹ ਜਦੋਂ ਉਹਨਾਂ ਨੂੰ ਕਹਿੰਦੇ ਨੇ ਜੀ ਤੁਸੀਂ ਇਹ ਗਲਤ ਡਾਟਾ ਇਸਤੇਮਾਲ ਤੁਸੀਂ ਸਾਨੂੰ ਕਰ ਰਹੇ ਹੋ, ਲੇਕਿਨ ਕਿਉਂਕਿ ਜਿਹੜਾ ਉਹਨਾਂ ਦੀ ਕੈਲਕੂਲੇਸ਼ਨ ਹੁੰਦੀ ਹੈ ਉਹਨਾਂ ਦੇ ਆਪਣਾ 2-4-5% ਖੱਬੇ ਸੱਜੇ ਹੋ ਸਕਦਾ ਹੈ, ਲੇਕਿਨ ਉਹਨਾਂ ਨੇ ਤਾਂ ਉਹ ਸਟਿਕ ਕੀਤਾ ਜੋ ਵੀ ਸੀ। ਹੁਣ ਇਹਨਾਂ ਨੇ ਇੱਕ ਆਪਣਾ ਜਿਵੇਂ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਪੈਨਲ ਇੱਕ ਬਣਾਇਆ ਹੋਇਆ ਜਿਹੜਾ ਹੈਲਥ ਦੇ ਜਾਂ ਦੂਜੇ ਨੂੰ ਰਿਵਿਊ ਕਰਦਾ ਹੈ, ਔਰ ਉਸ ਪੈਨਲ ਨੇ ਆਪਣੀ ਰਿਪੋਰਟ ਦਿੱਤੀ ਹੈ, ਜਿਹੜਾ ਉਹਨਾਂ ਦੇ ਮੈਂਬਰਸ ਆਫ ਪਾਰਲੀਮੈਂਟ ਦਾ ਹੀ ਪੈਨਲ ਹੈ, ਔਰ ਉਹਦੀ ਖਬਰ ਹੀ ਇਹਨਾਂ ਦੀ COVID-19 ਪਾਰਲੀਮੈਂਟਰੀ ਪੈਨਲ ਰਿਕਮੈਂਡਸ ਆਡਿਟ ਆਫ ਡੈਥਸ ਡਿਊ ਟੂ ਆਕਸੀਜਨ ਸ਼ਾਰਟੇਜ। ਔਰ ਇਹ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹੈਰਾਨੀ ਦੀ ਗੱਲ ਹੈ ਕਿ 20 ਸਟੇਟਾਂ ਦਾ ਜਿਹੜਾ ਡੇਟਾ ਜਿਸ ਤੇ ਬੇਸਡ ਉਹਨਾਂ ਨੇ ਆਪਣੀ ਪਾਰਲੀਮੈਂਟ 'ਚ ਕਿਹਾ ਕਿ ਕੋਈ ਨਹੀਂ ਹੈ, ਉਹਨਾਂ ਨੇ ਕਿਹਾ ਕਿ ਵੀ ਨਨ ਆਫ ਥੀਸ ਹੈਵ ਰਿਪੋਰਟਡ ਕਨਫਰਮਡ ਡੈਥਸ ਡਿਊ ਟੂ ਆਕਸੀਜਨ ਸ਼ਾਰਟੇਜ। ਹੁਣ ਇਹ 20 ਸਟੇਟਾਂ ਉਹੀ ਨੇ ਜਿਹੜੀਆਂ BJP ਗਵਰਨ ਕਰਦੀਆਂ। ਮਤਲਬ ਇਹ ਨਹੀਂ ਹੈ ਵੀ ਜਦੋਂ ਉੱਪਰ ਮਦਾਰੀ ਬੈਠਾ ਹੁੰਦਾ ਵੱਡਾ ਤੇ ਮਦਾਰੀ ਦਾ ਜਮੂਰਾ ਤੇ ਮਦਾਰੀ ਨੂੰ ਹੀ ਉਹ ਵੀ ਪੁੱਛਣਾ ਜੋ ਪੁੱਛੇਗਾ ਬਤਲਾਏਗਾ। ਇਹ ਨਹੀਂ ਵੀ ਉਹਨਾਂ ਨੇ ਝੂਠ ਬੋਲਿਆ, ਥੱਲੋਂ ਜਿਹੜਾ ਡਾਟਾ ਵੀ ਉਹਨਾਂ ਨੇ ਕਿਹਾ ਜੀ ਕੋਈ ਆਕਸੀਜਨ ਡੈਥ ਨਹੀਂ ਹੈ। ਔਰ ਇਹਦੇ ਜੋ ਪੈਨਲ ਕਹਿੰਦਾ ਦ ਕਮੇਟੀ ਇਜ਼ ਡਿਸਟਰਬਡ at the unfortunate denial of Ministry of Health and Family Welfare regarding COVID deaths due to oxygen shortage in the country। ਕਿ ਅਸੀਂ ਸ਼ੌਕ 'ਚ ਹਾਂ, ਅਸੀਂ ਜਿਹੜੇ ਹੈ ਡਿਸਟਰਬ ਹੈ ਕਿ ਵੀ ਇਹ ਕਹਿ ਰਹੇ ਨੇ ਵੀ ਇੱਕ ਵੀ ਡੈਥ ਜਿਹੜੀ ਹੈ ਭਾਰਤ 'ਚੋਂ ਹੋਈ ਨਹੀਂ ਆਕਸੀਜਨ ਸ਼ਾਰਟੇਜ ਦੇ ਨਾਲ। ਫਿਰ ਉਹਨਾਂ ਨੇ ਕਿਹਾ ਆਕਸੀਜਨ ਸ਼ਾਰਟੇਜ ਇਜ਼ ਨਾਟ ਨੋਟਡ ਐਜ਼ ਏ ਕਾਜ਼ ਆਫ ਡੈਥ ਇਨ the medical records and most of the deaths were attributed to comorbidities। ਕੋਮੋਰਬਿਡਿਟੀ ਕਿ ਦੂਸਰੀਆਂ ਬਿਮਾਰੀਆਂ ਨਾਲ ਮਰ ਗਏ, ਕੋਵਿਡ ਨਾਲ ਤਾਂ ਹੈ ਹੀ ਸੀ, ਕੋਵਿਡ ਨਹੀਂ ਜਿਹੜੀਆਂ ਕੋਮੋਰਬਿਡਿਟੀਜ਼ ਉਹਨਾਂ ਦੇ ਨਾਲ ਮਰੇ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਅਟਰ ਜਿਹੜੀ ਡਿਨਾਇਲ ਗਵਰਨਮੈਂਟ ਦੀ ਇਹ ਸਮਝ ਤੋਂ ਬਾਹਰ ਹੈ। ਉਹਨਾਂ ਨੇ ਕਿਹਾ ਜੀ ਕਿ ਭਾਈ ਹੁਣ ਕਾਰਨ ਇਹ ਹੈ ਵੀ ਇਸੇ ਇੱਕ ਪੈਨਲ ਨੇ ਕੋਵਿਡ ਦੀ ਜਦੋਂ ਪਹਿਲੀ ਵੇਵ ਆ ਕੇ ਹਟੀ ਉਦੋਂ ਉਹਨਾਂ ਨੇ ਰਿਕਮੈਂਡ ਕੀਤਾ ਸੀ ਕਿ ਵੀ ਆਕਸੀਜਨ ਦੀ ਕਮੀ ਹੈ, ਜੇ ਕੋਈ ਦੁਬਾਰਾ ਕ੍ਰਾਈਸਿਸ ਆਇਆ ਤਾਂ ਤੁਸੀਂ ਹੈਂਡਲ ਨਹੀਂ ਕਰ ਸਕਦੇ। ਉਹਨਾਂ ਨੇ 123ਵੀਂ ਰਿਪੋਰਟ ਦਿੱਤੀ ਸੀ ਵਿਚ ਇਟ ਹੈਡ ਵਾਰਨਡ ਦਾ ਗਵਰਨਮੈਂਟ ਆਫ ਪੋਸੀਬਲ ਸ਼ਾਰਟੇਜ ਆਫ ਆਕਸੀਜਨ ਸਿਲੰਡਰਸ ਐਂਡ ਸਪਲਾਈ ਆਫ ਆਕਸੀਜਨ ਇਨ ਹਸਪੀਟਲ। ਔਰ ਉਹਦੇ 'ਚ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਵੀ ਇਵੇਂ ਹੋ ਸਕਦਾ ਹੈ, ਪਰ ਗਵਰਨਮੈਂਟ ਫੇਲ ਟੂ ਮੈਨੇਜ ਈਵਨ ਡਿਸਟ੍ਰੀਬਿਊਸ਼ਨ ਆਫ ਆਕਸੀਜਨ ਇਨ ਸਟੇਟਸ ਐਂਡ amidst the skyrocketing demand it could not maintain a steady flow of oxygen leading to an unprecedented medical crisis। ਕਿ ਜਿਹਦਾ ਵਰਗਾ ਮੈਡੀਕਲ ਕ੍ਰਾਈਸਿਸ ਪਹਿਲਾਂ ਕਦੇ ਨਹੀਂ ਹੋਇਆ, ਉਸ ਲੈਵਲ ਦਾ ਹੋਇਆ। ਹੁਣ ਜੇ ਤਾਂ UN ਦੀ ਰਿਪੋਰਟ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਇਹਨਾਂ ਨੂੰ ਲੱਗਦਾ ਸੀ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਤੇ ਬਾਹਰ ਬੈਠੀਆਂ ਤਾਕਤਾਂ ਇਹ ਸਾਜ਼ਿਸ਼ ਕਰਦੀਆਂ ਕਿ ਭਾਰਤ ਨੂੰ ਵਿਸ਼ਵ ਗੁਰੂ ਨਹੀਂ ਬਣਨ ਦੇਣਾ, ਔਰ ਇਸ ਕਿਸਮ ਦਾ ਝੂਠਾ ਹੁਣ ਆਪਣੇ ਪੈਨਲ ਦੀ ਗੱਲ ਹੀ ਸੁਣ ਲਓ। ਪਰ ਇਹ ਜਿਹੜੇ ਨੇ ਬੇਸ਼ਰਮ, ਬੇਹਿਆ, ਝੂਠੇ, ਦੰਭੀ, ਜੋ ਵੀ ਲਫ਼ਜ਼ ਡਿਕਸ਼ਨਰੀ 'ਚ ਕਿਸੇ ਦੀ ਨੈਗੇਟਿਵਿਟੀ ਲਈ ਕਿਹਾ ਜਾ ਸਕਦਾ ਹੈ, ਇਹ ਸਾਰੇ ਇੱਕ ਥਾਂ ਇਕੱਠੇ ਕਰ ਲਓ ਫਿਰ ਵੀ ਹਿੰਦੂਤਵਾ ਲਫ਼ਜ਼ ਜਿਹੜਾ ਹੈ ਉਸ ਦੇ ਬਰਾਬਰ ਇਹ ਨਹੀਂ ਪਹੁੰਚ ਸਕਦੇ। ਤੇ ਇਹਨਾਂ ਦੇ ਨਾਲ ਸਾਡਾ ਵਾਹ ਹੈ ਜਿਨ੍ਹਾਂ ਤੋਂ ਅਸੀਂ ਜਿਹੜੀ ਹੈ ਆਜ਼ਾਦੀ ਇਹਨਾਂ ਦੇ ਜਾਜ਼ 'ਚੋਂ ਖਿੱਚ ਕੇ ਕੱਢਣੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਰੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ
18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਹੋਣ ਜਾ ਰਹੀ ਹੈ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਸਾਲਾਨਾ ਸਮਿਟ 15 ਤੇ 16 ਸਤੰਬਰ ਨੂੰ ਸਮਰਕੰਦ ਉਜ਼ਬੇਕਿਸਤਾਨ ਹਾਂਜੀ ਵਿੱਚ ਹੋਣ ਜਾ ਰਹੀ ਹੈ। ਮੀਡੀਆ ਖਬਰਾਂ ਅਨੁਸਾਰ ਇਸ ਕਾਨਫਰੰਸ ਦੌਰਾਨ ਮੋਦੀ ਅਤੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੀ 1-to-1 ਮੀਟਿੰਗ ਹੋਵੇਗੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਮੋਦੀ ਨਾਲ ਮਿਲਣ ਦੀ ਇੰਨੀ ਤਾਂ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਨੇ ਜਦੋਂ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਦੇ ਆ, ਕਸ਼ਮੀਰ ਦੇ ਵਿਚਲਾ ਸਪੈਸ਼ਲ ਸਟੇਟਸ ਆਰਟੀਕਲ 370-35A ਖਤਮ ਕੀਤਾ ਤੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਇਸ ਦਾ ਫੌਰਨ ਜਿਹੜਾ ਜਵਾਬੀ ਕਾਰਵਾਈ ਭਾਰਤ ਦੇ ਨਾਲ ਡਿਪਲੋਮੈਟਿਕ ਸਬੰਧ ਤੋੜ ਲਏ। ਐਂਬੈਸਡਰ ਹਾਈ ਕਮਿਸ਼ਨਰ ਵੀ ਉੱਥੇ ਕਹਿੰਦੇ ਨੇ ਵਾਪਸ ਸੱਦ ਲਿਆ ਔਰ ਉਹਨੂੰ ਚਾਰਜ ਦੀ ਅਫੇਅਰ ਲੈਵਲ ਤੇ ਲੈ ਆਂਦਾ। ਉਹਨਾਂ ਦੇ ਨਾਲ ਜਿਹੜਾ ਦੋਨੋਂ ਹੀ ਟ੍ਰੇਨ ਸਮਝੌਤਾ ਐਕਸਪ੍ਰੈਸ ਵੀ ਔਰ ਇੱਕ ਸ਼ਾਇਦ ਉਧਰੋਂ ਚੱਲਦੀ ਹੈ ਥਾਰ ਐਕਸਪ੍ਰੈਸ, ਉਹ ਵੀ ਬੰਦ ਕਰ ਦਿੱਤੀਆਂ, ਟ੍ਰੇਨਸ ਵੀ ਬੱਸਾਂ ਵੀ, ਔਰ ਟ੍ਰੇਡ ਵੀ ਖ਼ਤਮ ਕਰ ਦਿੱਤਾ। ਔਰ ਜ਼ਾਹਰ ਹੈ ਕਿ ਇਸ ਗੱਲ ਨੂੰ ਹੁਣ 3 ਸਾਲ ਬੀਤ ਚੁੱਕੇ ਨੇ। ਨਾ ਹੀ ਭਾਰਤ ਨੇ ਉਹ ਸਟੇਟਸ ਰੀਸਟੋਰ ਤਾਂ ਕੀ ਕਰਨਾ ਸੀ, ਉਹਦਾ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਔਰ ਕਿਵੇਂ 3 ਡਰਟੀ ਡੀਜ਼ ਜਿੱਥੇ ਡੈਮੋਗ੍ਰਾਫੀਜ਼ ਬਦਲ ਰਹੇ ਨੇ, 22 ਲੱਖ ਤੋਂ ਜ਼ਿਆਦਾ ਬਾਹਰਲੇ ਬਈਆਂ ਔਰ ਉਰਲਿਆਂ ਨੂੰ ਡੋਮਿਸਾਈਲ ਦਿੱਤਾ ਹੈ, ਔਰ ਜੋ ਭਾਰਤ ਦੇ ਮੁਸਲਮਾਨਾਂ ਦੇ ਨਾਲ ਚੱਲ ਰਿਹਾ। ਔਰ ਇਸੇ ਪੀਰੀਅਡ 'ਚ ਅਸੀਂ ਨੂਪੁਰ ਸ਼ਰਮਾ ਬੀਜੇਪੀ ਦੀ ਸਪੋਕਸਵੂਮਨ ਜਿਹਨੇ ਜਿਹੜੇ ਨਬੀ ਮੁਹੰਮਦ ਦੇ ਖਿਲਾਫ ਕਿਸ ਕਿਸਮ ਦੀ ਬਿਆਨਬਾਜ਼ੀ ਕੀਤੀ, ਭਾਰਤ ਦੇ ਮੁਸਲਮਾਨਾਂ ਦੇ ਨਾਲ ਇਹਨਾਂ 3 ਵਰ੍ਹਿਆਂ ਦੇ ਵਿੱਚ ਕਿੰਨੇ ਜ਼ੁਲਮ ਹੋਏ ਨੇ, ਕਸ਼ਮੀਰ ਦੀ ਹਾਲਤ ਵੱਧ ਤੋਂ ਬਦਤਰ ਹੈ। ਔਰ ਇੰਟਰਨੈਸ਼ਨਲ ਲੈਵਲ ਦੇ ਹਰ ਫੋਰਮ ਦੇ ਉੱਤੇ, ਹਰ ਪਲੇਟਫਾਰਮ ਤੇ, ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਜਿੱਥੇ ਵੀ ਭਾਰਤ ਨੂੰ ਮੌਕਾ ਮਿਲਦਾ ਹੈ, ਉਹਨੇ ਪਾਕਿਸਤਾਨ ਦੀ ਖਿਲਾਫਤ ਹੀ ਨਹੀਂ ਕੀਤੀ, ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੇ ਲਈ ਉਹ ਹਮੇਸ਼ਾ ਹੀ ਪੱਬਾਂ ਭਾਰ ਰਹਿੰਦਾ। ਹੁਣ ਐਸਾ ਕੁਛ ਨਹੀਂ ਬਦਲਿਆ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਜੱਫੀ 'ਚ ਪਾ ਕੇ। ਹਾਂ, ਇਹ ਤਾਂ ਕਿਹਾ ਜਾ ਸਕਦਾ ਹੈ ਕਿ ਭਾਈ ਜਿੱਥੇ ਕਾਮਨ ਫੋਰਮ ਨੇ ਉੱਥੇ ਇਕੱਠੇ ਹੁੰਦੇ ਨੇ, ਜਿਹੜੀਆਂ ਕਾਨਫਰੰਸਿਸ ਹੋਣ, ਉਹਦਾ ਤੁਸੀਂ ਹਿੱਸਾ ਬਣਦੇ ਹੋ, ਤੁਸੀਂ ਕੱਟ ਆਫ ਹੋ ਕੇ ਤਾਂ। ਔਰ ਉਹਨਾਂ ਕਾਮਨ ਫੋਰਮ 'ਚੋਂ ਹੀ ਇੱਕ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, SCO ਜਿਹਨੂੰ ਕਿਹਾ ਜਾਂਦਾ ਹੈ। ਇਹ ਇਸ ਦੇ ਵਿੱਚ 8 ਮੁਲਕ ਇਹਦੇ ਮੈਂਬਰ ਨੇ। ਉਹਦੇ 'ਚ ਭਾਰਤ ਹੈ, ਕਜ਼ਾਕਿਸਤਾਨ ਹੈ, ਚਾਈਨਾ ਹੈ, ਕਿਰਗਿਸਤਾਨ ਹੈ, ਰਸ਼ੀਆ ਹੈ, ਤਾਜਿਕਸਤਾਨ, ਪਾਕਿਸਤਾਨ ਔਰ ਉਜ਼ਬੇਕਿਸਤਾਨ। ਔਰ ਇਹ ਲਗਭਗ 22 ਸਾਲ ਪਹਿਲਾਂ ਇਹ SCO ਜਿਹਨੂੰ ਜ਼ਾਹਰ ਹੈ ਚਾਈਨਾ ਦਾ ਮੇਨ ਇਨਫਲੂਐਂਸ ਹੈ ਇਹਦੇ 'ਚ, ਇਹ ਬਣਾਇਆ। ਔਰ ਇਸ ਦੀਆਂ ਐਨੂਅਲ ਸਮਿਟ ਹੁੰਦੀ ਹੈ, ਸੰਮੇਲਨ ਹੁੰਦੇ ਨੇ। ਔਰ ਹੁਣ ਜਿਹੜੀ ਉਹਦੀ 22ਵੀਂ ਸਿਖਰ ਸੰਮੇਲਨ ਜਾਂ ਸਮਿਟ ਦੇ ਲਈ ਪੰਜਾਬੀ ਲਫ਼ਜ਼ ਇਹੀ ਹੈ, ਇਹ ਹੋਣ ਜਾ ਰਹੀ ਹੈ ਸਮਰਕੰਦ, ਉਜ਼ਬੇਕਿਸਤਾਨ। ਜਦੋਂ ਤੁਸੀਂ ਸਮਰਕੰਦ ਸ਼ਹਿਰ ਦੇਖਦੇ ਹੋ, ਫਿਰ ਹਿਸਟਰੀ ਦੇ ਕਈ ਚੈਪਟਰ ਸਾਹਮਣੇ ਆਉਂਦੇ ਨੇ। ਕਿਸੇ ਜ਼ਮਾਨੇ 'ਚ ਬੜਾ ਖੂਬਸੂਰਤ ਸ਼ਹਿਰ, ਜੇ ਮੈਂ ਗਲਤ ਨਾ ਹੋਵਾਂ ਤਾਂ ਇੱਥੇ ਹੀ ਹਲਾਕੂ ਦੀ ਕਬਰ ਵੀ ਹੈ, ਟੋਂਬ ਵੀ ਹੈ। ਔਰ ਇਸ ਸਮਰਕੰਦ ਇਹ ਜਿਹੜਾ ਚਾਈਨਾ ਦਾ ਵੱਡਾ ਸਿਲਕ ਰਾਊਟ ਸੀ, ਉਸ ਦੀ ਸ਼ਾਹਰਾਹ ਦੇ ਉੱਤੇ। ਔਰ ਹੁਣ ਇਹ ਉਜ਼ਬੇਕਿਸਤਾਨ ਦੀ ਕੈਪੀਟਲ ਹੈ। ਜਦੋਂ ਕਿਸੇ ਜ਼ਮਾਨੇ 'ਚ ਪੁਰਾਣੇ ਲੋਕ ਬਲਖ, ਬੁਖਾਰਾ ਇਸ ਦਾ ਜ਼ਿਕਰ ਕਰਦੇ ਸੀ ਤੇ ਸਮਰਕੰਦ ਦਾ ਜ਼ਿਕਰ ਵੀ ਹੁੰਦਾ ਸੀ। ਔਰ ਇਸ ਦੇ ਨਾਲ
ਜੁੜਿਆ ਹੋਇਆ ਹੈ, ਸੂਫੀਆਨਾ ਵੀ ਕਈ ਕੁਛ ਜੁੜਿਆ ਹੋਇਆ ਹੈ, ਸ਼ਾਇਦ ਬੁਖਾਰੀ ਜਿਹੜੇ ਹੋਏ ਨੇ ਉਹਨਾਂ ਦੀ ਉੱਥੇ ਕਬਰ ਵੀ ਹੈ। ਹੁਣ ਇਹ ਸਾਰੇ 'ਚ ਇਹ ਤਾਂ ਮੈਂ ਜਸਟ ਸਮਰਕੰਦ ਸੁਣਦਿਆਂ ਹੀ ਕਿ ਭਾਈ ਪੁਰਾਣੀਆਂ ਸਿਵਲਾਈਜੇਸ਼ਨਸ ਦੀ ਗੱਲ ਹੈ, ਪੁਰਾਣੇ ਸ਼ਹਿਰ ਨੇ, ਹਜ਼ਾਰਾਂ ਸਾਲ ਪੁਰਾਣੀ ਜਿਨ੍ਹਾਂ ਦੀ ਤਾਰੀਖ ਹੈ। ਹੁਣ ਉਹਦੇ 'ਚ ਇਹ 8 ਮੁਲਕਾਂ ਦਾ ਜਿਹੜਾ ਹੈ ਉਹ ਸਮਿਟ ਹੋਣਾ ਹੈ ਔਰ ਉਸ ਦੀ ਡੇਟ ਜਿਹੜੀ ਹੈ 15 ਤੇ 16 ਸਤੰਬਰ ਹੈ। ਜ਼ਾਹਰ ਹੈ ਕਿ ਵੀ ਰਾਊਂਡ ਦਾ ਕਾਰਨਰ ਹੀ ਹੈ। ਹੁਣ ਉਹਦੇ 'ਚ ਜਿਹੜੇ ਨੇ ਸ਼ਾਬਾਜ਼ ਸ਼ਰੀਫ ਵੀ ਆ ਰਹੇ ਨੇ, ਜ਼ਾਹਰ ਹੈ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਮੋਦੀ ਵੀ ਆ ਰਿਹਾ। ਹੁਣ ਜਿਹੜੀ ਜਿਸ ਦੇ ਉੱਤੇ ਦੇ ਉੱਤੇ ਚਰਚਾ ਰਹੀ ਹੈ ਬਹੁਤ ਸਾਰੇ ਮੀਡੀਆ ਦੇ ਵਿੱਚ ਕਿ ਕੀ ਸ਼ੀ ਜਿਨਪਿੰਗ ਔਰ ਮੋਦੀ ਦੀ 1-to-1 ਮੀਟਿੰਗ, ਇੱਕ ਤਾਂ ਸਮਿਟ ਦੀ ਕਾਰਵਾਈ ਹੈ ਜਿਹਦੇ 'ਚ ਉਹਨਾਂ ਨੇ ਹੋਣਾ, ਦੂਸਰਾ ਇਹ ਹੈ ਵੀ ਕੀ 1-to-1 ਮੀਟਿੰਗ ਹੋਏਗੀ ਸ਼ੀ ਜਿਨਪਿੰਗ ਔਰ ਮੋਦੀ ਦੀ। ਉਸ ਦੇ ਹਵਾਲੇ ਨਾਲ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜਾ ਚਾਈਨਾ ਦੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਪੁਆਇੰਟ 15 ਦੇ ਉੱਤੇ ਗੋਗਰਾ ਔਰ ਦੂਸਰੇ ਦੇ ਉੱਤੇ ਪੁੱਲ ਬੈਕ ਹੈ, ਹਾਲਾਂ ਉਹ ਵੀ ਭਾਰਤ ਦੀ ਆਪਣੀ ਟੈਰੀਟਰੀ 'ਚ ਹੀ ਆਪਣੀ ਫੌਜ ਵਾਪਸ ਕੱਢ ਕੇ ਕਹੀ ਜਾਂਦੇ ਨੇ ਜੇ ਅਸੀਂ ਜਿਹੜਾ ਹੈ ਉਹ ਡਿਸਐਨਗੇਜਮੈਂਟ ਹੋ ਗਈ। ਔਰ ਚਾਈਨਾ ਨੇ ਜਿਹੜੀ ਉਹਨਾਂ ਦੀ ਡੈਪਸੋਂਗ ਔਰ ਡੈਪਚੋਂਗ ਉਹਦੇ 'ਚ ਪੋਜੀਸ਼ਨ ਹੈ ਉਹਨੇ ਫਰਮ ਰੱਖੀ ਹੋਈ, ਇੱਥੇ ਵੀ ਉਹਨਾਂ ਨੇ ਟੈਰੀਟਰੀ ਨਹੀਂ ਛੱਡੀ ਹੈ। ਔਰ ਰਾਦਰ ਅਜੇ ਇਹ ਵੀ ਫਿਕਸ, ਕਿਉਂਕਿ ਇਹ ਜਿਹੜਾ ਸੋ ਕਾਲਡ ਸਮਝੌਤਾ ਇਹਦਾ ਇਹ ਵੀ ਨਹੀਂ ਦੱਸ ਰਿਹਾ ਕਿ ਡਿਸਐਨਗੇਜਮੈਂਟ ਐਗਜ਼ੈਕਟਲੀ ਕਿੱਥੋਂ ਹੋਈ ਹੈ ਔਰ ਨਵੇਂ ਬਫਰ ਜ਼ੋਨ ਕੀ ਬਣੇ ਨੇ, ਕਿੱਥੋਂ ਤੱਕ ਉਹਨਾਂ ਦੀ ਪੈਟਰੋਲ ਆ ਸਕਦੀ ਹੈ, ਕਿੱਥੋਂ ਤੱਕ ਇਹਨਾਂ ਦੀ ਜਾ ਸਕਦੀ ਹੈ। ਔਰ ਇਹ ਵੀ ਇਸ ਦੇ ਉੱਤੇ ਵੀ ਜਿਹੜਾ ਉਹ ਇੱਕ ਕਵਰ ਚਾੜਿਆ ਹੋਇਆ। ਲੇਕਿਨ ਇਸ ਗੱਲ ਦੀਆਂ ਸੰਭਾਵਨਾਵਾਂ ਦੇ ਉੱਤੇ ਹੋ ਰਿਹਾ ਕਿ ਵੀ ਜਿਹੜਾ ਮੋਦੀ ਉਹ ਮਿਲੇਗਾ ਕਿ ਨਹੀਂ ਮਿਲੇਗਾ। ਲੇਕਿਨ ਜਿਹੜਾ ਦੂਸਰੀ ਮੀਟਿੰਗ ਨੂੰ ਲੈ ਕੇ ਕਿਆ ਅਸਰ ਆਈਆਂ ਕਿ ਬਈ ਸ਼ਾਬਾਜ਼ ਸ਼ਰੀਫ ਔਰ ਮੋਦੀ ਦੀ ਮਿਲਣੀ, ਉਸ ਬਾਰੇ ਜਿਹੜੀ ਐਟਲੀਸਟ ਇੰਡੀਅਨ ਮੀਡੀਆ ਦੀਆਂ ਖਬਰਾਂ ਨੇ ਉਸ ਤੋਂ ਮੈਨੂੰ ਇਹ ਅੰਦਾਜ਼ਾ ਹੁੰਦਾ ਕਿ ਇਹ ਲਗਭਗ ਤੈਅ ਹੈ ਕਿ ਸ਼ਾਬਾਜ਼ ਸ਼ਰੀਫ ਔਰ ਮੋਦੀ ਦੀ ਮੁਲਾਕਾਤ ਹੋਏਗੀ। ਹੁਣ ਇਹ ਮੇਰੇ ਲਈ ਔਰ ਖ਼ਾਸ ਤੌਰ ਤੇ ਜਿਹੜਾ ਵੀ ਕੋਈ ਆਜ਼ਾਦੀ ਪਸੰਦ ਕਸ਼ਮੀਰੀ ਹੈ ਜਾਂ ਆਜ਼ਾਦ ਪਾਕਿਸਤਾਨ ਦੀ ਫੋਰਨ ਪਾਲਿਸੀ ਜਾਂ ਜੋ ਇੰਡੀਆ ਕਰ ਰਿਹਾ ਮਾਈਨੋਰਿਟੀ ਉਹਦੇ ਅੱਗੇ, ਉਹਨੂੰ ਇਹ ਠੀਕ ਨਹੀਂ ਲੱਗੇਗਾ ਕਿ ਵੀ ਐਸਾ ਪੰਜਾਬੀ 'ਚ ਸਿੱਧਾ ਜਦੋਂ ਕੋਈ ਇਸ ਕਿਸਮ ਦਾ ਹੋਏ ਕਿ ਬੰਦਾ ਕਹਿੰਦਾ ਵੀ ਤੇਰੀਆਂ ਕਿਉਂ ਬਾਹਾਂ ਆਕੜੀਆਂ ਹੋਈਆਂ ਕਿ ਤੂੰ ਕਰਨਾ ਵੀ ਉਹ ਤੁਹਾਡੇ ਨਾਲ ਸਿਰੇ ਦੀ ਨਫ਼ਰਤ, ਉਹੀ ਉਹਨਾਂ ਦੀਆਂ ਨੀਤੀਆਂ ਵੱਧ ਤੋਂ ਬਦਤਰ ਹੈ। ਤੁਸੀਂ ਘੱਟੋ ਘੱਟ ਜੇ ਇੰਨੀ ਸਮਰੱਥਾ ਨਹੀਂ ਰੱਖਦੇ ਵੀ ਇੰਟਰਨੈਸ਼ਨਲੀ ਤੁਸੀਂ ਉਹਨਾਂ ਨੂੰ ਐਕਸਪੋਜ਼ ਕਰੋ, ਉਹਨਾਂ ਦੇ ਨਾਲ ਟੱਕਰ ਲਓ, ਘੱਟੋ ਘੱਟ ਮੂੰਹ 'ਚ ਤੁਹਾਡੇ ਥੁੱਕ ਤਾਂ ਬਣਦੀ ਹੈ, ਤੁਸੀਂ ਥੁੱਕ ਤਾਂ ਸਕਦੇ ਹੋ ਕਿ ਭਾਈ ਅਸੀਂ ਇਹਨੂੰ ਜਿਹੜਾ ਮੂੰਹ ਨਹੀਂ ਲਾਉਂਦੇ, ਅਸੀਂ ਥੁੱਕਦੇ ਹਾਂ। ਉਹ ਤਾਂ ਕੋਈ ਨਹੀਂ ਉਹ ਤਾਂ ਇੱਕ ਅਫਗਾਨ ਬਹਾਦਰ ਯੋਧੇ ਦੀ ਗੱਲ ਆਉਂਦੀ ਹੈ ਕਿ ਵੀ ਉਹਨੂੰ ਬਾਗੀ ਸੀ, ਫੜ ਲਿਆ ਉਹਨੂੰ, ਜਦੋਂ ਪਬਲਿਕਲੀ ਅੰਗਰੇਜ਼ਾਂ ਦਾ ਵੀ ਹੁੰਦਾ ਸੀ ਸਭ ਸਿਖਾਉਣ ਲਈ ਫਾਂਸੀ ਦੇਣੀ ਹੈ ਔਰ ਉਸ ਨੂੰ ਲਿਆਂਦਾ ਔਰ ਉਹਨੂੰ ਕਿਹਾ ਗਿਆ ਕਿ ਵੀ ਕੋਈ ਲਾਸਟ ਡਿਜ਼ਾਇਰ, ਉਹਨੇ ਜਿਹੜਾ ਵੀ ਉਹ ਗੋਰਾ ਇੰਚਾਰਜ ਸੀ ਉਹਨੇ ਕਿਹਾ ਜੀ ਮੈਂ ਉਹਦੇ ਨਾਲ ਗੱਲ ਕਰਨੀ ਚਾਹੁੰਦਾ, ਉਹਨੂੰ ਮੇਰੇ ਨੇੜੇ, ਉਹ ਬੰਨੇ ਹੋਏ ਸੀ ਹੱਥ ਪੈਰ ਉਹਨੂੰ ਬੁਰੀ ਤਰ੍ਹਾਂ, ਉਹਨਾਂ ਨੇ ਕਿਹਾ ਵੀ ਕਰ ਤਾਂ ਕੁਝ ਨਹੀਂ ਸਕਦਾ, ਸਭ ਬੰਨਿਆ ਸੀ। ਤੇ ਉਹ ਜਦੋਂ ਉਹਦੇ ਨੇੜੇ ਆਇਆ ਤੇ ਉਹਨੇ ਜਿਹੜਾ ਉਹ ਆਜ਼ਾਦੀ ਪਸੰਦ ਲੜਾਕੂ ਯੋਧਾ ਸੀ ਉਹਨੇ ਮੂੰਹ ਤੇ ਥੁੱਕਿਆ, ਬਾਅਦ ਚੋਂ ਫਾਂਸੀ ਚੜ੍ਹ ਗਿਆ। ਸੋ ਹੁਣ ਮੂੰਹ ਤਾਂ ਨਹੀਂ ਸੀ ਨਾ ਉਹਦਾ ਬੰਨਿਆ ਹੋਇਆ। ਸੋ ਮਤਲਬ ਇਹ ਹੈ ਕਿ ਵੀ ਇਹ ਸ਼ੋਅ ਕਰਦਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਆਜ਼ਾਦ ਹੱਕਾਂ ਦੇ ਲਈ ਖਲੋਂਦੇ ਹੋ ਤੇ ਘੱਟੋ ਘੱਟ ਤੁਸੀਂ ਇੰਨੀ ਕੁ ਜੁਰਤ ਤਾਂ ਦਿਖਾਓ ਕਿ ਭਾਈ ਠੀਕ ਹੈ ਐਸਸੀਓ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਉਹਦਾ ਹਿੱਸਾ ਬਣੋ, ਪਰ ਏਡਾ ਉਹਨੂੰ ਮਿਲਣ ਦੀ ਤੁਹਾਨੂੰ ਕਾਹਦੀ ਇਹ ਛਟਪਟਾਹਟ ਮਚੀ ਹੋਈ ਹੈ ਜਦੋਂ ਕਿ ਉਹਨਾਂ ਨੇ ਸਟੈਪ ਬੈਕ ਕਿਸੇ ਵੀ ਲੈਵਲ ਦੇ ਉੱਤੇ ਨਹੀਂ ਲਿਆ। ਲੇਕਿਨ ਮੈਂ ਸਮਝਦਾ ਕਿ ਵੀ ਇਹ ਠੀਕ ਨਹੀਂ ਹੋਏਗਾ। ਇਹ ਜਿਹੜੇ ਕਸ਼ਮੀਰੀ ਆਲਰੇਡੀ ਇੱਕ ਤੋਂ ਬਾਅਦ ਇੱਕ ਬਦਤਰ ਹਾਲਤ 'ਚ ਨੇ ਉਹਨਾਂ ਨੂੰ ਵੀ ਉਦਾਸ ਕਰੇਗਾ। ਔਰ ਜ਼ਾਹਰ ਹੈ ਅਸੀਂ ਤਾਂ ਇਸ ਨੂੰ ਦੇਖ ਹੀ ਰਹੇ ਹਾਂ ਇਸ ਸਾਰੇ ਨੂੰ ਕਿ ਭਾਈ ਕਿਵੇਂ ਹੌਲੀ ਹੌਲੀ ਜਿਹੜੀ ਕੋਈ ਤੁਹਾਨੂੰ ਗੈਰਤ ਜਾਂ ਅਣਖ ਜਾਂ ਆਜ਼ਾਦੀ ਦੀ ਚਿਣਗ ਕਿਤੇ ਕਿਸੇ ਵੇਲੇ ਨਜ਼ਰ ਆਉਂਦੀ ਹੈ, ਉਹ ਲੱਗਦਾ ਹੈ ਕਿ ਭਾਈ ਇਹ ਸਾਰਿਆਂ ਦਾ ਹੀ, ਅਸੀਂ ਤਾਂ ਉਹ ਬ੍ਰਿਟਿਸ਼ ਨੂੰ ਕਹਿੰਦੇ ਹਾਂ ਕਿ ਵੀ ਉਹ ਜਿਹੜੇ ਨੇ ਕੰਟਰੀ ਆਫ ਸ਼ਾਪਕੀਪਰਸ ਹੈ, ਸੌਦੇਬਾਜ਼ੀ ਕਰਕੇ। ਉਹ ਜਿਵੇਂ ਜੱਗੀ ਜੌਲ ਨੇ ਕਿਹਾ ਉਹਨੂੰ, ਬੀਬੀ ਟਰੱਸ ਨੂੰ ਕਿਹਾ ਕਿ ਵੀ ਮੈਂ ਸ਼ਹਿਰੀ ਹਾਂ ਤੁਹਾਡਾ, 5 ਸਾਲ ਤੋਂ ਮੈਨੂੰ ਵੀ ਔਰ ਚਾਰਲਸ ਨੂੰ ਵੀ ਅੰਦਰ ਦੋਨੋਂ ਹੀ ਪੋਲੀਟੀਕਲੀ ਮੋਟੀਵੇਟਡ ਕੇਸਿਸ ਨੇ, ਤੇ ਡੋਂਟ ਟ੍ਰੇਡ ਮਾਈ ਫਰੀडम ਵਿਦ ਯੋਰ ਬਿਜ਼ਨਸ ਡੀਲਸ। ਔਰ ਘੱਟੋ ਘੱਟ ਅਸੀਂ ਇਹੀ ਕਹਿਣਾ ਚਾਹਾਂਗੇ ਸ਼ਾਬਾਜ਼ ਸ਼ਰੀਫ ਨੂੰ ਉਹੀ ਲਫ਼ਜ਼ ਕਿ ਭਾਈ ਤੁਸੀਂ ਕਸ਼ਮੀਰੀਆਂ ਦੇ ਡੁੱਲੇ ਖੂਨ ਨੂੰ
ਭਾਰਤ ਵਿਚਲੀਆਂ ਅਕਲੀਤਾਂ ਨੂੰ, ਖਾਸ ਤੌਰ ਤੇ ਮੁਸਲਮਾਨ ਬਿਲਕੁਲ। ਜਿਹੜੇ ਤੁਹਾਡੇ ਹਮ ਮਜ਼ਹਬ ਨੇ, ਉਹਨਾਂ ਦੇ ਖੂਨ ਦੀ ਸੌਦੇਬਾਜ਼ੀ ਨਾ ਕਰੋ ਔਰ ਘੱਟੋ ਘੱਟ ਥੋੜੀ ਬਹੁਤ ਤਾਂ ਗੈਰਤ ਰੱਖੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਖਾਲਿਸਤਾਨੀ ਯੋਧੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੰਘਣੀ ਬੀਬੀ ਪਾਲਜੀਤ ਕੌਰ ਪੰਜਵੜ ਚੜਾਈ ਕਰ ਗਏ ਸਨ। ਉਹਨਾਂ ਦਾ ਅੰਤਮ ਸੰਸਕਾਰ ਜਰਮਨੀ ਵਿੱਚ ਹੋਇਆ। ਸੋ ਖਾਲਿਸਤਾਨੀ ਨਾਇਕਾਂ ਦੀ ਜਲਾਵਤਨੀ ਦੀ ਆਪਣੀ ਕਸ਼ਟ ਭਰੀ ਜਿਹੜੀ ਕਹਾਣੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਰਨ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਰਤਾਰ ਸਿੰਘ ਸਰਾਭੇ ਨੇ ਇਹ ਲਾਈਨਾਂ ਕਹੀਆਂ ਸੀ, ਬੇਸ਼ੱਕ ਲਗਭਗ 110 ਜਾਂ 112 ਸਾਲ ਪਹਿਲਾਂ ਉਹਨੇ ਲਿਖੀਆਂ, ਅਮਰੀਕਾ ਦੀ ਧਰਤੀ ਤੇ ਗਦਰ ਗੂੰਜਾਂ ਦੇ ਵਿੱਚ, ਸਟਾਕਟਨ ਦੀ ਧਰਤੀ ਤੇ, ਪਰ ਅੱਜ ਵੀ ਔਰ ਆਉਣ ਵਾਲੇ ਭਵਿੱਖ 'ਚ ਵੀ ਜਿਹੜੇ ਲੋਕ ਆਪਣੇ ਲੋਕਾਂ ਦੀ ਆਜ਼ਾਦੀ ਲਈ ਖਲੋਣਗੇ, ਉਹ ਇਸੇ ਹੀ ਕਪਲੇਟ ਦਾ ਜੋ ਥੀਮ ਹੈ ਉਸ ਦੇ ਉੱਤੇ ਪਹਿਰਾ ਦੇ ਰਹੇ ਹੋਣਗੇ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਖਾਲਿਸਤਾਨ ਦੀ ਸਟਰਗਲ, ਜੂਨ 84 ਦਾ ਭਾਰਤੀ ਫੌਜ ਦਾ ਹਮਲਾ, ਸਾਡੇ ਸਭ ਤੋਂ ਮੁਕੱਦਸ ਦਰਬਾਰ ਸਾਹਿਬ, ਸਾਡੇ ਦਿਲ, ਜਿਸ ਦੇ ਲਈ ਅਸੀਂ ਅਰਦਾਸ, 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ, ਜਦੋਂ ਉਹ ਸਰੋਵਰ ਲਹੂ ਦੇ ਨਾਲ ਲਾਲ ਕਰ ਦਿੱਤਾ ਜਾਂਦਾ ਹੈ, ਉਸ ਦੀਆਂ ਪਰਿਕਰਮਾ 'ਚ ਟੈਂਕ ਨੇ ਔਰ 4 ਚਫੇਰਾ ਖੂਨ ਨਾਲ ਉਸ ਦਾ 1-1 ਇੰਚ ਭਾਰਤੀ ਹਕੂਮਤ, ਔਰ ਉਹ ਵੀ ਸਿੱਖਾਂ ਦੇ ਖੂਨ ਨਾਲ, ਜਿਹੜੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਉੱਤੇ ਆਪਣੇ ਪ੍ਰੀਤਮ ਗੁਰੂ ਦੇ ਬੂਹੇ ਆ ਕੇ ਬੈਠੇ ਨੇ। ਉਹਨਾਂ ਦੇ ਵਿੱਚ ਬੀਬੀਆਂ ਵੀ ਨੇ, 90-90 ਸਾਲ ਦੇ ਬਜ਼ੁਰਗ ਵੀ ਨੇ, 2-2 ਮਹੀਨੇ ਦੇ ਬੱਚੇ ਵੀ ਨੇ, ਕੁੱਖਾਂ 'ਚ ਪੜ ਰਹੇ ਬੱਚੇ ਵੀ ਨੇ। ਤੇ ਜ਼ਾਹਰ ਹੈ ਫਿਰ ਗੁਰੂ ਨਾਨਕ ਦੀ ਅਣਖੀ ਕੌਮ, ਉਮਤ ਬਾਹਰ ਨਿਕਲੀ, ਨੌਜਵਾਨੀ ਨੇ AK-47 ਨੂੰ ਆਪਣੇ ਗਲ ਨਾਲ ਲਾਇਆ, ਘਰ ਬਾਹਰ ਛੱਡਿਆ, ਆਪਣੇ ਮਾਪਿਓ, ਭੈਣ ਭਰਾ, ਇਸ ਰਸਤੇ ਤੇ ਤੁਰ ਪਏ। ਔਰ ਇਹ ਸਫ਼ਰ 38 ਵਰਿਆਂ ਦਾ ਅਸੀਂ ਉਸ ਦੀ ਗੱਲ ਅਕਸਰ ਕਰਦੇ, ਪਰ ਉਸ ਦੇ ਨਾਲ ਜਿਹੜੇ ਯੋਧੇ ਇਸ ਰਸਤੇ ਤੇ ਤੁਰੇ, ਜਿਨ੍ਹਾਂ ਬੀਬੀਆਂ ਨੇ ਉਹਨਾਂ ਨੂੰ ਜੀਵਨ ਸਾਥੀ ਬਣਾਇਆ, ਇਹ ਜਾਣਦਿਆਂ ਹੋਇਆਂ ਵੀ ਕਿ ਇਹਨਾਂ ਦੀ ਡਗਰ ਕੀ ਹੈ ਔਰ ਉਸ ਸਾਰੇ ਚੋਂ ਕਿਵੇਂ ਗੁਜ਼ਰਨਾ ਪਏਗਾ, ਉਹ ਬਹਾਦਰ ਸਿੰਘਣੀਆਂ ਨੂੰ ਵੀ ਸੈਲੂਟ ਹੈ ਕਿ ਉਹਨਾਂ ਨੂੰ ਹੀ ਨਾਇਕ ਵਜੋਂ ਚੁਣਿਆ, ਆਪਣੇ ਜੀਵਨ ਦੇ ਨਾਇਕ। ਉਹ ਕੌਮੀ ਨਾਇਕ ਤਾਂ ਸਨ ਹੀ ਸਨ, ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਉਹਨਾਂ ਦੇ ਲਈ
किस किस्म की जिंदगी उन्होंने इंतज़ार कर रही। जी और इस किस्म के एक नायकों चों साडे वड्डे जरनैल जिहड़ी साडी मूल पहली फोर्स कमांडो फोर्स जिहड़ी होंद दे विच आंदी है उहदे जनरल लाभ सिंह जनरल सन। फिर उन्हां दे जिहड़े भरा जो भाई परमजीत सिंह पंजवड़ इस फोर्स नूं उन्होंने लीड किया और उन्हां दी जीवन साथन बीबी पालजीत कौर जिन्हां दे नाल जिहड़ा ओह 2 सितंबर 1990 नूं गुप्त जगह दे उत्ते उन्हां दा विआह हुंदा क्योंकि ऑलरेडी भाई परमजीत सिंह पंजवड़ जिहड़े ने वो हाइडिंग दे विच सन। और ये इन्हां दे भी इन्हां दा जिहड़ा इलाका है ये पिंड हमजा है ज़िला दसूहा इन्हां दे अपना मापिओ दा पिंड। और इन्हां दे मामा जी ऑलरेडी जिहड़े ने वो संघर्ष दे विच सन बाबा अजीत सिंह और उन्हां दी प्रेरणा और जदों मामा जी ने और जिस घर चों उत्थे सिंघां दा आण जाण सारी रात जिहड़े ने कोई आ गए चले गए प्रशादे पक रहे ने सेवा दा पेड़। सो बीबी पालजीत कौर होरां ने जदों भाई परमजीत सिंह पंजवड़ दा पल्ला फड़िया तो उन्होंने एहसास सी कि वो किस जिंदगी दे विच दाखिल हो रहे हैं। और उस पीरीयड दे विच ही उन्हां दा वड्डा बेटा भी पैदा होया शाहबाज सिंह। लेकिन कुछ वक्त बाद जिहड़ा है वो दिल्ली दे विच इन्हां दी गिरफ्तारी हुंदी है। उस वेले भाई हरमिंदर सिंह सुल्तानविंड पंथक कमेटी के मैंबर भी सन वो भी फड़े जाते हैं। और फिर बीबी पालजीत कौर अपने छोटे जिहड़ा बच्चे दे नाल किन्नी देर जिहड़ा है उस 1.5 साल के करीब जिहड़ा है वो पुलिस की उस हिरासत दे विच टॉर्चर चो गुजरते हैं उन्हां चो और उसनूं ब्रेवली फेस करते हैं क्योंकि अदरवाइज जे एक दा भी ब्रेकडाउन हो जाए तो तुसी जिहड़े कुछ कमज़ोर भी हुंदे सी लाइनां लवा दिंदे सी कि भाई इहदे कोल रहे उत्थे रहे सारे चक्के हुंदे सी अगली सवेर होण तक। और फिर उस सारे चों जिहड़े ने 11 महीने दा उन्हां दा बच्चा सी शाहबाज सिंह जदों तिहाड़ जेल दे विच बीबी पालजीत कौर होरां ने वो सारे तसीहे से और फिर जिहड़ा सी ज़ाहिर है जदों एक बार उन्हां दी जमानत हुंदी है रिहाई और उस तो बाद सी कि भी किवें उन्हां नूं बाहर कढ़िया जाए एक देश दूजा देश तीजा फाइनली जर्मन मुल्क ने उन्हां नूं पनाह दित्ती। और इसे पीरीयड च उन्हां दा अपने जलावतन पति नाल जिहड़े अज भी किसी होर मुल्क दे विच रह रहे हैं संघर्ष नूं भी अगे तोरन दी उन्हां दा यतन हुंदा है। और उस सारे च उन्होंने किवें अपने पति तो दी गैर हाज़री दे विच ही अपने एक बेटा बाद च होया उन्होंने रेज़ किया जर्मन च ने बच्चे भी। और फिर नामुराद कैंसर की बीमारी उन्होंने आ चंबड़ी और वो 1 सितंबर नूं जदों असीं ये दस्सिया सी कि भाई किवें उन्होंने चढ़ाई की असीं जदों वापस आए कैनेडा ट्रिप तो असीं गलबात कीती सी। और अज उन्हां दा अंतिम संस्कार जर्मन दे शहर ऑफन बैच जर्मनी च होया है और बहुत वड्डी गिणती दे विच क्योंकि साडे TV84 दे ब्यूरो चीफ मनवीर सिंह कैनेडा तो गए हुए ने उन्होंने स्मॉल वीडियोज़ भी भेजियां पिक्चर्स भी भेजियां और दर्शक देख सकते हैं स्क्रीन दे उत्ते। और खालिस्तान जिंदाबाद के नारियां दे नाल उन्हां नूं जिहड़ा अलविदा किया गया। और मैं समझदा भी जिहड़े सिंह ने वो तां नायक है ही ने ये साडे वड्डियां नायकावां ने साडियां ये सिंघणियां जिन्हां ने सफ़र किया है। और वो सारे दे बावजूद कला ये नहीं है दुश्मन जां हुकूमतां वो तां जो कुछ करदियां ही ने किवें ईवन अपने भी साथ नहीं। और ये नहीं है मैं तां इत्थे जनरल लाभ सिंह दी सिंघणी साहिबां जिहड़े टैक्सास तो गए ने वो भी क्योंकि कज़न ने जर्मन च गए ने उन्हां दी अंतिम रस्मां नूं निभाउण दे लई तो वो जदों इत्थे आए 1990 च और हालां गुरुद्वारा रिचमंड हिल ने और दूजिਆਂ ने उन्हां दी मदद भी की लेकिन वो पूरी अपनी किरत करते थे बच्चे पालने से हुण चलो वो डालस टैक्सास ने बच्चे। इस तरह बीबी पालजीत कौर ने उत्थे वो कोई किसी दी जिहड़ी है वो दया दे उत्ते जां खैरात दे उत्ते नहीं रहे उन्होंने किरत की बच्चे पाले और उही जिहड़ा पंथक प्यार उन्होंने पालिया सी और इस रस्ते ते तुरे सी उस नूं उन्होंने तोड़ निभाया। और उन्हों की याद दे विच ईवन क्योंकि उन्हों का पिंड पंजवड़ है जिला तरन तारण इतिहासक पिंड किसी वेले भंगी मिसलों के सरदार सर हरी सिंह और उन्हों का और भाई परमजीत सिंह पंजवड़ उन्हों का परिवार उन्हों का भरा भी शहीद है उन्हों की माता भी शहीद है। सो बीबी पालजीत कौर ने अपनी सस भी
ਆਪਣਾ ਦੇਵਰ ਵੀ ਸ਼ਹੀਦ ਜਿਹੜੇ ਨੇ ਹੁੰਦੇ ਦੇਖੇ ਨੇ। ਦੇਖੋ ਔਰ ਇਹ 14 ਸਤੰਬਰ ਨੂੰ ਉਹਨਾਂ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਦੇ ਵਿੱਚ ਬਣਿਆ ਹੋਇਆ ਸ਼ਹੀਦ ਸਿੰਘਾਂ ਦੀ ਯਾਦ ਪਿੰਡ ਪੰਜਵੜ ਜ਼ਿਲ੍ਹਾ ਤਰਨਤਾਰਨ ਉੱਥੇ ਭੋਗ ਹੋਏਗਾ। ਜੀ। ਔਰ ਜਿਵੇਂ ਅਸੀਂ ਅੱਗੇ ਵੀ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਆਉਂਦੇ ਐਤਵਾਰ ਭੈਣ ਜੀ ਪਾਲਜੀਤ ਕੌਰ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਜੀ। ਹੈ। ਅਸੀਂ ਵੀ ਉਸ 'ਚ ਪਾਰਟਿਸਿਪੇਟ ਕਰਾਂਗੇ। ਔਰ ਮੈਂ ਇਸ ਸੈਗਮੈਂਟ ਨੂੰ ਕਿਉਂਕਿ ਜਦੋਂ ਅਸੀਂ ਜਲਾਵਤਨੀ ਦੀ ਗੱਲ ਕਰ ਰਹੇ ਹਾਂ, ਬੀਬੀਆਂ ਨੇ ਸਿੰਘਾਂ ਨੇ ਉਹਨਾਂ 'ਚ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਸਭ ਤੋਂ ਲੰਬੀ ਜਲਾਵਤਨੀ ਹੈ ਕਿਉਂਕਿ ਉਹ 1981 'ਚ ਜਿਹੜੇ ਨੇ ਉਹ ਜਹਾਜ਼ ਲੈ ਕੇ 에ਅਰ ਇੰਡੀਆ ਦਾ ਪਾਕਿਸਤਾਨ ਪਹੁੰਚੇ ਸੀ। ਉਸ ਤੋਂ ਬਾਅਦ ਆਲਮੋਸਟ 42 ਸਾਲ ਦੀ ਜਲਾਵਤਨੀ ਹੈ। ਉਹਨਾਂ ਨੇ ਪਿਛਲੇ ਦਿਨਾਂ 'ਚ ਲਿਖਿਆ ਕਿਉਂਕਿ ਆਪ ਇੰਡੀਆ ਨੇ ਇੱਕ ਬੜੀ ਸਟੋਰੀ ਕੀਤੀ ਕਿ ਜੀ ਉਹ ਸਾਹਮਣੇ ਆ ਗਏ ਪੰਜਾ ਸਾਹਿਬ ਦੇ ਬਾਹਰ ਉਹਨਾਂ ਦੀ ਫੋਟੋ ਆ ਗਈ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਇਕੱਲੀ ਕਹਾਣੀ ਕਿਸੇ ਇੱਕ ਦੀ ਨਹੀਂ ਹੈ। ਜਿਹੜੇ ਅਸੀਂ ਸਾਰੇ ਹੀ ਜਿਹੜੇ ਔਰ ਸੈਂਕੜਿਆਂ ਦੀ ਗਿਣਤੀ 'ਚ ਹੋਰ ਜਿਹੜੇ ਆਪਣੇ ਗੁਰੂਆਂ ਦੀ ਧਰਤੀ ਤੋਂ ਦੂਰ ਆ ਕੇ ਬੈਠੇ ਆ। ਭਾਈ ਗਜਿੰਦਰ ਸਿੰਘ ਨੇ ਕਿਹਾ ਮੈਂ ਸਟੇਟਲੈਸ ਹਾਂ। ਮੈਂ ਪਿਛਲੇ 40 ਸਾਲਾਂ ਤੋਂ ਜਲਾਵਤਨੀ ਵਿੱਚ ਰਹਿ ਰਿਹਾ ਹਾਂ। ਜਲਾਵਤਨੀ ਦਾ ਇਹ ਸਫ਼ਰ ਬਹੁਤ ਨਿਵੇਕਲਾ ਹੈ। ਬਹੁਤ ਹੀ ਘੱਟ ਲੋਕਾਂ ਨੂੰ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਦਾ ਮੌਕਾ ਮਿਲਦਾ ਹੈ। ਜਲਾਵਤਨ ਹੋਣ ਦਾ ਸਫ਼ਰ ਅਤੇ ਜਲਾਵਤਨੀ ਤੋਂ ਆਜ਼ਾਦੀ ਵੱਲ ਦਾ ਸਫ਼ਰ ਕਿਸੇ ਵੀ ਇਨਸਾਨ ਜਾਂ ਕੌਮ ਲਈ ਲੰਮਾ ਤੇ ਮੁਸ਼ਕਲਾਂ ਭਰਿਆ ਹੁੰਦਾ ਹੈ। ਸਿੱਖ ਕੌਮ ਲਈ ਜਿਹੋ ਜਿਹੇ ਹਾਲਾਤ ਕੱਲ੍ਹ ਸਨ ਉਸੇ ਤਰ੍ਹਾਂ ਅੱਜ ਹਨ। ਜਦੋਂ ਮੈਂ ਛੋਟਾ ਸੀ ਤਾਂ ਮੇਰੇ ਬਾਪ ਨੇ ਮੇਰੀ ਸਿੱਖੀ ਨੂੰ ਸੰਭਾਲਿਆ ਅਤੇ ਮੇਰੀ ਮਾਂ ਨੇ ਮੇਰੇ ਅੰਦਰ ਸਿੱਖ ਜਜ਼ਬਾ ਪੈਦਾ ਕੀਤਾ। ਸਰਦਾਰ ਕਪੂਰ ਸਿੰਘ ਮੇਰੇ ਪ੍ਰੇਰਨਾ ਸਰੋਤ ਰਹੇ। ਅਸਲ ਵਿੱਚ ਜਿਸ ਦਿਨ ਮੇਰੀ ਮਾਂ ਨੇ ਮੈਨੂੰ ਸਿੱਖੀ ਬਾਰੇ ਦੱਸਦਿਆਂ ਸਮਝਾਇਆ, ਸਿੱਖੀ ਖੰਡਿਓਂ ਤਿੱਖੀ, ਸਿੱਖੀ ਦਾ ਰਾਹ ਖੰਡੇ ਦੀ ਧਾਰ ਤੋਂ ਵੀ ਤਿੱਖਾ ਹੈ, ਅਤੇ ਜਿਸ ਦਿਨ ਮੇਰੇ ਅੰਦਰ ਸਾਡੇ ਆਪਣੇ ਕੌਮੀ ਘਰ ਦੀ ਇੱਛਾ ਦਾ ਅਹਿਸਾਸ ਪੈਦਾ ਹੋਇਆ, ਉਸ ਦਿਨ ਤੋਂ ਹੀ ਮੈਂ ਜਲਾਵਤਨ ਹੋ ਗਿਆ ਸੀ। ਮੈਂ ਜਦੋਂ ਚੰਡੀਗੜ੍ਹ ਵਿੱਚ ਪੜ੍ਹ ਰਿਹਾ ਸੀ ਉਦੋਂ ਵੀ ਮੈਂ ਆਪਣੇ ਘਰ ਸਿੱਖ ਹੋਮਲੈਂਡ ਦੀ ਭਾਲ ਕਰਦਾ ਫਿਰਦਾ ਸੀ। ਮੈਂ ਉਸ ਵਕਤ ਤੋਂ ਹੀ ਜਲਾਵਤਨੀ ਵਿੱਚ ਹਾਂ। ਜਿਵੇਂ ਗੁਲਾਮੀ ਸਟੇਟ ਆਫ ਮਾਈਂਡ ਹੈ ਜਿਹੜਾ ਗੁਲਾਮੀ ਕਬੂਲ ਰਿਹਾ, ਇਸੇ ਤਰ੍ਹਾਂ ਜਦੋਂ ਤੁਸੀਂ ਇਹ ਤਈਆ ਕਰ ਲੈਂਦੇ ਹੋ ਵੀ ਨਹੀਂ ਅਸੀਂ ਗੁਲਾਮੀ 'ਚ ਨਹੀਂ ਰਹਿਣਾ, ਤੇ ਫਿਰ ਤੁਸੀਂ ਉਸ ਸਿਸਟਮ ਦੇ ਨਾਲ ਤਾਂ ਫਿਟ ਇਨ ਹੋ ਹੀ ਨਹੀਂ ਰਹੇ ਹੋ, ਤੁਸੀਂ ਜਲਾਵਤਨੀ 'ਚ ਹੁੰਦੇ ਹੋ। ਮੁਲਕ ਕੀ ਹੈ, ਮਿੱਟੀ ਕੀ ਹੈ, ਕਿੱਥੇ ਤੁਸੀਂ ਪਹੁੰਚੇ, ਇਹ ਅਕਾਲ ਪੁਰਖ ਦੇ ਹੱਥ ਹੈ। ਪਰ ਤੁਹਾਡਾ ਜਲਾਵਤਨੀ ਦਾ ਸਫ਼ਰ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਗੁਲਾਮੀ ਕਬੂਲਣ ਤੋਂ ਇਨਕਾਰੀ ਹੁੰਦੇ ਹੋ। ਜ਼ਿੰਦਗੀ ਦੇ ਸੰਘਰਸ਼ਮਈ ਸਫ਼ਰ ਦੇ ਮੌਜੂਦਾ ਦੌਰ ਦੇ ਚੱਲਦਿਆਂ ਬਹੁਤ ਸਾਰੇ ਦੋਸਤ ਮਿੱਤਰ ਸਵਾਲ ਕਰਦੇ ਹਨ, ਗਜਿੰਦਰ ਕਦੇ ਘਰ ਵਾਪਸ ਜਾਣ ਦੀ ਸੋਚ ਨਹੀਂ ਆਈ? ਮੇਰਾ ਉਹਨਾਂ ਨੂੰ ਜਵਾਬ ਹੁੰਦਾ ਹੈ, ਕਿਹੜਾ ਘਰ? ਉਹ ਦੇਸ਼ ਜਿਸ ਨੇ ਮੈਨੂੰ ਸਟੇਟਲੈਸ ਬਣਾ ਦਿੱਤਾ ਹੈ ਅਤੇ ਜਿਸ ਨੇ ਮੈਨੂੰ ਜਲਾਵਤਨੀ ਦੇ ਰਾਹ ਤੋਰ ਦਿੱਤਾ ਹੈ, ਉਹ ਮੇਰਾ ਘਰ ਕਿਵੇਂ ਹੋ ਸਕਦਾ? ਤਾਂ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਬੀਬੀ ਪਾਲਜੀਤ ਕੌਰ ਨੂੰ ਯਾਦ ਕਰ ਰਹੇ ਹਾਂ ਕਿ ਇਹ ਸਫ਼ਰ ਜਿਸ ਨੂੰ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ। ਸੋ ਇਹੀ ਰਸਤਾ ਹੁੰਦਾ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਨੂੰ ਚੁਣਦੇ ਹੋ, ਤੇ ਇਹ ਖੰਨਿਓ ਤਿੱਖੀ ਵਾਲੋਂ ਨਿੱਕੀ ਵਾਲਾ ਰਸਤਾ ਹੈ। ਔਰ ਅਸੀਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਬੀਬੀ ਪਾਲਜੀਤ ਕੌਰ ਉਹਨਾਂ ਦੀ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ, ਬੱਚਿਆਂ ਨੂੰ, ਉਹਨਾਂ ਦੇ ਸਰਦਾਰ ਨੂੰ ਉਵੇਂ ਹੀ ਮਜ਼ਬੂਤੀ ਬਖਸ਼ਣ ਜਿਸ ਮਜ਼ਬੂਤੀ ਨਾਲ ਉਹਨਾਂ ਨੇ ਸਰਦਾਰ ਨੂੰ ਤੱਕਿਆ ਹੋਏਗਾ ਤੇ ਕਿਹਾ ਹੋਏਗਾ ਕਿ ਤੂੰ ਮੇਰਾ ਜੀਵਨ ਸਾਥੀ ਬਣ। ਅਸੀਂ ਇਹੀ ਅਰਦਾਸ ਕਰਦੇ ਹਾਂ ਇਵੇਂ ਹੀ ਉਹ ਚੜ੍ਹਦੀ ਕਲਾ 'ਚ ਰਹਿਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।